ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ। ਅੱਜ ਅਪਡੇਟ ਅਮਰੀਕਾ ਦੇ ਵਿੱਚ ਟਰੱਕਿੰਗ ਦਾ ਵਿਸ਼ੇਸ਼ ਪ੍ਰੋਗਰਾਮ ਹੁੰਦਾ। ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 25 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਇਸ ਦੇ ਨਾਲ ਗੁਰਪ੍ਰੀਤ ਸਿੰਘ ਬੇਕਰਸਫੀਲਡ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ। ਊੜਾ ਡੈਟ ਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 8888889914। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200 408-272-5200। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ 2 ਡਿਸੀਜਨ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸੋਲਿਡ ਦਿੱਤੇ ਹੈਗੇ ਆ। ਇੱਕ ਡਿਸੀਜਨ ਜਿਹੜਾ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਹੈਗਾ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਲੋਕ ਅਸਾਈਲਮ ਲੈ ਰਹੇ ਹੈਗੇ ਆ US ਦੇ ਬਾਰਡਰ ਦੇ ਉੱਤੇ, ਮੈਕਸੀਕੋ ਵਾਲੀ ਸਾਈਡ ਤੇ, ਉਹਨਾਂ ਨੂੰ ਟਰਨ ਅਵੇ ਕਰ ਸਕਦੇ ਹੈਗੇ ਆ। ਸੋ ਜਿਹੜੇ ਜੱਜ ਆ ਜਸਟਿਸ ਸੈਮੂਅਲ ਅਲੀਟੋ, ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਬੰਦਾ ਐਂਟਰ ਕਰਦਾ USA 'ਚ, ਵੀ ਜੇ ਮੰਨ ਲਓ ਵੀ ਤੁਹਾਡੇ ਕੋਈ ਘਰ 'ਚ ਐਂਟਰ ਕਰਦਾ, ਸ਼ਹਿਰ 'ਚ ਐਂਟਰ ਕਰਦਾ, ਮੁਲਕ 'ਚ ਐਂਟਰ ਕਰਦਾ, ਉਸ ਨੂੰ ਹੀ ਗਿਣਿਆ ਜਾਂਦਾ ਵੀ ਉਹ ਬੰਦਾ ਮੁਲਕ ਦੇ ਵਿੱਚ ਐਂਟਰ ਹੋਇਆ ਹੈਗਾ, ਅਰਾਈਵਡ ਇਨ ਹੈਗਾ। ਪਰ ਜੇ ਕੋਈ ਮੈਕਸੀਕੋ ਦੇ ਵਿੱਚ ਹੈਗਾ ਤੇ ਉਹ ਪੋਲੀਟੀਕਲ ਅਸਾਈਲਮ ਬਾਰਡਰ ਤੇ ਅਮਰੀਕਾ ਦਾ ਮੰਗ ਰਿਹਾ, ਉਹ ਅਮਰੀਕਾ 'ਚ ਐਂਟਰ ਨਹੀਂ ਹੋਇਆ ਹੈਗਾ। ਸੋ 6-3 ਦੇ ਮੁਕਾਬਲੇ US ਦੀ ਸੁਪਰੀਮ ਕੋਰਟ ਨੇ ਅੱਜ ਇਹ ਡਿਸੀਜਨ ਦੇ ਦਿੱਤਾ ਆ, ਜਿਹੜਾ ਇੱਕ ਮੀਟਰਿੰਗ ਕਰਕੇ ਜਾਣਿਆ ਜਾਂਦਾ ਸੀ। ਪਹਿਲੀ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਇਹ ਲਿਮਿਟ ਸੀਗੀ ਵੀ ਕਿੰਨੇ ਲੋਕ ਹਰ ਰੋਜ਼ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ ਹੈਗੇ ਆ। ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਆ, ਉਹਨਾਂ ਨੇ ਇਹ ਕਲੇਮ ਕੀਤਾ ਸੀ ਵੀ ਜੋ ਏਲੀਅਨਸ ਬਾਰਡਰ ਤੇ ਆਉਂਦੇ ਹੈਗੇ ਆ, ਉੱਥੇ ਅਪਲਾਈ ਕਰਦੇ ਆ ਬਾਰਡਰ ਤੇ, ਕਿਉਂਕਿ ਇਹਨਾਂ ਨੇ ਪਿੱਛੇ ਚੇਂਜ ਕਰ ਦਿੱਤਾ ਸੀ ਵੀ ਤੁਸੀਂ ਉੱਥੇ ਹੀ ਅਪਲਾਈ ਕਰ ਸਕਦੇ ਆ, ਉਹਨਾਂ ਨੂੰ ਅਰਾਈਵ ਇਨ ਸਮਝਿਆ ਜਾਵੇ। ਪਰ ਜੱਜ ਨੇ ਇਹ ਕਿਹਾ ਵੀ ਨਹੀਂ, ਜਿਹੜੇ ਬਾਰਡਰ ਦੇ ਉੱਤੇ ਆ, ਜੱਜਾਂ ਨੇ ਇਹ ਕਿਹਾ ਤੇ ਉਹਨਾਂ ਨੂੰ ਅਰਾਈਵ ਇਨ ਨਹੀਂ ਸਮਝਿਆ ਜਾ ਸਕਦਾ, ਜਦ ਕਿ ਉਹ ਮੁਲਕ ਦੇ ਵਿੱਚ ਤੁਹਾਡੇ ਘਰ 'ਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਏ ਹੈਗੇ। ਇਹ ਜਸਟਿਸ ਸੈਮੂਅਲ ਲੀਟੋ ਉਹਨਾਂ ਨੇ ਇਹਦੇ ਨਾਲ ਜਿਹੜਾ ਡਿਸਐਗਰੀ ਕੀਤਾ ਸੀ। ਸੋ 6-3 ਦੇ ਮੁਕਾਬਲੇ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਹੁਣ ਜਿਹੜੇ ਬਾਰਡਰ ਦੇ ਉੱਤੇ ਆਉਂਦੇ ਹੈਗੇ ਆ ਪੋਲੀਟੀਕਲ ਅਸਾਈਲਮ ਲੈਣ ਲਈ, ਤੁਸੀਂ ਉਹਨਾਂ ਨੂੰ ਉੱਥੋਂ ਹੀ ਜਿਹੜਾ ਆ ਵਾਪਸ ਕਰ ਸਕਦੇ ਹੈਗੇ ਆ। ਐਬੀਗੇਲ ਜੈਕਸਨ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ 'ਚ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਬਹੁਤ ਵੱਡੀ ਜਿੱਤ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਲਈ, ਰੂਲ ਆਫ ਲਾਅ ਦੇ ਲਈ ਤੇ ਕਾਮਨ ਸੈਂਸ ਦੇ ਲਈ। ਜੀ ਬਿਲਕੁਲ। ਸੋ ਇਹ ਵੱਡਾ ਜਿਹੜਾ ਫੈਸਲਾ ਹੈ ਸੁਪਰੀਮ ਕੋਰਟ ਦਾ ਆਇਆ। ਪਿਛਲੇ ਦਿਨਾਂ 'ਚ ਗ੍ਰੀਨ ਕਾਰਡ ਹੋਲਡਰਸ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਫੈਸਲਾ ਸੁਣਾਇਆ ਸੀਗਾ ਵੀ ਜੇ ਤੁਹਾਡੇ ਉੱਤੇ ਕਿਸੇ ਤਰੀਕੇ ਦਾ ਦੋਸ਼ ਆ, ਖਾਸ ਕਰਕੇ ਜਿਹੜੇ ਲੈ ਕੇ ਵੀ ਕ੍ਰਾਈਮ ਕੋਈ ਤੁਸੀਂ ਕੀਤਾ ਆ, ਤਾਂ ਉਹਦੇ ਵਿੱਚ ਮੋਰਲ ਟਰਪੀਚੂਡ ਨੂੰ ਜਿਹੜਾ ਉਹ ਲੈ ਕੇ, ਤਾਂ ਉਹਦੇ ਕਰਕੇ ਤੁਹਾਡਾ ਗ੍ਰੀਨ ਕਾਰਡ ਰੱਦ ਕੀਤਾ ਜਾ ਸਕਦਾ ਆ ਤੇ ਤੁਹਾਨੂੰ ਇੱਕ ਅਰਾਈਵਿੰਗ ਏਲੀਅਨ ਦੇ ਤੌਰ ਦੇ ਉੱਤੇ ਤਾਂ ਅੰਦਰ ਆਉਣ ਦਿੱਤਾ ਜਾਊਗਾ। ਪਰ ਜਿਹੜੀਆਂ ਪ੍ਰੋਟੈਕਸ਼ਨਸ ਹੈ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਨੂੰ ਮਿਲਦੀਆਂ ਆ, ਉਹ ਉਹਨਾਂ ਨੂੰ ਨਹੀਂ ਮਿਲਣਗੀਆਂ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਪਣੀ ਇਸ ਟਰਮ ਦੇ ਵਿੱਚ ਇਹ ਕਾਫੀ ਵੱਡੇ ਜਿਹੜੇ ਫੈਸਲੇ ਸੁਣਾਏ ਆ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਅੱਜ ਜਿਹੜੀਆਂ ਪ੍ਰੋਟੈਕਸ਼ਨਸ ਆ ਹੇਸ਼ੀਅਨ ਤੇ ਸੀਰੀਅਨ ਇਮੀਗ੍ਰੈਂਟਸ ਆ, ਉਹਨਾਂ ਨੂੰ ਵੀ ਜਿਹੜਾ ਰਿਮੂਵ ਕਰਨ ਦੇ ਲਈ ਇਜਾਜ਼ਤ ਦੇ ਦਿੱਤੀ ਆ। ਸੋ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਹਜ਼ਾਰਾਂ ਹੀ ਜਿਹੜੇ ਹੇਸ਼ੀਅਨ ਤੇ ਸੀਰੀਅਨ ਇਮੀਗ੍ਰੈਂਟਸ ਆ,
ਉਹਨਾਂ ਨੂੰ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਮਿਲਿਆ ਹੋਇਆ ਸੀ, ਉਸ ਨੂੰ ਟਰਮੀਨੇਟ ਕਰਨ ਦੀ ਇਜਾਜ਼ਤ ਮਿਲੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਇਹ ਟਰਮੀਨੇਟ ਕਰ ਦਿੱਤਾ ਸੀਗਾ, ਕਿਉਂਕਿ ਨੈਚੁਰਲ ਡਿਜ਼ਾਸਟਰ ਤੇ ਹੋਰ ਕੈਟਾਸਟ੍ਰੋਫਸ ਦੇ ਕਰਕੇ ਇਹ ਲੋਕ ਇੱਥੇ ਆਏ ਸੀ, ਤੇ ਹੁਣ ਕਹਿੰਦੇ ਵੀ ਉਹਨਾਂ ਚੋਂ ਕਈਆਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਵੀ 3-6 ਦੇ ਨਾਲ ਜਿਹੜੇ ਪਾਰਟੀ ਲਾਈਨ ਦੇ ਉੱਤੇ ਕਹਿ ਲਓ ਜਾਂ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਇਹ ਜਿਹੜੀ ਆ ਰੂਲਿੰਗ ਆਈ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ। ਇਸ ਦੇ ਨਾਲ 3.5 ਲੱਖ ਹੇਤੀ ਮੂਲ ਦੇ ਤੇ 6,000 ਜਿਹੜੇ ਸੀਰੀਅਨ ਮੂਲ ਦੇ ਲੋਕਾਂ ਦੇ ਉੱਤੇ ਅਸਰ ਪਵੇਗਾ, ਜਿਹੜਾ ਕਿ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਸੀਗੀ। ਮੈਜੋਰਟੀ ਦੇ ਲਈ ਇੱਕ ਵਾਰੀ ਫਿਰ ਜਿਹੜੇ ਕੰਜ਼ਰਵੇਟਿਵ ਜਸਟਿਸ ਸੈਮੂਅਲ ਅਲੀਟੋ ਉਹਨਾਂ ਨੇ ਜਿਹੜਾ ਆ ਇਹ ਓਪੀਨੀਅਨ ਲਿਖਿਆ। ਉਹਨਾਂ ਨੇ ਕਿਹਾ ਵੀ ਜਿਹੜੇ ਜੱਜਿਸ ਆ ਉਹਨਾਂ ਨੇ ਓਵਰਸਟੈਪ ਕੀਤੀ ਆਪਣੀ ਅਥਾਰਟੀ ਤੇ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਨੂੰ ਸੈਕੰਡ ਗੈਸ ਕੀਤਾ, ਤੇ ਕੋਰਟ ਨੇ ਕਹਿੰਦੇ ਵੀ ਰਿਜੈਕਟ ਕੀਤਾ ਉਹ ਕਲੇਮ ਵੀ ਇਹ ਜਿਹੜਾ ਡਿਸੀਜਨ ਆ ਪ੍ਰੋਟੈਕਸ਼ਨਸ ਹੇਸ਼ੀਅਨਸ ਦੇ ਲਈ ਰਿਮੂਵ ਕਰਨ ਦੇ ਲਈ ਇਹ ਡਿਸਕ੍ਰਿਮੀਨੇਟਰੀ ਸੀ। ਕਹਿੰਦੇ ਵੀ ਇਹ ਟੋਟਲੀ ਨਿਰ ਆਧਾਰ ਗੱਲ ਹੈਗੀ ਆ। ਸੋ ਹੇਤੀ ਮੂਲ ਦੇ ਤੇ ਸੀਰੀਅਨ ਮੂਲ ਦੇ ਲੋਕਾਂ ਨੂੰ ਹੁਣ ਡਿਪੋਰਟ ਕੀਤਾ ਜਾ ਸਕੇਗਾ। ਸੁਪਰੀਮ ਕੋਰਟ ਨੇ ਰਾਹ ਪੱਧਰਾ ਕਰ ਦਿੱਤਾ। 5 ਹੋਰ ਜਿਹੜੇ ਡਿਸੀਜਨ ਆ ਜਿਹੜੇ ਸੁਪਰੀਮ ਕੋਰਟ ਦੇ ਉਹ ਬਹੁਤ ਛੇਤੀ ਆ ਸਕਦੇ ਹੈਗੇ ਆ। ਮੇਜਰ ਡਿਸੀਜਨ ਆ, ਇੱਕ ਫੈਡਰਲ ਰਿਜ਼ਰਵ ਬੋਰਡ ਦੀ ਇੰਡੀਪੈਂਡੈਂਸ ਨੂੰ ਲੈ ਕੇ ਟਰੰਪ ਵਰਸਸ ਕੁੱਕ ਇਹ ਕੇਸ ਹੈਗਾ ਆ। ਇੰਡੀਪੈਂਡੈਂਟ ਏਜੰਸੀ ਲੀਡਰਸ਼ਿਪ ਟਰੰਪ ਵਰਸਸ ਸਲਾਟਰ ਤੇ ਟਰਾਂਸਜੈਂਡਰ ਸਪੋਰਟਸ ਮੈਨ ਇਹ ਵੈਸਟ ਵਰਜੀਨੀਆ ਵਰਸਸ BPJ ਤੇ ਵਰਥ ਰਾਈਟ ਸਿਟੀਜ਼ਨ ਇਹ ਵੀ ਬਹੁਤ ਇੰਪੋਰਟੈਂਟ ਡਿਸੀਜਨ ਆ। ਟਰੰਪ ਵਰਸਸ ਬਾਰਬਰਾ ਇਹ ਵੀ ਜਿਹੜਾ ਬਹੁਤ ਛੇਤੀ ਸੁਪਰੀਮ ਕੋਰਟ ਵੱਲੋਂ ਡਿਸੀਜਨ ਇਸ ਸਾਲ ਦੇ ਵਿੱਚ ਆ ਸਕਦਾ ਹੈਗਾ। ਤੇ 5ਵਾਂ ਹੈਗਾ ਮੇਲ ਇਨ ਬੈਲਟਸ ਨੂੰ ਲੈ ਕੇ ਵਾਟਸਨ ਵਰਸਸ RNC। ਸੋ ਇਹ 5 ਮੇਨ ਡਿਸੀਜਨ ਆ ਜੋ ਸੁਪਰੀਮ ਕੋਰਟ ਨੇ ਇਸ ਸਾਲ ਦੇ ਵਿੱਚ ਦੇਣੇ ਹੈਗੇ ਆ ਜੀ। ਤੇ ਆਪਾਂ ਟਰੈਕਿੰਗ ਦੀ ਵੀ ਕਰਨੀ ਆ। ਇੱਕ ਜਾਂਦੇ ਹੋਰ ਖਬਰ ਕਰਦੇ ਜਾਈਏ ਜਦ ਤੱਕ ਸਾਡੇ ਨਾਲ ਰਮਨ ਢਿੱਲੋਂ ਹੋਣੀ ਜੁੜਦੇ ਆ। ਟਰਾਈ ਕਰੋ। ਤੇ ਕਹਿੰਦੇ ਵੀ ਜੋ ਵੈਨਜ਼ੂਏਲਾ ਦੇ ਵਿੱਚ ਭੁਚਾਲ ਆਇਆ, ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਵੱਡਾ ਭੁਚਾਲ ਸੀ, ਇਕੱਲਾ ਇੱਕ ਨਹੀਂ 2 ਸੀ, 7.5 ਮੈਗਨੀਚਿਊਡ ਤੱਕ ਵੀ ਆਇਆ। ਹੁਣ ਤੱਕ ਇਹ ਖਬਰਾਂ ਆ ਰਹੀਆਂ ਆ CNN ਦੇ ਮੁਤਾਬਿਕ 164 ਲੋਕਾਂ ਦੀ ਜਿਹੜੀ ਮੌਤ ਹੋ ਗਈ ਆ 2 ਭੁਚਾਲਾਂ ਤੋਂ ਬਾਅਦ। 900 ਤੋਂ ਵੱਧ ਜਿਹੜੇ ਆ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਜਿਹੜੀ ਡੈਥ ਆ ਇਹ ਨੰਬਰਸ ਇਹ ਬਹੁਤ ਜ਼ਿਆਦੇ ਹੋਣਗੇ। ਕਈ ਜਗ੍ਹਾ ਤਾਂ ਇਹ ਦੱਸਿਆ ਜਾ ਰਿਹਾ ਵੀ 10,000 ਤੱਕ ਵੀ ਹੋ ਸਕਦੇ ਹੈਗੇ ਆ। ਸੋ ਸੋ ਬਹੁਤ ਹੀ ਭਿਆਨਕ 2 ਭੁਚਾਲ ਆਏ ਹਰਜੋਤ ਸਿੰਘ ਜੀ। ਇੱਕ ਜੀ 7.2 ਦਾ ਪਹਿਲਾਂ ਆਇਆ, ਫਿਰ ਉਸ ਤੋਂ ਬਾਅਦ 'ਚ ਜਿਹੜਾ ਆਇਆ ਉਹ 7.5 ਦਾ। ਰਬਲ ਮਲਬਾ ਹੀ ਮਲਬਾ ਜਿਹੜਾ ਵੈਨੇਜ਼ੁਏਲਾ ਦੇ ਵਿੱਚ ਇਸ ਟਾਈਮ ਨਜ਼ਰ ਆ ਰਿਹਾ ਆ। ਪੂਰੀ ਸਦੀ ਦੇ ਵਿੱਚ ਕਹਿੰਦੇ ਵੀ ਹੁਣ ਤੱਕ ਦਾ ਸਭ ਤੋਂ ਭਿਆਨਕ, ਸਭ ਤੋਂ ਖਤਰਨਾਕ ਭੁਚਾਲ ਇਹ ਆਇਆ ਸੀ। ਕਰਾਕਸ ਦੇ ਵਿੱਚ 1967 ਦੇ ਵਿੱਚ ਵੀ ਭੁਚਾਲ ਆਇਆ ਸੀ, ਜਿਹੜਾ ਉਸ ਟਾਈਮ ਦੇ ਉੱਤੇ ਇੱਕ ਰੈਜ਼ੀਡੈਂਟ ਬਚਿਆ ਸੀ। ਕਹਿੰਦਾ ਵੀ ਉਦੋਂ ਵੀ ਮੈਂ ਇਹ ਡਿਜ਼ਾਸਟਰ ਦੇਖਿਆ ਸੀਗਾ ਤੇ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈਗਾ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਕਿਹਾ ਵੀ ਅਮਰੀਕਾ ਦੇ ਦੁਆਰਾ ਆਲਰੇਡੀ ਵੈਨੇਜ਼ੁਏਲਾ ਦੇ ਵਿੱਚ ਆਪਣੀਆਂ ਰੈਸਕਿਊ ਟੀਮਸ ਘੱਲ ਦਿੱਤੀਆਂ ਗਈਆਂ ਆ, ਤੇ ਕਹਿੰਦੇ ਵੀ ਜਿਹੜੇ ਐਸੈਟਸ ਆ ਉਹ ਕੰਟਰੀ ਦੇ ਜਿਹੜੇ ਮੇਨ 에ਅਰਪੋਰਟ ਆ ਉੱਥੇ ਡਿਪਲੋਏ ਕੀਤੇ ਜਾਣਗੇ, ਜਿਹਨੂੰ ਉਹਨਾਂ ਨੇ ਦੱਸਿਆ ਵੀ ਉਹਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਆਇਆ ਆ। ਇਕਨੋਮਿਕਲੀ ਵੈਨੇਜ਼ੁਏਲਾ ਦੇ ਬਹੁਤ ਮੰਦੇ ਹਾਲਾਤ ਜਿਹੜੇ ਉਹ ਚੱਲ ਰਹੇ ਆ, ਡੀਪ ਪੋਲੀਟੀਕਲ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਲੰਘ ਰਹੇ ਆ। ਰੋਡਰੀਗਜ਼ ਜਿਹੜੀ ਕਿ ਉੱਥੇ ਦੀ ਹੁਣ ਨਵੀਂ ਰਾਸ਼ਟਰਪਤੀ ਆ, ਪ੍ਰਧਾਨ ਮੰਤਰੀ ਰਾਸ਼ਟਰਪਤੀ ਆ, ਉਹਨਾਂ ਦੀ ਮੇਨ ਲੀਡਰ ਆ, ਉਹ ਕਹਿੰਦੇ ਵੀ ਅਸੀਂ ਹੁਣ IMF ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਨਾਲ ਕੋਆਰਡੀਨੇਟ ਕਰ ਰਹੇ ਹਾਂ ਤੇ ਇਨੀਸ਼ੀਅਲ $200 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਮੰਗੀ ਹੈਗੀ ਆ। ਤਾਸ਼ ਦੇ ਪੱਤਿਆਂ ਵਾਂਗ ਹਰਜੋਤ ਸਿੰਘ ਜੀ ਘਰ, ਵੱਡੀਆਂ ਬਿਲਡਿੰਗਾਂ ਜਿਹੜੀਆਂ ਆ ਉਹ ਡਿੱਗਣ ਦੀਆਂ ਵੀਡੀਓਜ਼ ਆ ਉਹ ਆ ਰਹੀਆਂ। ਬਹੁਤ ਹੀ ਜ਼ਿਆਦਾ ਜਿਹੜੀ ਤਰਥੱਲੀ ਆ ਭੁਚਾਲ ਦੇ ਨਾਲ ਉੱਥੇ ਮਚੀ। ਹਜ਼ਾਰਾਂ ਹੀ ਲੋਕ ਅਜੇ ਵੀ ਫਸੇ ਹੋਏ ਜਿਹੜੇ ਉਹ ਦੱਸੇ ਜਾ ਰਹੇ ਹੈਗੇ ਆ। ਸੋ ਰੈਸਕਿਊਅਰਸ ਲਗਾਤਾਰ ਜਿਹੜੀਆਂ ਅੱਧੀਆਂ ਪਚੱਧੀਆਂ ਡਿੱਗੀਆਂ ਬਿਲਡਿੰਗਸ ਆ ਉਹਨਾਂ ਦੇ ਉੱਤੋਂ ਲੋਕਾਂ ਨੂੰ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਦੇ ਵਿੱਚ ਲੱਗੇ ਜਿਹੜੇ ਹੋਏ ਆ। ਐਪੀ ਸੈਂਟਰ ਵੀ ਕਿਉਂਕਿ ਹਰਜੋਤ ਸਿੰਘ ਜੀ ਧਰਤੀ ਦੇ ਵਿੱਚ ਉੱਥੇ ਹੇਠਾਂ ਹੀ ਸੀਗਾ, ਜ਼ਿਆਦਾ ਦੂਰ ਨਾ ਹੋਣ ਕਰਕੇ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਆ ਇਹ ਪਿਆ ਆ। ਸੋ ਐਪੀ ਸੈਂਟਰ ਵੈਲੈਂਸੀਆ
ਦੇ ਨਜ਼ਦੀਕ ਜਿਹੜਾ ਉਹ ਬਣਿਆ। ਕਰਾਕਸ ਤੋਂ ਥੋੜਾ ਜਿਹਾ ਦੂਰ ਸੀਗਾ, ਪਰ ਫਿਰ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਮੈਕਸੀਕੋ ਨੇ ਵੀ ਆਪਣੇ ਜਿਹੜੇ ਰੈਸਕਿਊਅਰਸ ਆ ਉਹਨਾਂ ਨੂੰ ਉੱਥੇ ਘੱਲਿਆ ਤੇ ਮੈਡੀਕਲ ਪਰਸਨਲ ਵੈਨੇਜ਼ੁਏਲਾ ਦੇ ਵਿੱਚ ਤੋਰ ਦਿੱਤੇ ਆ। ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਕਲਾਉਡੀਆ ਸ਼ੇਨਬਾਮ, ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਸ ਟਾਈਮ ਬਹੁਤ ਜ਼ਿਆਦਾ ਮੰਦੇ ਹਾਲਾਤ ਜਿਹੜੇ ਉੱਥੇ ਬਣੇ ਪਏ ਆ। ਅਥਾਰਟੀਜ਼ ਮੰਗ ਕਰ ਰਹੀ ਆ, ਅਪੀਲ ਕਰ ਰਹੀ ਆ ਵੀ ਸਾਨੂੰ ਫੇਸ ਮਾਸਕ, ਪੀਣ ਦੇ ਲਈ ਪਾਣੀ ਦੀ ਡੋਨੇਸ਼ਨਸ ਦੀ ਜਿਹੜੀ ਉਹ ਵੱਧ ਤੋਂ ਵੱਧ ਜ਼ਰੂਰਤ ਹੈਗੀ ਆ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਬਿਲਡਿੰਗਾਂ ਦੇ ਜਿਹੜੇ ਉਹ ਕਈ ਜਿਹੜੇ ਉਹ ਬਚੇ ਆ, ਤੇ ਜਿਹੜੇ ਬਿਲਡਿੰਗਾਂ ਦੇ ਵਿੱਚ ਰਹਿ ਗਏ ਉਹ ਅਜੇ ਤੱਕ ਉੱਥੇ ਦੱਬੇ ਪਏ ਹੈਗੇ ਆ। ਸੋ ਇਹਨਾਂ ਦੋ ਪਾਵਰਫੁਲ ਅਰਥਕੁਏਕਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਉੱਥੇ ਹੋਇਆ ਆ ਜੀ। ਤੇ ਆਪਣੇ ਨਾਲ ਜੀ ਰਮਨ ਸਿੰਘ ਢਿੱਲੋਂ ਜੀ ਜੁੜ ਚੁੱਕੇ। ਰਮਨ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਦੇਖਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਸ਼ੁਰੂਆਤ ਕਰਦੇ ਆ ਜਿਹੜੇ CDLs ਦੇ ਉੱਤੇ ਕ੍ਰੈਕਡਾਊਨ ਲਗਾਤਾਰ ਜਾਰੀ ਆ। ਕੱਲ ਜਿਹੜੀ ਟਰਾਂਸਪੋਰਟ ਟੌਪਿਕਸ ਵਾਲਿਆਂ ਨੇ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਟਰੱਕਿੰਗ ਅਦਾਰੇ ਆ ਉਹਨਾਂ ਨੇ ਇਹ ਨਿਊਜ਼ ਲਾਈ ਵੀ 6407 ਨਾਨ ਡੋਮਿਸਾਈਲ CDLs ਆ ਟੈਕਸਸ ਨੇ ਰਿਵੋਕ ਜਿਹੜੇ ਉਹ ਕਰ ਦਿੱਤੇ ਹੈਗੇ ਆ। ਸੋ ਨਾਨ ਡੋਮਿਸਾਈਲ CDLs ਦੇ ਉੱਤੇ ਕ੍ਰੈਕਡਾਊਨ ਪੂਰਾ ਚੱਲ ਰਿਹਾ ਜੀ। ਬਿਲਕੁਲ ਰਾਜਕਰਨ, ਇਹ ਕਾਫੀ ਜਿਹੜੀ ਆ ਇੰਟਰਸਟਿੰਗ ਤੇ ਨਹੀਂ ਮੈਂ ਕਹੂੰਗਾ, ਕਾਫੀ ਜਿਹੜੀ ਆ ਹਲਚਲ ਮਚਾਉਣ ਵਾਲੀ ਵੀਡੀਓ ਹੈਗੀ ਆ, ਕਿਉਂਕਿ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਉਹ ਬਾਰ-ਬਾਰ ਇਸ ਚੀਜ਼ ਦੇ ਉੱਤੇ ਚੱਲ ਰਿਹਾ ਹੈਗਾ ਕਿ ਕਿਹੜੀਆਂ ਸਟੇਟਸ ਆ ਜਿਹੜੀਆਂ ਕਿ ਇਸ ਵੇਲੇ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਕੈਂਸਲ ਕਰ ਰਹੀਆਂ ਹੈਗੀਆਂ ਜਾਂ ਉਹਨਾਂ ਨੂੰ ਰਿਵੋਕ ਕਰ ਰਹੀਆਂ ਹੈਗੀਆਂ। ਸੋ ਟੈਕਸਸ ਜਿਹੜੀ ਪਹਿਲਾਂ ਕਾਫੀ ਚਰਚਾ ਦੇ ਵਿੱਚ ਆਈ ਸੀਗੀ, ਉਹਦੇ ਵਿੱਚ ਹੁਣ ਜਿਹੜਾ ਆ ਇਹ ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਚਾਰਜ ਲਿਆ ਹੈਗਾ ਕਿ ਜਿਹੜੇ 6700 ਦੇ ਕਰੀਬ 6400 ਦੇ ਕਰੀਬ ਜਿਹੜੇ ਲਾਇਸੈਂਸਿਸ ਆ ਉਹ ਰਿਵੋਕ ਕੀਤੇ ਗਏ ਆ। ਔਰ ਇਹਦੇ ਨਾਲ ਉਹਨਾਂ ਨੇ ਹੋਰ ਜਿਹੜੇ ਲਾਇਸੈਂਸ ਹੈ, ਮਤਲਬ 3000 ਦੇ ਕਰੀਬ ਲਾਇਸੈਂਸ ਹੈ ਜਿਨ੍ਹਾਂ ਨੂੰ ਨੋਟਿਸਸ ਭੇਜੇ ਆ। ਇੱਥੇ ਇੱਕ ਚੀਜ਼ ਦੇਖਣ ਵਾਲੀ ਹੋਊਗੀ ਕਿ ਇਹਨਾਂ ਨੇ ਆਟੋਮੈਟਿਕਲੀ ਇਹਨਾਂ ਨੂੰ ਡਾਊਨਗ੍ਰੇਡ ਕਰਕੇ ਤੇ ਕਾਰ ਦਾ ਲਾਇਸੈਂਸ ਕਰ ਦਿੱਤਾ ਹੈਗਾ, ਜਿਹਦੇ ਵਿੱਚ ਕਿ ਕਾਫੀ ਜਿਹੜੀ ਹਲਚਲ ਜਿੱਦਾਂ ਆਪਾਂ ਕੈਲੀਫੋਰਨੀਆ ਦੇ ਵਿੱਚ ਜੋ ਦੇਖਿਆ ਸੀਗਾ ਉੱਦਾਂ ਨਹੀਂ ਹੋ ਰਿਹਾ ਹੈਗਾ। ਸੋ ਇੱਥੇ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਆ, ਔਰ ਹਰ ਸਟੇਟ ਜਿਹੜੀ ਆ ਉਹ ਡਿਫਰੈਂਟ ਕਾਰਵਾਈ ਕਰ ਰਹੀ ਆ। ਕਾਫੀ ਸਟੇਟ ਜਿਹੜੀਆਂ ਹੈਗੀਆਂ ਜਿਹੜੇ ਕਿ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈ ਸੀਗੀ, ਜਿਹਦੇ ਵਿੱਚ ਕਿ ਕੈਲੀਫੋਰਨੀਆ ਨੇ ਕਾਫੀ ਹੱਦ ਤੱਕ ਇਹਦੇ ਵਿੱਚ ਮਤਲਬ ਕਿ ਅਜੇ ਤੱਕ ਵੀ ਰੈਜ਼ਿਸਟ ਜਿਹੜਾ ਕੀਤਾ ਹੈਗਾ। ਕੋਲੋਰਾਡੋ ਵੱਲੋਂ 414 ਲਾਇਸੈਂਸ ਜਿਹੜੇ ਰੱਦ ਕੀਤੇ ਗਏ ਆ। ਨਾਰਥ ਕੈਰੋਲਾਈਨਾ ਨੇ ਆਪਣੀ ਜਿੱਦਾਂ ਵੀ FMCSA ਨੇ ਕਿਹਾ ਸੀ ਉਹ ਤੋਂ ਵੱਧ ਕੇ ਕਾਰਵਾਈ ਨਾਰਥ ਕੈਰੋਲਾਈਨਾ ਨੇ ਕੀਤੀ ਆ। ਮੈਨੇਸੋਟਾ ਦੇ ਵਿੱਚ ਜ਼ਿਆਦਾਤਰ ਪਹਿਲਾਂ ਹੀ ਖਤਮ ਕਰ ਚੁੱਕੇ ਸੀਗੇ। ਪੈਨਸਿਲਵੇਨੀਆ ਦਾ ਜਿਹੜਾ ਰਿਕਾਰਡ ਹੈਗਾ ਲਗਭਗ ਜਿਹੜਾ ਕਲੀਨ ਹੋ ਚੁੱਕਾ। ਨਿਊਯਾਰਕ ਦੇ ਜਿਹੜੇ ਫੈਡਰਲ ਫੰਡਸ ਆ ਉਹ ਇਸ ਵੇਲੇ ਸਟਾਪ ਕੀਤੇ ਗਏ ਆ। ਸੋ ਹੁਣ ਤੱਕ ਜੋ ਵੀ ਇਹ ਚੱਲ ਰਿਹਾ ਹੈਗਾ ਇਹਦੇ ਵਿੱਚ ਟੋਟਲ ਇਸ ਵੇਲੇ ਮਈ 1, 2026 ਤੱਕ ਆਲਮੋਸਟ 28,000 ਲਾਇਸੈਂਸ ਜਿਹੜੇ ਆ ਉਹ ਕੈਂਸਲ ਜਿਹੜੇ ਕੀਤੇ ਜਾ ਚੁੱਕੇ ਆ, ਰੱਦ ਕੀਤੇ ਜਾ ਚੁੱਕੇ ਆ। ਤੇ FMCSA ਵੱਲੋਂ ਅਨੁਮਾਨ ਦਿੱਤਾ ਜਾ ਰਿਹਾ ਕਿ ਆਉਣ ਵਾਲੇ 5 ਸਾਲਾਂ ਦੌਰਾਨ 30,000 ਤੋਂ 40,000 ਲਾਇਸੈਂਸ ਸਾਲਾਨਾ ਜਿਹੜੇ ਆ ਇਹ ਵਰਕਫੋਰਸ ਚੋਂ ਨਿਕਲਣਗੇ, ਇਹ ਕੈਂਸਲ ਹੋਣਗੇ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਡੈਫੀਨੇਟਲੀ ਆਪਾਂ ਬੜੇ ਚਿਰ ਤੋਂ ਇਸ ਆਲਮੋਸਟ ਹੁਣ ਤਾਂ ਸਾਲ ਹੀ ਹੋ ਚੱਲਿਆ ਇਸ ਚੀਜ਼ ਦੇ ਉੱਤੇ ਗੱਲ ਚੱਲਦੀ ਨੂੰ। ਸੋ ਇਹ ਕਾਫੀ ਇਸ ਵੇਲੇ ਜਿਹੜੀਆਂ, ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਹੁਣ FMCSA ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਇੰਨੇ ਲਾਇਸੈਂਸ ਐਵਰੀ ਈਅਰ ਹੋਣੇ ਆ। ਜੇ ਆਪਾਂ ਇਸ ਸਾਲ ਦੇ ਵਿੱਚ ਹੁਣ ਪਿਛਲੇ ਸਾਲ ਦਾ ਜੇ ਆਪਾਂ 12 ਮਹੀਨੇ ਦਾ ਲਾਈਏ ਤਾਂ 28,000 ਲਾਇਸੈਂਸ ਕੈਂਸਲ ਹੋਏ ਆ। ਤੇ ਜੇ ਹਰ ਸਾਲ ਅਗਲੇ ਆਉਣ ਵਾਲੇ 5 ਸਾਲ ਦੇ ਵਿੱਚ ਹਰ ਸਾਲ ਜੇ 30,000 ਤੋਂ 40,000 ਲਾਇਸੈਂਸ ਕੈਂਸਲ ਹੋਣੇ ਆ ਤੇ ਇਹ ਜਿਹੜੀ ਕਹਾਣੀ ਆ ਇਹ ਆਉਣ ਵਾਲੇ 4 ਤੋਂ 5 ਸਾਲਾਂ ਦੇ ਵਿੱਚ ਕਾਫੀ ਵਾਰ ਦੁਹਰਾਈ ਜਾਣੀ ਹੈ, ਕਾਫੀ ਵਾਰ ਇਹ ਚੱਲਣੀ ਹੈਗੀ ਆ। ਆਈ ਡੋਂਟ ਨੋ ਕਿ ਦੂਜੀ ਕੋਈ ਐਡਮਿਨਿਸਟ੍ਰੇਸ਼ਨ ਆ ਜਾਂਦੀ ਹੈ ਤਾਂ ਸ਼ਾਇਦ ਇਹਨੂੰ ਰੋਕ ਲੱਗ ਜੇ ਜਾਂ ਕੀ ਹੋ ਸਕਦਾ। ਅਜੇ ਤੱਕ ਤਾਂ ਇਹ ਸਾਰਾ ਲਿੰਬੋ ਦੇ ਵਿੱਚ। ਟੋਟਲ ਕੱਲਾ ਇਹ ਨਹੀਂ ਹੈਗਾ ਰਮਨ ਜੀ, 20,000 ਮੈਕਸੀਕਨ ਟਰੱਕਰ ਜਿਹੜੇ ਆ ਉਹਨਾਂ ਦੇ ਲਾਇਸੈਂਸ ਵੀ ਰਿਵੋਕ ਕੀਤੇ ਗਏ। ਹਾਂਜੀ, ਉਹਨਾਂ ਦੇ ਲਾਇਸੈਂਸ ਨਹੀਂ ਭਾਜੀ ਰਿਵੋਕ ਕੀਤੇ, ਉਹਨਾਂ ਦੇ ਵੀਜ਼ਾਸ ਰਿਵੋਕ ਹੋਏ ਆ। ਜਿਹੜੇ ਕਿ ਇਹ ਦੇਖੋ ਇੱਥੇ ਹੁਣ ਇੱਕ ਚੀਜ਼ ਬਹੁਤ ਧਿਆਨਯੋਗ ਆ
ਕਿ ਆਪਾਂ ਬੜੀ ਵਾਰੀ ਕੈਨੇਡਾ ਵੱਲੋਂ ਆਪਾਂ ਨੂੰ ਕਾਲ ਵੀ ਕਰਦੇ ਸੀਗੇ ਕਿ ਸਾਡੇ ਜਿਹੜੀ ਕੰਪਨੀ ਹੈਗੀ ਆ ਉਹ ਸਾਨੂੰ ਵਿਦਨ US ਲੋਡ ਲਾਉਣ ਲਈ ਕਹਿੰਦੀ ਆ। ਇਹ ਜਿਹੜੇ VR ਵੀਜ਼ਾਸ ਕੈਂਸਲ ਹੋਏ ਆ, ਇਹ ਉਹ ਗਲਤੀ ਕਰਕੇ ਹੋਏ ਆ ਕਿ ਇਹ ਜਿਹੜੇ ਮੈਕਸੀਕਨ ਡਰਾਈਵਰ ਸੀਗੇ ਇਹ ਵਿਦਨ US ਜਿਹੜੇ ਲੋਡ ਕਰਦੇ ਸੀਗੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਵਿਦਨ US ਲੋਡ ਹੋ ਰਹੇ ਹੈਗੇ ਆ, ਸੋ ਉਸ ਚੀਜ਼ ਦੇ ਉੱਤੇ ਜਿਹੜੀ ਰੋਕ ਉਸ ਚੀਜ਼ ਤੇ ਉਹਦੇ ਕਰਕੇ ਇਹ ਜਿਹੜੇ ਲਾਇਸੈਂਸ ਆਪਣੇ ਵੀਜ਼ਾਸ ਕੈਂਸਲ ਹੋਏ ਆ। ਸੋ ਕੈਨੇਡੀਅਨ ਟਰੱਕਿੰਗ ਕੰਪਨੀਆਂ ਵਾਸਤੇ ਵੀ ਇਹ ਚੀਜ਼ ਹੈਗੀ ਆ ਕਿ ਜੇ ਤੁਸੀਂ ਇਹ ਕੰਮ ਕਰਦੇ ਹੈਗੇ ਆ, ਇੱਦਾਂ ਦੀ ਕੋਈ ਚੀਜ਼ ਕਰਦੇ ਹੈਗੇ ਆ, ਤੇ ਬਿਲਕੁਲ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਔਰ ਡਰਾਈਵਰ ਵੀ ਖਾਸ ਕਰਕੇ ਧਿਆਨ ਦੇਣ, ਕਿਉਂਕਿ ਉਹਨਾਂ ਦੀ ਰੋਜੀ ਰੋਟੀ ਹੈ, ਉਹਨਾਂ ਦਾ ਵੀਜ਼ਾ। ਤੇ ਜੇ ਕੱਲ ਨੂੰ ਇੱਦਾਂ ਦੀ ਕੋਈ ਗੱਲ ਹੁੰਦੀ ਆ ਤਾਂ ਡੈਫੀਨੇਟਲੀ ਇੱਧਰ ਵੀ ਜਿਹੜਾ ਆ ਧਿਆਨ ਦੇਣਾ ਪੈਣਾ ਆ। ਤੇ ਅਜੇ ਵੀ ਰਾਜਕਰਨ ਬਹੁਤ ਜ਼ਿਆਦੀਆਂ ਜਿਹੜੀਆਂ ਸੂਚਨਾਵਾਂ ਮਿਲ ਰਹੀਆਂ ਆ ਕਿ ਜੀ ਕੰਪਨੀਜ਼ ਅਜੇ ਵੀ ਸਟਿੱਕਰ ਇੱਧਰ ਉੱਧਰ ਕਰਕੇ ਜਿਹੜੇ ਲੋਡ ਲੋਕੀ ਕਰ ਰਹੇ ਹੈਗੇ ਆ। ਡੈਫੀਨੇਟਲੀ ਸਮਾਂ ਚੰਗਾ ਨਹੀਂ ਗਾ ਇਸ ਵੇਲੇ ਹੈਗਾ, ਤੇ ਜੇ ਕਹੀਏ ਤੇ ਇਹ ਬਹੁਤ ਇਤਰਾਜ਼ਯੋਗ ਚੀਜ਼ਾਂ ਹੈਗੀਆਂ ਜਿਹੜੀਆਂ ਇਸ ਵੇਲੇ ਸਟਿਲ ਹੋ ਰਹੀਆਂ ਹੈਗੀਆਂ। ਔਰ ਇਹ ਖਬਰ ਵੀ ਜਿਹੜੀ ਆ ਇਹ ਨਹੀਂ ਕਿ ਆਪਣੀ ਕਮਿਊਨਿਟੀ ਹੈ, ਦੂਜੀ ਕਮਿਊਨਿਟੀ ਦੇ ਲੋਕ ਇਹ ਜ਼ਿਆਦਾ ਕੁਝ ਕਰ ਰਹੇ ਹੈਗੇ ਆ। ਸੋ ਇਹਦੇ ਲਈ ਆਈ ਥਿੰਕ ਜੇ ਤੁਸੀਂ ਉਸ ਕੰਪਨੀ 'ਚ ਜਾਂ ਇੱਦਾਂ ਦੀ ਕਿਸੇ ਕੰਪਨੀ 'ਚ ਕੰਮ ਕਰਦੇ ਹੈਗੇ ਆ ਤਾਂ ਡੈਫੀਨੇਟਲੀ ਤੁਸੀਂ ਧਿਆਨ ਨਾਲ ਸੋਚੋ, ਕਿਉਂਕਿ ਕੱਲ ਨੂੰ ਤੁਸੀਂ ਵੀ ਵਿੱਚ ਬੜੇ ਜਾ ਸਕਦੇ ਆ। ਸੋ ਟੋਟਲ ਕਹਿੰਦੇ 30,000 ਫੋਰਨ ਟਰੱਕਰਸ ਜਿਹੜੇ ਆ ਉਹਨਾਂ ਦੇ ਵੀਜ਼ੇ ਰਿਮੂਵ ਕੀਤੇ ਗਏ ਆ, ਜਿਨ੍ਹਾਂ ਚੋਂ 20,000 ਮੈਕਸੀਕੋ ਦੇ ਆ। ਸੋ ਬਾਕੀ 10,000 ਜਿਹੜੇ ਹੋਰ ਮੁਲਕਾਂ ਦੇ, ਹੋ ਸਕਦਾ ਉਹਨਾਂ ਚੋਂ ਕੁਝ ਕੈਨੇਡਾ ਵਾਲੇ ਵੀ ਹੋਣ। ਸੋ ਬਹੁਤ ਜ਼ਿਆਦਾ ਜਿਹੜੀ ਆ ਸਟ੍ਰਿਕਟਨੈਸ ਜਿਹੜੀ ਆ ਚੱਲ ਰਹੀ ਹੈਗੀ ਆ। ਕਹਿੰਦੇ ਵੀ US ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੁਣੀ ਪਬਲਿਕਲੀ ਡਿਫੈਂਡ ਕੀਤਾ ਹੈ ਵੀ ਜੋ ਅਸੀਂ ਕ੍ਰੈਕਡਾਊਨ ਕਰ ਰਹੇ ਆ, ਜੋ ਵਾਇਲੇਸ਼ਨਸ ਹੋ ਰਹੀਆਂ ਹੈਗੀਆਂ ਆ ਉਹਦੇ ਕਰਕੇ ਹੀ ਕਰ ਰਹੇ ਹੈਗੇ ਆ। ਸੋ ਕਹਿੰਦੇ ਭਈ ਜਿਹੜੇ ਮੈਕਸੀਕੋ ਦੇ ਟਰੱਕ ਡਰਾਈਵਰਸ ਆ ਉਹਨਾਂ ਕੋਲ ਇਹੀ ਪਰਮਿਟ ਆ ਭਈ ਉਹ ਮੈਕਸੀਕੋ ਤੋਂ ਸਮਾਨ ਲਿਆ ਕੇ ਅਮਰੀਕਾ ਚ ਲਿਆਉਣ ਤੇ ਅਮਰੀਕਾ ਤੋਂ ਲੈ ਕੇ ਵਾਪਸ ਮੈਕਸੀਕੋ ਚਲੇ ਜਾਣ, ਪਰ ਬਟ ਕੈਨ ਨਾਟ ਲੀਗਲੀ ਹਾਲ ਲੋਡਸ ਬਿਟਵੀਨ ਪੁਆਇੰਟਸ ਇੰਟਰਨਲੀ ਵਿਦਨ ਯੂਨਾਈਟਿਡ ਸਟੇਟ, ਜਿਹੜਾ ਤੁਸੀਂ ਦੱਸ ਕੇ ਹਟੇ ਆ। ਸੋ ਕੈਨੇਡਾ ਵਾਲੇ ਸਾਨੂੰ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਹਾਂ ਅਸੀਂ ਵਿੱਚੋਂ ਵਿੱਚ ਚੱਕ ਲੈਂਦੇ ਆ। ਸੋ ਇਹ ਉਸ ਕਾਰਨ ਕਰਕੇ ਉਹਨਾਂ ਦਾ ਵੀਜ਼ਾ ਹੀ ਚੱਲ ਗਿਆ। ਸੋ ਮੁੜ ਕੇ ਫਿਰ ਐਂਟਰ ਨਹੀਂ ਹੋ ਸਕਣਾ। ਇਹ ਸਾਰੇ ਜਣੇ ਜਿਹੜੇ ਧਿਆਨ ਰੱਖ ਲੈਣ, ਇਹ ਤੁਹਾਡੇ ਸਾਹਮਣੇ ਆਵੇ 20,000 ਦੇ ਉਹਨੀ ਵੀਜ਼ੇ ਜਿਹੜੇ ਆ ਰਿਵੋਕ ਕਰ ਦਿੱਤੇ। ਹਾਲਾਂਕਿ ਦੋਨਾਂ ਮੁਲਕਾਂ 'ਚ ਟ੍ਰੇਡ ਬਹੁਤ ਵੱਡੀ ਆ। US ਮੈਕਸੀਕੋ ਨੂੰ $35.34 ਬਿਲੀਅਨ ਜਿਹੜਾ ਐਕਸਪੋਰਟ ਕਰਦਾ ਹੈ, ਤੇ ਇਹ $50.69 ਬਿਲੀਅਨ ਤੱਕ ਪਹੁੰਚ ਗਿਆ ਸੀ। ਗੁਆਂਢੀ ਮੁਲਕ ਕੈਨੇਡਾ ਜਿਹੜਾ ਆ ਉੱਥੇ $64.8 ਬਿਲੀਅਨ ਟੂ ਵੇ ਟ੍ਰੇਡਿੰਗ ਹੁੰਦੀ ਹੈਗੀ ਆ। ਤਾਈਵਾਨ ਦੇ ਨਾਲ 29.6 ਬਿਲੀਅਨ। ਸੋ ਇੱਥੇ ਦੇਖੋ ਟ੍ਰੇਡ ਤੇ ਵੀ ਬੜਾ ਵੱਡਾ ਅਸਰ ਪੈਂਦਾ, ਤੇ ਹੁਣ 20,000 ਵੀ ਬਹੁਤ ਵੱਡਾ ਨੰਬਰ ਆ। ਦੇਖੋ ਜਿਹੜੀਆਂ ਲਿਮਿਟੇਸ਼ਨਸ ਜਿਹੜੀਆਂ ਚੀਜ਼ਾਂ ਗਵਰਨਮੈਂਟ ਨੇ ਸੈੱਟ ਕੀਤੀਆਂ ਹੈਗੀਆਂ, ਜਦੋਂ ਅਸੀਂ ਉਹਦਾ ਪਾਲਣ ਨਹੀਂ ਕਰਦੇ ਹੈਗੇ, ਜਦੋਂ ਅਸੀਂ ਉਹਨੂੰ ਨਹੀਂ ਮੰਨਦੇ ਹੈਗੇ, ਤਾਂ ਫਿਰ ਡੈਫੀਨੇਟਲੀ ਇਹੋ ਜਿਹੇ ਇਸ਼ੂ ਖੜੇ ਹੁੰਦੇ ਹੈਗੇ ਆ। ਆਪਾਂ ਨੂੰ ਕਾਫੀ ਵਾਰੀ ਕੈਨੇਡੀਅਨ ਕਾਲਰਸ ਨੇ ਕਾਲ ਕਰਕੇ ਇਹ ਚੀਜ਼ਾਂ ਦੱਸੀਆਂ ਹੈਗੀਆਂ ਕਿ ਉਹਨਾਂ ਦੀਆਂ ਕੰਪਨੀਆਂ ਉਹਨਾਂ ਨੂੰ ਮਜਬੂਰ ਕਰਦੀਆਂ ਕਿ ਇੱਥੇ ਲੋਡ ਕਰੋ। ਬਿੱਲ ਆਫ ਲੀਡਿੰਗ ਜਿਹੜੇ ਆ ਉਹ ਚੇਂਜ ਕੀਤੇ ਜਾਂਦੇ ਆ, ਬਿੱਲ ਆਫ ਲੀਡਿੰਗ ਗਲਤ ਬਣਾਏ ਜਾਂਦੇ ਆ। ਸੋ ਇਹਦੇ ਉੱਤੇ ਵੀ ਜਿਹੜੀ ਇਸ ਵੇਲੇ ਚੀਜ਼ ਆ, ਜੇ ਮੈਂ ਗੱਲ ਕਰਦਾ ਜਾਵਾਂ ਇੱਥੇ, ਤੇ ਆਪਣਾ ਜਿਹੜਾ ਇੱਕ ਹੋਰ ਨਵਾਂ ਬਿੱਲ ਜਿਹੜਾ ਆ ਉਹ ਇੰਟਰੋਡਿਊਸ ਹੋਇਆ ਆ ਇਸ ਵੇਲੇ ਕਾਂਗਰਸ ਦੇ ਵਿੱਚ, ਜਿਹਨੂੰ ਕਿ ਗੋਸਟ ਟਰੱਕਰ ਲਾਅ ਜਿਹੜਾ ਮੰਨਿਆ ਜਾ ਰਿਹਾ। ਔਰ ਉਸ ਲਾਅ ਦੇ ਮੁਤਾਬਕ ਜੇ ਤੁਸੀਂ ਉਹਦੇ ਵਿੱਚ ਇਹ ਹੈ ਕਿ ਜੇ ਤੁਹਾਡਾ ਜਿਹੜਾ ਤੁਹਾਡੀ ਜਿਹੜੀ ELD ਆ, ਜੇ ਤੁਹਾਡੀ ELD ਆਊਟ ਆਫ ਕੰਟਰੀ ਕਿਤੇੋਂ ਐਡਿਟ ਹੋ ਰਹੀ ਆ, ਜਾਂ ELD ਦੇ ਉੱਤੇ ਜਿਹੜੇ ਐਡਿਟਸ ਹੋ ਰਹੇ ਆ ਉਹ ਵਿਦਨ ਨਾਰਥ ਅਮਰੀਕਾ ਨਹੀਂ ਹੋ ਰਹੇ, ਤਾਂ ਉਸ ਸਿਲਸਿਲੇ ਦੇ ਵਿੱਚ ਉਹ ਜਿਹੜੀ ਕੰਪਨੀ ਆ ਉਹ 'ਤੇ ਕਾਰਵਾਈ ਹੋ ਸਕਦੀ ਹੈ। ਡਰਾਈਵਰ 'ਤੇ ਵੀ ਕਾਰਵਾਈ ਹੋ ਸਕਦੀ ਹੈ, ਕੰਪਨੀ 'ਤੇ ਵੀ ਕਾਰਵਾਈ ਹੋ ਸਕਦੀ ਆ। ਇਹਦੇ ਵਿੱਚ ਇਹਨਾਂ ਨੇ ਖਾਸ ਕਰਕੇ ਬਿੱਲ ਆਫ ਲੀਡਿੰਗ ਦੀ ਗੱਲ ਕੀਤੀ ਹੈ ਕਿ ਜੇ ਬਿੱਲ ਆਫ ਲੀਡਿੰਗ ਜਿਹੜਾ ਆ ਉਹ ਕਿਤੇ ਨਾ ਕਿਤੇ ਉਹਨੂੰ ਚੇਂਜ ਕੀਤਾ ਜਾਂਦਾ ਹੈ ਜਾਂ ਉਹਨੂੰ ਆਲਟਰ ਕੀਤਾ ਜਾਂਦਾ, ਉਹਦੀ ਕਾਰਵਾਈ ਵੀ ਵਿੱਚ ਰੱਖੀ ਆ। ਇਹ ਕਾਫੀ ਮਹੱਤਵਪੂਰਨ ਬਿੱਲ ਹੈਗਾ ਆ, ਜਿਹਦੇ ਵਿੱਚ ਕਿ ਇਹ ELD ਦੀ ਜਿਹੜੀ ਛੇੜਖਾਨੀ ਆ, ਕਿਉਂਕਿ ਪਿੱਛੇ ਜੇ ਕਾਫੀ ਜਿਹੜੇ ਵੱਡੇ ਹੈਗੇ ਆ ਆਪਣੇ ਟਰੱਕਿੰਗ ਦੇ ਵਿੱਚ ਨਿਊਜ਼ ਵਾਲੇ, ਖਾਸ ਕਰਕੇ ਫਰੇਟ ਵੇਵਸ ਦੇ ਜਿਹੜੇ ਫਾਊਂਡਰ ਹੈਗੇ ਆ, ਉਹਨਾਂ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਕੀਤੀ ਗਈ ਸੀਗੀ ਕਿ ਜਿਹੜਾ ELD ਨੂੰ ਮੈਨੀਪੂਲੇਟ ਕਰਨਾ ਆਊਟ ਆਫ ਕੰਟਰੀ ਤੋਂ,
ਉਹ ਬਹੁਤ ਵੱਡਾ ਕ੍ਰਾਈਮ ਹੈਗਾ ਆ। ਜੇ ਉਹ ਬੰਦਾ ਇੱਥੇ ਹੋਵੇ ਤਾਂ ਉਹਨੂੰ ਜਿਹੜਾ ਆ FBI ਉਹਦੇ ਡੋਰ ਤੇ ਜਾ ਕੇ ਡੋਰ ਖੜਕਾ ਸਕਦੀ, ਉਹਨੂੰ ਅਰੈਸਟ ਕਰ ਸਕਦੀ ਆ। ਪਰ ਜਦੋਂ ਇਹ ਬੰਦਾ ਇੱਥੇ ਹੈ ਹੀ ਨਹੀਂਗਾ, ਆਊਟ ਆਫ ਕੰਟਰੀ ਆ, ਤੇ ਉਹਨੂੰ ਇਨਫੋਰਸ ਕਰਨਾ ਜਿਹੜਾ ਆ ਉਹ ਬਹੁਤ ਔਖਾ ਹੋ ਜਾਂਦਾ ਆ, ਬਹੁਤ ਮੁਸ਼ਕਲ ਹੋ ਜਾਂਦਾ ਆ। ਸੋ ਆਈ ਥਿੰਕ ਇਸ ਤਰਜ਼ ਦੇ ਉੱਤੇ ਜਿਹੜੀ ਇਹ ਕਹਾਣੀ ਆ ਇਹ ਚੱਲੀ ਹੈਗੀ ਆ, ਔਰ ਇਹ ਜਿਹੜਾ ਲਾਅ ਆ ਇੰਟਰੋਡਿਊਸ ਹੋਇਆ ਆ, ਇਹ ਜਿਹੜਾ ਲਾਅ ਹੈਗਾ ਆ ਉਹ ਅਕਾਊਂਟੇਬਿਲਿਟੀ ਕਰੂਗਾ ਉਸ ਟਰੱਕਿੰਗ ਕੰਪਨੀ ਦੀ, ਜਿਹੜੀ ਟਰੱਕਿੰਗ ਕੰਪਨੀ ਜਿਹੜੀ ਆ ਇਹੋ ਜਿਹੀਆਂ ਮੈਨੀਪੂਲੇਸ਼ਨ ਕਰਦੀ ਹੈਗੀ ਆ, ਉਹ ਡਰਾਈਵਰ ਨੂੰ ਮਜਬੂਰ ਕਰਦੀ ਆ ਕਿ ਡਰਾਈਵਰ ਉਹ ਆਵਰਸ ਆਫ ਸਰਵਿਸ ਜਿਹੜੇ ਚੇਂਜ ਕਰੇ। ਇਹਦੇ ਨਾਲ ਨਾਲ ਇਹ ਵੀ ਕੀਤਾ ਗਿਆ ਇਸ ਲਾਅ ਦੇ ਵਿੱਚ ਕਿ ਜੇ ਕੋਈ ਵੀ ਐਡਿਟ ਜਿਹੜਾ ਆ ਉਹ ਹੁੰਦਾ ਆ ਤਾਂ ਹੈਜ਼ ਟੂ ਬੀ ਡਨ ਵਿਦਨ ਨਾਰਥ ਅਮਰੀਕਾ ਦੇ ਵਿੱਚ ਕੰਪਨੀ ਹੋਣੀ ਚਾਹੀਦੀ ਆ। ਦੈਟ ਮੀਨਸ US, ਮੈਕਸੀਕੋ ਤੇ ਕੈਨੇਡਾ ਦੇ ਵਿੱਚ ਉਹਦਾ ਬੇਸ ਹੋਣਾ ਚਾਹੀਦਾ, ਜਿੱਥੋਂ ਐਡਿਟ ਹੋਣੀ ਚਾਹੀਦੀ ਆ। ਤੇ ਹਰ ਜਿਹੜਾ ਐਡਿਟ ਹੈਗਾ ਉਹਨੂੰ ਡਰਾਈਵਰ ਦੀ ਅਪਰੂਵਲ, ਕੰਸੈਂਟ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਸੋ ਇਹ ਕਾਫੀ ਇੰਪੋਰਟੈਂਟ ਜਿਹੜਾ ਲਾਅ ਆ ਇਸ ਵੇਲੇ ਪਾਸ ਹੋਇਆ। ਤੁਸੀਂ ਬਿੱਲ ਆਫ ਲੀਡਿੰਗ ਦੀ ਗੱਲ ਕੀਤੀ ਸੀ, ਆਪਾਂ ਕਰਦੇ ਸੀਗੇ ਕਿ ਜਿਹੜੇ ਲੋਡ ਵਿਦਨ US ਹੁੰਦੇ ਉਹਨਾਂ ਦੇ ਬਿੱਲ ਆਫ ਲੀਡਿੰਗ ਚੇਂਜ ਕੀਤੇ ਜਾਂਦੇ ਆ। ਹਰ ਪਾਸਿਓਂ ਕਿਤੇ ਨਾ ਕਿਤੇ ਕਾਨੂੰਨ ਜਿਹੜੇ ਆ ਉਹ ਬਣ ਜਾ ਰਹੇ ਆ। ਬਿਲਕੁਲ। ਇਹ ਜਿਹੜੇ ਬਾਹਰਲੇ ਮੁਲਕਾਂ ਦੇ ਡਰਾਈਵਰਾਂ ਵਾਲੀ ਜਿਹੜੀ ਇੱਥੋਂ ਲਾਇਸੈਂਸ ਤੋਂ ਸ਼ੁਰੂਆਤ ਕੀਤੀ ਸੀ, ਇਹ ਵੀ ਕੁਝ ਮਹੀਨੇ ਪਹਿਲਾਂ ਹੀ ਇਸ ਦਾ ਰੌਲਾ ਰੱਪਾ ਪੈਣਾ ਜਿਹੜਾ ਉਹ ਸ਼ੁਰੂ ਹੋਇਆ ਸੀਗਾ। ਤੇ ਫਿਰ ਹੁਣ ਇਸ ਤੋਂ ਬਾਅਦ 'ਚ ਦੇਖੋ ਵੀਜ਼ੇ ਕੈਂਸਲ ਵੀ ਹੋ ਗਏ, CDLs ਦੇ ਉੱਤੇ ਵੀ ਜਿਹੜਾ ਉਹ ਆ ਗਿਆ, ਤੇ ਆ ਹੁਣ ਆਡਿਟਸ ਨੂੰ ਲੈ ਕੇ ਵੀ ਆ। ਤੇ ਇਹਦੇ ਵਿੱਚ ਫਿਰ ਇਹ ਵੀ ਗੱਲ ਰਮਨ ਜੀ ਗੱਲ ਕਰੀਏ ਵੀ ਕੀ ਅਗਲੀ ਵਾਰੀ ਫਿਰ ਉਹਨਾਂ ਜਿਹੜੇ ਕਹਿ ਸਕਦੇ ਆ ELDs ਆ ਜਿਹੜੀਆਂ ਬਾਹਰੋਂ ਚੱਲਦੀਆਂ ਆ, ਬਾਹਰੋਂ ਐਡਿਟ ਹੁੰਦੀਆਂ ਆ, ਜਾਂ ਜਿਨ੍ਹਾਂ ਦੀ ਡਿਸਪੈਚਿੰਗ ਬਾਹਰੋਂ ਹੋ ਰਹੀ ਆ, ਕੀ ਉਹਦੇ ਤੇ ਵੀ ਇਹਦਾ ਮਤਲਬ ਗਾਜ ਡਿੱਗੇਗੀ? ਦੇਖੋ ਰਾਜਕਰਨ, ਜਿਹੜੀ ਵੀ ਇਸ ਵੇਲੇ ਸਾਰਿਆਂ ਨਾਲੋਂ ਮੇਜਰ ਜਿਹੜੀ ਸਿਚੁਏਸ਼ਨ ਹੈਗੀ ਆ ਨਾ, ਉਹ ਹੈਗੀ ਆ ਕਿ ਜਿਹੜੀਆਂ ਹੁਣ ਦੇਖੋ ਜਿਹੜੀਆਂ ELDs ਜਾਂ ਜਿਹੜੇ ਐਕਸੀਡੈਂਟ ਹੋ ਰਹੇ ਆ ਜਾਂ ਹੁੰਦੇ ਆ, ਜਾਂ ਮੈਂ ਕੋਈ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਜੇ ਸਾਰੀ ਕਮਿਊਨਿਟੀ ਦੀ ਗੱਲ ਕਰੀਏ, ਜਿਹ 'ਚ ਆਪਣੇ ਈਸਟਰਨ ਯੂਰਪ ਤੋਂ ਬਹੁਤ ਕਮਿਊਨਿਟੀਜ਼ ਹੈਗੀਆਂ, ਉਹਨਾਂ ਦੇ ਵਿੱਚ ਜਿਹੜੇ ਐਕਸੀਡੈਂਟ ਹੁੰਦੇ ਆ, ਜਦੋਂ ਇਹ ਇਨਵੈਸਟੀਗੇਸ਼ਨ ਹੁੰਦੀ ਆ ਰਾਜਕਰਨ, ਉਹਨਾਂ ਦੀਆਂ ELDs ਦੇਖੀਆਂ ਜਾਂਦੀਆਂ ਆ, ਉਹਨਾਂ ਦਾ ਸਾਰਾ ਚੀਜ਼ ਦੇਖੀ ਜਾਂਦੀ ਆ, ਉਹਨਾਂ ਦੀ ਇਨਵੈਸਟੀਗੇਸ਼ਨ ਬੈਕਗਰਾਊਂਡ ਤੋਂ ਇਨਵੈਸਟੀਗੇਸ਼ਨ ਚੱਲਦੀ ਆ, ਉਹਦੇ 'ਚ ਪਤਾ ਲੱਗਦਾ ਕਿ ELD ਜਿਹੜੀ ਆ ਮੈਨੀਪੂਲੇਟ ਇੱਥੇ ਹੋਈ ਹੀ ਨਹੀਂ, ਇਹ ਤਾਂ ਮੈਨੀਪੂਲੇਸ਼ਨ ਕਿਤੇ ਹੋਰ ਹੋ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਆਈਆਂ ਹੈਗੀਆਂ। ਰੀਸੈਂਟ ਪਿਛਲੇ ਸਾਲ 2 ਸਾਲ ਦੇ ਜਿਹੜੇ ਐਕਸੀਡੈਂਟ ਹੈਗੇ ਆ, ਉਹ ਡੈਫੀਨੇਟਲੀ ਉਹਨਾਂ ਦੇ ਉੱਤੇ ਕਾਫੀ ਬਰੀਕੀ ਨਾਲ ਦੇਖਿਆ ਜਾ ਰਿਹਾ। ਸੋ ਉੱਥੋਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਇਹ ਜਿਹੜੀਆਂ ਕੰਮ ਹੋ ਰਿਹਾ ਹੈਗਾ, ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ, ਇਹ ਡੈਫੀਨੇਟਲੀ ਇੱਥੇ ਨਹੀਂ ਹੋ ਰਹੀਆਂ ਹੈਗੀਆਂ US ਦੇ ਵਿੱਚ। ਤੇ ਇਹ ਖਾਸ ਕਰਕੇ ਜੇ ਤੁਹਾਡਾ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਜਿਹੜਾ ਕਿ US ਦੇ ਵਿੱਚ ਆਪਰੇਟ ਹੋ ਰਿਹਾ ਤੇ ਉਹ ਮੈਨੀਪੂਲੇਟ ਹੋ ਰਿਹਾ ਆ ਆਊਟ ਆਫ ਕੰਟਰੀ, ਉਹਦੇ ਲਈ ਡੈਫੀਨੇਟਲੀ ਗਵਰਨਮੈਂਟ ਜਿਹੜੀ ਆ ਉਹ ਕਾਫੀ ਸਖਤੀ ਜਿਹੜੀ ਆ ਵਰਤੂਗੀ। ਕਿਉਂਕਿ ਇਹਦੇ ਨਾਲ ਜਦੋਂ ਆਪਾਂ ਪਹਿਲਾਂ ਵੀ ਗੱਲ ਇਹ ਚੱਲੀ ਸੀਗੀ, ਜਦੋਂ ਆਟੋਨਮਸ ਟਰੱਕ ਦੀ ਗੱਲ ਚੱਲੀ ਸੀ, ਤੇ ਉਦੋਂ ਵੀ ਇਹ ਗੱਲ ਹੋਈ ਸੀਗੀ ਕਿ ਆਟੋਨਮਸ ਟਰੱਕ ਨੂੰ ਆਪਰੇਟ ਕੌਣ ਕਰ ਰਿਹਾ, ਜੇ ਉਹ ਆਊਟ ਆਫ ਕੰਟਰੀ ਤੋਂ ਆਪਰੇਟ ਹੋ ਰਿਹਾ, ਉਹਨੂੰ ਕਿਸੇ ਵੀ ਟਾਈਮ ਤੁਸੀਂ ਮੂਵ ਕਰਕੇ, ਉਹਨੂੰ ਟਰਨ ਕਰਕੇ ਕਿਤੇ ਵੀ ਤੁਸੀਂ ਉਹਦੇ ਕੋਲੋਂ ਕਿਸੇ ਦੇ ਵਿੱਚ ਮਰਵਾ ਸਕਦੇ ਆ, ਕਿਸੇ ਬਿਲਡਿੰਗ ਦੇ ਵਿੱਚ ਕਰ ਸਕਦੇ, ਕੁਝ ਵੀ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ, ਇਹਦੇ ਉੱਤੇ ਖਾਸ ਕਰਕੇ ਜਿਹੜਾ ਇਹ ਡਿਵਾਈਸਿਸ ਹੈਗੇ ਆ, ਇਹਨਾਂ ਦਾ ਆਪਰੇਸ਼ਨ, ਇਹਨਾਂ ਦਾ ਕੰਟਰੋਲ ਜਿਹੜਾ ਆ ਉਹ ਵਿਦਨ ਦਾ ਕੰਟਰੀ ਹੋਣਾ ਚਾਹੀਦਾ ਆ। ਦੈਟਸ ਡੈਫੀਨੇਟਲੀ ਬਹੁਤ ਚੰਗੀ ਗੱਲ ਹੈਗੀ ਆ। ਜੀ। ਸੋ ਤੇ ਤੁਹਾਡਾ ਕੋਈ ਸਵਾਲ ਆ, ਕੋਈ ਕੁਐਸਚਨ ਹੈ ਤਾਂ ਤੁਸੀਂ ਜਿਹੜਾ ਜੀ ਉਹ ਸਵਾਲ ਪੁੱਛ ਵੀ ਸਕਦੇ ਆ। ਸਟੂਡੀਓ ਦਾ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਸਟੂਡੀਓ 'ਚ ਤੁਸੀਂ ਕਾਲ ਕਰਕੇ ਟਰੱਕਿੰਗ ਬਾਬਤ ਕੋਈ ਵੀ ਜਿਹੜਾ ਸਵਾਲ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਕਾਫੀ ਚੀਜ਼ਾਂ ਜਿਹੜੀਆਂ ਚੀਜ਼ਾਂ ਨਾਲ ਚੱਲ ਰਹੀਆਂ। ਤੇ ਰਮਨ ਜੀ, ਹੁਣ ਅਗਲੀ ਜਿਹੜੀ ਗੱਲ ਇਸ ਦੇ ਵਿੱਚ ਹੀ ਜੇ ਦੱਸਿਓ ਵੀ ਮਾਰਕੀਟ ਦੀ ਇਸ ਟਾਈਮ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ, ਇੰਡਸਟਰੀ ਕਿਵੇਂ ਦੇਖ ਰਹੀ ਆ ਰਿਹਾ ਟਰੱਕਿੰਗ ਦੇ ਭਵਿੱਖ ਨੂੰ? ਰਾਜਕਰਨ, ਬੜੀ ਪੋਜ਼ਿਟਿਵ ਨਿਊਜ਼ ਹੈਗੀ ਆ ਅੱਜ ਦੀ ਜਿਹੜੀ, ਜੇ ਦੇਖਿਆ ਜਾਵੇ ਤਾਂ ਜਿਹੜੀ ਸਾਡੀ US ਦੀ ਸਾਰਿਆਂ ਨਾਲੋਂ ਜ਼ਿਆਦਾ ਬਿਜ਼ੀਐਸਟ ਪੋਰਟ ਹੈਗੀ ਆ, ਲੌਂਗ ਬੀਚ ਪੋਰਟ ਜਿਹੜੀ ਆ, ਉਹਦੇ ਵਿੱਚ 40% ਦਾ ਜੰਪ ਆਇਆ ਹੈਗਾ। ਸੋ US ਦੀ ਜਿਹੜੀ ਬਿਜ਼ੀਐਸਟ ਪੋਰਟ ਹੈਗੀ ਆ ਲੌਂਗ ਬੀਚ, ਉਹਦੇ ਵਿੱਚ 40% ਦਾ ਸਰਜ ਆਇਆ ਹੈਗਾ। ਜਿਹੜੀ ਕਮੋਡਿਟੀਜ਼ ਆ ਰਹੀਆਂ ਹੈਗੀਆਂ, ਜਿਹੜਾ ਇੰਪੋਰਟਸ ਆ ਰਹੇ ਹੈਗੇ ਆ,
ਇਹਦਾ ਇੱਕ ਰੀਜ਼ਨ ਇਹ ਵੀ ਮੰਨਿਆ ਜਾ ਰਿਹਾ ਕਿ ਕਿਤੇ ਕਈ ਡੇਟਸ ਜਿਹੜੀਆਂ ਡੈਡਲਾਈਨਸ ਆ ਉਹ ਅਪਰੋਚ ਕਰ ਰਹੀਆਂ ਆ ਆਪਣੇ ਜਿਹੜੇ ਆ ਟੈਰਿਫਸ ਵਾਸਤੇ। ਸੋ ਕਈ ਜਿਹੜੀਆਂ ਪੁਰਾਣੀਆਂ ਡੇਟਸ ਉਦੋਂ ਦੀਆਂ ਦਿੱਤੀਆਂ ਹੋਈਆਂ ਉਹ ਅਪਰੋਚ ਕਰ ਰਹੀਆਂ ਹੈਗੀਆਂ, ਉਹਨਾਂ ਕਰਕੇ ਜਿਹੜਾ ਰੀਟੇਲਰਸ ਆ ਉਹ ਅਹੈਡ ਆਫ ਟਾਈਮ ਜਿਹੜੀ ਸ਼ਿਪਮੈਂਟਸ ਆ, ਜਿੱਦਾਂ ਕਿ ਆਪਾਂ ਕੋਵਿਡ ਦੇ ਟਾਈਮ ਦੇਖਿਆ ਸੀਗਾ ਕਿ ਬੜਾ ਉਹ ਰਸ਼ ਚੱਲ ਗਿਆ ਸੀਗਾ ਕਿ ਪਤਾ ਨਹੀਂ ਮੁੜ ਕੇ ਸਮਾਨ ਮਿਲਣਾ ਕਿ ਨਹੀਂ ਮਿਲਣਾ। ਹੁਣ ਇੱਥੇ ਥੋੜ੍ਹਾ ਜਿਹਾ ਕੋਵਿਡ ਦੀ ਤਰਜ਼ ਦੇ ਉੱਤੇ ਜਿਹੜੀਆਂ ਟੈਰਿਫਸ ਦੀਆਂ ਡੇਟਸ ਆ ਉਹ ਕੋਈ ਅਪਰੋਚ ਕਰ ਰਹੀਆਂ, ਜਿਹਦੇ ਕਰਕੇ ਜਿਹੜੇ ਰੀਟੇਲਰਸ ਆ ਉਹਨਾਂ ਨੇ ਕਾਫੀ ਜਿਹੜਾ ਸਮਾਨ ਆ ਉਹ ਆਰਡਰ ਕੀਤਾ। ਜਿਹੜੀ ਇਹ ਸਰਜ ਹੁਣ ਆਈ ਹੈਗੀ ਆ ਰਾਜਕਿਰਨ, ਇਹ ਡੈਫੀਨੇਟਲੀ ਸਰਜ ਅੱਜ ਦੀ ਤਰੀਕ 'ਚ ਤਾਂ ਬਹੁਤ ਵਧੀਆ ਆ, ਪਰ ਸ਼ਾਰਟ ਟਰਮ ਗੁੱਡ ਨਿਊਜ਼ ਹੈਗੀ ਆ। ਪਰ ਲੌਂਗ ਟਰਮ ਵਾਸਤੇ ਕਿ ਬਾਏ ਦਾ ਐਂਡ ਆਫ ਦਾ ਈਅਰ ਜਦੋਂ ਸਾਨੂੰ ਐਕਚੁਅਲੀ ਜਦੋਂ ਮਾਰਕੀਟ ਹੁੰਦੀ ਆ ਕਿ ਹੌਲੀਡੇ ਸੀਜ਼ਨ ਸ਼ੁਰੂ ਹੁੰਦਾ ਆ, ਸਰਜ ਹੁੰਦੀ ਆ, ਕਿ ਉਹ ਕੰਜ਼ਿਊਮਰ ਸਪੈਂਡਿੰਗ ਜਿਹੜੀ ਆ ਉਹ ਇਸ ਸਰਜ ਨੂੰ ਕਾਇਮ ਰੱਖ ਪਾਊਗੀ। ਜੇ ਤਾਂ ਕੰਜ਼ਿਊਮਰ ਸਪੈਂਡਿੰਗ ਜਿਹੜੀ ਆ ਉਦੋਂ ਤੱਕ ਠੀਕ ਰਹਿੰਦੀ ਆ ਤਾਂ ਦੈਨ ਉਹ ਸਰਜ ਬਣੀ ਰਹੂਗੀ। ਪਰ ਹੋ ਸਕਦਾ ਹੈ ਕਿ ਜਿਹੜੀ ਅੱਜ ਇਹ ਸਰਜ ਹੋ ਰਹੀ ਆ ਬਾਏ ਦਾ ਐਂਡ ਆਫ ਦਿਸ ਈਅਰ, ਬਾਏ ਦਾ ਹੌਲੀਡੇ ਸੀਜ਼ਨ ਜਿਹੜਾ ਆ, ਉੱਥੇ ਉਹ ਸਰਜ ਜਿਹੜੀ ਉਹ ਨਾ ਹੋਵੇ, ਕਿਉਂਕਿ ਇੰਨਾ ਕੁ ਸਮਾਨ ਜਿਹੜਾ ਹੁਣ 40% ਜੇ ਤੁਸੀਂ ਪਰਸਪੈਕਟਿਵ 'ਚ ਦੇਖਣਾ ਹੋਵੇ ਤੇ ਸਾਰੇ US ਦਾ ਜਿਹੜਾ ਇੰਪੋਰਟ ਆ ਉਹਦਾ 40% ਹਿੱਸਾ ਜਿਹੜਾ ਆ ਉਹ ਇਕੱਲਾ ਲੌਂਗ ਬੀਚ ਪੋਰਟ 'ਤੇ ਆਉਂਦਾ ਆ। ਸੋ ਲੌਂਗ ਬੀਚ ਪੋਰਟ ਦੇ ਉੱਤੇ ਜਿਹੜਾ 40% ਸਰਜ ਹੋਣੀ, ਯੂ ਮੀਨ ਕਿ ਮਤਲਬ ਕਿ ਉਹਦਾ ਤੁਸੀਂ ਅੰਦਾਜ਼ਾ ਖੁਦ ਲਗਾ ਸਕਦੇ ਕਿ ਕਿੰਨਾ ਫਰੇਟ ਜਿਹੜਾ ਸਰਜ ਹੋਇਆ ਹੈਗਾ, ਕਿੰਨਾ ਫਰੇਟ ਜਿਹੜਾ ਆ ਰਿਹਾ ਹੈਗਾ। ਸੋ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਤਾਂ ਕੰਜ਼ਿਊਮਰ ਸਪੈਂਡਿੰਗ ਠੀਕ ਰਹਿੰਦੀ ਆ ਤਾਂ ਡੈਫੀਨੇਟਲੀ ਇਹ ਜਿਹੜੀ ਸਰਜ ਹੈ ਇਹ ਬਣੀ ਰਹੂਗੀ। ਪਰ ਜੇ ਕੰਜ਼ਿਊਮਰ ਸਪੈਂਡਿੰਗ ਜਿਹੜੀ ਆ ਉਹ ਲੋ ਹੋ ਜਾਂਦੀ ਹੈ ਜਾਂ ਕੰਜ਼ਿਊਮਰ ਕੌਨਫੀਡੈਂਸ ਲੋ ਹੋ ਜਾਂਦਾ ਹੈ ਔਰ ਸਪੈਂਡਿੰਗ ਨਹੀਂ ਹੁੰਦੀ, ਉਹਦੇ ਨਾਲ ਡੈਫੀਨੇਟਲੀ ਫਿਰ ਈਅਰ ਐਂਡ ਤੇ ਜਾ ਕੇ ਇਹ ਜਿਹੜੀ ਹੁਣ ਸਰਜ ਆ ਉਹਦਾ ਅਸਰ ਜਿਹੜਾ ਆ ਉਦੋਂ ਦੇਖਣ ਨੂੰ ਮਿਲੂਗਾ। ਜੀ ਬਿਲਕੁਲ। ਸੋਤਿਓ ਕਾਲ ਕਰ ਸਕਦੇ ਹੋ, ਨੰਬਰ ਹੈ 408 272 5200 4082725200। ਰਮਨ ਜੀ, ਹਰਜੋਤ ਜੀ ਆਪਣੇ ਨਾਲ ਜੁੜ ਚੁੱਕੇ ਨੇ, ਜਗਰੂਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜਗਰੂਪ ਜੀ। ਮੇਰਾ ਜੀ 2 ਸਵਾਲ ਨੇ। ਇੱਕ ਤਾਂ ਪਹਿਲਾ ਸਵਾਲ ਇਹ ਆ ਵੀ ਜਿਹੜਾ ਆਪ ਜੀ ਨੇ ਦੱਸ ਰਿਹਾ ਵੀ ਬਾਹਰੋਂ ਜਿਹੜੀਆਂ ਕਾਲਸ ਨੇ ਜਾਂ ਬਾਹਰੋਂ ELD ਐਡਿਟ ਹੋ ਰਹੀਆਂ ਨੇ ਉਹਨਾਂ ਦੇ ਤਾਂ ਬਹੁਤ ਪਾਬੰਦੀਆਂ ਲਾ ਰਹੀਆਂ, ਐਮਾਜ਼ੋਨ ਤੇ ਕੋਈ ਪਾਬੰਦੀ ਨਹੀਂ ਲੱਗੂ? ਇਹਦੀ ਟੋਟਲ ਕਾਲਸ ਸਾਰੀ ਬਾਹਰੋਂ ਆਉਂਦੀ ਆ, ਐਮਾਜ਼ੋਨ ਦੀ ਜਿੰਨੀ ਵੀ ਇਹਨਾਂ ਦੀ ਸਰਵਿਸ ਹੈਗੀ ਆ ਉਹ ਸਾਰੀ ਇਹਨਾਂ ਨੇ ਬਾਹਰਲੇ ਕੰਟਰੀਆਂ 'ਚ ਭੇਜਦੀ ਆ, ਕੀ ਇਹ ਉਹ ਦਾਇਰੇ 'ਚ ਨਹੀਂ ਆਉਂਦੇ? ਇੱਕ ਸਵਾਲ ਤਾਂ ਇਹ ਆ, ਕੀ ਲੱਗਦਾ ਇਹਦੇ ਬਾਰੇ? ਹਾਂਜੀ ਭਾਜੀ, ਇਹ ਜਿਹੜਾ ਪਹਿਲਾ ਤੁਹਾਡਾ ਸਵਾਲ ਹੈਗਾ ਕਿ ਐਮਾਜ਼ੋਨ ਦੀ ਕਸਟਮਰ ਸਰਵਿਸ ਤਾਂ ਮਾਸਟਰ ਕਾਰਡ, ਵੀਜ਼ਾ, ਹਰ ਇੱਕ ਕੰਪਨੀ, ਹਰ ਇੱਕ ਬੈਂਕ, ਹਰ ਇੱਕ ਚੀਜ਼ ਦੀ ਕਸਟਮਰ ਸਰਵਿਸ ਤਾਂ ਆਊਟ ਆਫ ਕੰਟਰੀ ਹੈਗੀ ਆ। ਆਪਾਂ ਇੱਥੇ ਡਿਵਾਈਸ ਮੈਨੀਪੂਲੇਸ਼ਨ ਦੀ ਗੱਲ ਕਰ ਰਹੇ ਹਾਂ ਕਿ ELD ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਬਾਹਰ ਬੈਠ ਕੇ। ਦੈਟਸ ਅ ਟੋਟਲੀ ਡਿਫਰੈਂਟ ਸਬਜੈਕਟ ਹੈਗਾ। ਜਿਹੜਾ ਆਊਟ ਆਫ ਕੰਟਰੀ ਜਿਹੜੀਆਂ ਜੌਬਸ ਹੈਗੀਆਂ, ਜਿਹੜੀਆਂ ਕਾਲ ਸੈਂਟਰ ਦੀਆਂ ਜੌਬਸ ਹੈਗੀਆਂ, ਟੈਕ ਜੌਬਸ ਹੈਗੀਆਂ ਜਾਂ ਹੋਰ ਜੌਬਸ ਹੈਗੀਆਂ, ਉਹ ਡਿਫਰੈਂਟ ਮੁੱਦਾ ਹੈਗਾ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ELD ਮੈਨੀਪੂਲੇਸ਼ਨ ਜਿਹੜੀ ਹੈ ਟਰਕਿੰਗ ਨਾਲ ਰਿਲੇਟਡ ਹੀ ਕਹਿ ਰਹੇ, ਜਿਹੜੇ ਟਰਕਿੰਗ ਦੀ ਜਿਹੜੀ ਹੈਗੀ ਹੈ ਨਾ ਉਹਨਾਂ ਦੀ ਡਿਸਪੈਚ ਸਰਵਿਸ ਜਾਂ ਜਿੰਨੀ ਵੀ ਹੈਗੀ ਉਹਦੀ ਗੱਲ ਕਰ ਰਿਹਾ ਸੀਗਾ ਜੀ। ਉਹ ਬਾਹਰੋਂ ਹੀ ਹੋ ਰਹੀ ਹੈ ਨਾ ਡਿਸਪੈਚ, ਜਿੰਨੀ ਉਹਨਾਂ ਦਾ ਹੈਗੀ ਆ। ਮੈਂ ਬਿਲਕੁਲ ਮੰਨ ਗਿਆ ਤੁਹਾਡੀ ਗੱਲ, ਕਿਉਂਕਿ ਜਿੰਨੀ ਉਹਨਾਂ ਦੀ ਆਪਣਾ ਐਪ ਤੇ ਕੋਈ ਇਸ਼ੂ ਆਉਂਦਾ, ਜਿੰਨੀ ਵੀ ਕਾਲਸ ਆਪਾਂ IRS ਖਨੀ ਕਹਿੰਦੇ ਆ ਉਹ ਕੀ ਉਹਨਾਂ ਨੂੰ ਕਾਲ ਲਾਉਂਦੇ ਆ ਨਾ, ਉਹ ਸਾਰੀ ਉਹ ਇੰਡੀਆ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਆਉਂਦੀ ਹੈ ਜੀ। ਬਿਲਕੁਲ ਇਸ ਵੇਲੇ ਮੋਸਟਲੀ ਜਿੰਨੀਆਂ ਕੰਪਨੀਆਂ ਹੈਗੀਆਂ ਸਾਰਿਆਂ ਦਾ ਕਾਲ ਸੈਂਟਰ ਜਿਹੜੇ ਆ ਉਹ ਆਊਟ ਆਫ ਕੰਟਰੀ ਹੈਗੇ ਆ, ਕਿ ਸਾਰਿਆਂ ਦੀਆਂ ਟੈਕ ਸਪੋਰਟ ਆਊਟ ਆਫ ਕੰਟਰੀ ਹੈਗੀਆਂ। ਮੇਰੇ ਖਿਆਲ ਬੈਂਕਸ ਤੋਂ ਲੈ ਕੇ ਤੁਸੀਂ ਕੋਈ ਵੀ ਅੱਜ ਦੀ ਤਰੀਕ ਦੇ ਵਿੱਚ ਲੈ ਲਓ, ਹਰ ਬੰਦੇ ਦਾ ਜਿਹੜਾ, ਹਰ ਕੰਪਨੀ ਦਾ ਜਿਹੜਾ ਕਾਲ ਸੈਂਟਰ ਹੈਗਾ ਉਹ ਆਊਟ ਆਫ ਕੰਟਰੀ ਹੈਗਾ। ਫਿਰ ਤਾਂ ਇਹਦਾ ਮਤਲਬ ਫਿਰ ਸਾਰਿਆਂ ਨੂੰ ਅਲਾਉਡ ਹੀ ਆ? ਨਹੀਂ ਰਾਜਕਿਰਨ, ਆਪਾਂ ਦੋ ਚੀਜ਼ਾਂ ਮਿਕਸ ਕਰ ਰਹੇ ਹਾਂ। ਆਪਾਂ ਇੱਕ ਚੀਜ਼ ਜਿਹੜੀ ਹੈਗੀ ਆ ਕਾਲ ਸੈਂਟਰ ਦੀ ਜੌਬ ਜਿਹੜੀ ਆ ਉਹ ਡਿਫਰੈਂਟ ਹੈਗੀ। ਨਹੀਂ, ਜਿੱਦਾਂ ਕਹਿੰਦੇ ਵੀ ਹੁਣ ਡਿਸਪੈਚ ਵਾਲੀਆਂ ਕਾਲਾਂ ਵੀ ਬਾਹਰੋਂ ਆਉਂਦੀਆਂ, ਫਿਰ ਉਹਦੇ ਵਿੱਚ ਤੇ ਦੂਜਿਆਂ 'ਚ ਕੀ ਫਰਕ ਆ? ਨਹੀਂ ਦੇਖੋ, ਡਿਸਪੈਚ ਸਰਵਿਸਿਜ਼ ਦੀਆਂ ਕਾਲਾਂ ਬਾਹਰੋਂ ਆਉਂਦੀਆਂ, ਆਈ ਟੋਟਲੀ ਐਗਰੀ, ਠੀਕ ਹੈ ਨਾ। ਇੱਕ ਚੀਜ਼ ਹੁੰਦੀ ਆ ਕਿ ਜਿੱਥੇ ਇੱਕ ਜਿਹੜਾ ਸਿਸਟਮ ਆ ਉਹ ਕ੍ਰੀਏਟ ਕੀਤਾ ਗਿਆ ਹੈਗਾ। ਕਈ ਹੁਣ ਜਿਹੜੀਆਂ ਦੇਖੋ ਤੁਹਾਡੇ ਕੀ ਚੀਜ਼ ਹੈ ਕਿ ਜਿਹੜੀਆਂ ਐਮਾਜ਼ੋਨ ਦੀਆਂ ਕਾਲਸ ਆ, ਜਾਂ ਤੁਹਾਡੇ ਕੀ ਚੀਜ਼ ਹੈ ਕਿ ਜਿਹੜੀਆਂ ਬੈਂਕ ਦੀਆਂ ਕਾਲਸ ਹੈਗੀਆਂ ਉਹ ਕਿਸੇ ਇੱਕ ਆਫਿਸ ਦੇ ਵਿੱਚ ਮੁਹਾਲੀ ਦੇ ਵਿੱਚੋਂ ਹੋ ਰਹੀਆਂ ਜਾਂ ਕਿਸੇ ਇੱਕ ਆਫਿਸ ਦੇ ਵਿੱਚ ਪਿੰਡੋਂ ਹੋ ਰਹੀਆਂ ਕਿਤੇ, ਉਹਦੇ ਵਿੱਚ ਇੱਕ
ਇੱਕ ਸਿਸਟਮ ਬਣਾ ਰੱਖਿਆ, ਉੱਥੇ ਇੱਕ ਸਿਸਟਮ ਕ੍ਰੀਏਟ ਕੀਤਾ ਜਾਂਦਾ ਆ, ਜਿੱਥੇ ਕਿ ਜਿਹੜੀ ਕੰਪਨੀ ਇੱਥੋਂ ਦੀ ਬਾਹਰਲੀ ਕੰਪਨੀ ਨੂੰ ਕੰਮ ਦਿੰਦੀ ਆ, ਉਹਦੇ ਲਈ ਸਟ੍ਰਿਕਟ ਗਾਈਡਲਾਈਨਸ ਹੁੰਦੀਆਂ ਕਿ ਉੱਥੇ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਮੈਂ ਕਹਿਣ ਦਾ ਮਤਲਬ ਆ ਵੀ ਜੇ ਕੋਈ ਉਸ ਤਰੀਕੇ ਦੇ ਨਾਲ ਕਰ ਦੇਵੇ ਫਿਰ ਅਲਾਉਡ ਆ, ਫਿਰ ਕੋਈ ਚੱਕਰ ਨਹੀਂ। ਨਹੀਂ, ਜੇ ਤਾਂ ਦੇਖੋ ਹੁਣ ਜਿਹੜਾ ਕਾਲ ਸੈਂਟਰ ਆ ਉਹਦੀ ਗੱਲ ਨਹੀਂ ਮੈਂ ਕਰ ਰਿਹਾ ਹੈਗਾ। ਕਾਲ ਸੈਂਟਰ ਦੀ ਡੈਫੀਨਿਟਲੀ ਰਾਜਕਾਰਨ ਸਿੰਘ ਜੀ ਜਿਵੇਂ ਕਹਿ ਰਹੇ ਨੇ, ਮੇਰਾ ਕਾਲ ਸੈਂਟਰ ਤਾਂ ਇੱਕ ਹੋ ਗਿਆ ਨਾ, ਜੇ ਕਿਸੇ ਨੇ ਕੋਈ ਚੀਜ਼ ਖਰੀਦੀ ਵੇਚੀ ਉਹ ਗੱਲ ਹੋਈ ਵੀ ਕੋਈ ਸਪੋਰਟ ਦੇ ਲਈ ਆਏ ਜਿੰਨੇ ਡਰਾਈਵਰ ਨੇ ਨਾ, ਜਿੰਨੇ ਡਰਾਈਵਰ ਆ ਟਰੱਕਿੰਗ ਲਾਈਨ ਦੇ ਵਿੱਚ ਐਮਾਜ਼ੋਨ ਦੇ ਲੋਡ ਪੁੱਲ ਕਰਦੇ ਆ, ਜੇ ਉਹਨਾਂ ਨੂੰ ਕੋਈ ਇਸ਼ੂ ਆਉਂਦਾ ਵਾ, ਉਹਨਾਂ ਦੀ ਜਿਹੜੀ ਕਾਲ ਆਉਂਦੀ ਆ 95% ਜਿਹੜੀ ਕਾਲ ਆ ਉਹ ਇੰਡੀਆ ਤੋਂ ਜਾਂ ਬਾਹਰਲੇ ਕੰਟਰੀਆਂ ਤੋਂ ਆਉਂਦੀ ਹੈ, ਕਿਉਂਕਿ ਉਹਨਾਂ ਦੀ ਅੰਗਰੇਜ਼ੀ ਦੱਸਦੀ ਆ, ਉਹਨਾਂ ਦੇ ਪਿੱਛੇ ਕੁੱਤੇ, ਗਾਵਾਂ, ਕੁੱਕੜ ਸਾਰਾ ਕੁਝ ਸੁਣਦੇ ਰਹਿੰਦੇ ਆ ਸਾਨੂੰ। ਜੇ ਮੈਂ ਵੀ ਕਈ ਵਾਰ ਐਮਾਜ਼ੋਨ ਦਾ ਕਰਾਂ ਨਾ ਤਾਂ ਮੈਨੂੰ ਉਹ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਕਾਲਸ ਸਾਰੀ ਜਿੰਨੀ ਡਰਾਈਵਿੰਗ ਨਾਲ ਰਿਲੇਟਡ ਹੀ ਆ ਜੀ। ਮੇਰਾ ਉਹ ਸੀਗਾ ਕੁਐਸਚਨ। ਨਹੀਂ ਆਈ ਟੋਟਲੀ ਐਗਰੀ। ਉਹ ਜਿਹੜਾ ਕੰਮ ਹੈ ਨਾ, ਉਹ ਫਿਰ ਅਗੇਨ ਦੈਟ ਇਜ਼ ਅ ਬੈਕ ਐਂਡ ਆਫਿਸ ਵਰਕ। ਉੱਥੇ ਐਮਾਜ਼ੋਨ ਦਾ ਕੋਈ ਵੀ ਜਿਹੜਾ ਆਊਟਸਾਈਡ ਕੰਟਰੀ ਦੇ ਵਿੱਚ ਬੈਠਾ ਬੰਦਾ ਆ, ਉਹ ਤੁਹਾਡੀ ELD ਨਾਲ ਜਾਂ ਤੁਹਾਡੇ ਕਿਸੇ ਡਿਵਾਈਸ ਨਾਲ ਛੇੜਖਾਨੀ ਨਹੀਂ ਕਰ ਰਿਹਾ ਹੈਗਾ, ਉਹ ਸਿਰਫ ਤੁਹਾਨੂੰ ਕਸਟਮਰ ਸਰਵਿਸ ਦੇ ਰਿਹਾ ਹੈਗਾ ਡਰਾਈਵਰ ਨੂੰ। ਸੋ ਮੈਂ ਕੋਈ ਐਮਾਜ਼ੋਨ ਦੇ ਹੱਕ 'ਚ ਨਹੀਂ ਗਾ ਜਾਂ ਉਹੋ ਜਿਹੀਆਂ ਚੀਜ਼ਾਂ ਦੇ ਵਿੱਚ ਹੱਕ 'ਚ ਨਹੀਂ ਹੈਗਾ। ਆਮ ਜਸਟ ਟਰਾਈਂਗ ਟੂ ਡਿਫਰੈਂਸ਼ੀਏਟ ਕਿ ਜਿਹੜਾ ਲਾਅ ਇਸ ਵੇਲੇ ਇੰਟਰੋਡਿਊਸ ਹੋਇਆ ਉਹਦੇ 'ਚ ਕੀ ਕਿਹਾ ਜਾ ਰਿਹਾ, ਤੇ ਆਪਾਂ ਜਿਹੜੀ ਗੱਲ ਕਰ ਰਹੇ ਆਪਾਂ ਕਿਹੜੀ ਕਰ ਰਹੇ ਹੈਗੇ। ਡੈਫੀਨਿਟਲੀ ਮੈਂ ਅੰਡਰਸਟੈਂਡ ਕਰਦਾ ਕਿ ਤੁਹਾਡੀ ਗੱਲ। ਮੈਨੂੰ ਕਈ ਵਾਰੀ ਸਾਨੂੰ ਖੁਦ ਨੂੰ ਫਰਸਟ੍ਰੇਸ਼ਨ ਹੋ ਜਾਂਦੀ ਹੈ। ਇੱਥੇ ਸਾਡੇ ਜਿਹੜੀ ਲੈਬਸ ਹੈਗੀਆਂ ਜਿਹਨਾਂ ਨਾਲ ਅਸੀਂ ਕੰਮ ਕਰਦੇ ਹਾਂ, ਲੈਬਸ ਦੇ ਆਫਿਸ ਜਿਹੜੇ ਆ ਉਹ ਆਊਟ ਆਫ ਕੰਟਰੀ ਹੈਗੇ ਆ। ਲੈਬਸ ਦੀਆਂ ਜਿਹੜੀਆਂ ਕਸਟਮਰ ਸਰਵਿਸ ਹੈ, ਸਾਨੂੰ ਕਈ ਵਾਰੀ ਉਹਨਾਂ ਦੀ ਫਿਲੀਪੀਨਸ 'ਚੋਂ ਕਸਟਮਰ ਸਰਵਿਸ ਆਉਂਦੀ ਹੈ, ਕਈ ਵਾਰੀ ਗੱਲ ਹੀ ਨਹੀਂ ਸਮਝ ਆਉਂਦੀ ਉਹਨਾਂ ਦੀ ਕੀ ਕਰ ਰਹੇ, ਜਾਂ ਉਹ ਸਾਡੀ ਗੱਲ ਨਹੀਂ ਸਮਝਦੇ। ਸੋ ਇਹ ਸਿਚੁਏਸ਼ਨ ਸਾਰਿਆਂ ਦੇ ਨਾਲ ਹੀ, ਇਹ ਜਿਹੜੀ ਕਸਟਮਰ ਸਰਵਿਸ ਦੀ ਸਿਚੁਏਸ਼ਨ ਹੈ, ਡੈਫੀਨਿਟਲੀ ਯੂ ਆਰ ਰਾਈਟ। ਦੂਜਾ ਕੁਐਸਚਨ ਦੱਸਿਓ, ਦੂਜਾ ਕੁਐਸਚਨ ਕੀ ਸੀਗਾ? ਦੂਜਾ ਕੁਐਸਚਨ ਇਹ ਆ ਵੀ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਆਈ ਹੈ ਜਿਹੜੇ ਤਾਂ CDL ਤੋਂ ਬਿਨਾਂ ਵੀ ਸਾਡੇ ਬੱਚੇ ਨਵੇਂ ਆਏ ਨੇ, ਉਹਨਾਂ ਨੂੰ ਚਾਹੇ ਕਾਰ ਦਾ, ਕੱਲ ਮੇਰੇ ਇੱਕ ਰਿਲੇਟਿਵ ਦੇ ਮੈਂ ਕੋਲ ਸੀਗਾ ਤੇ ਉਹਨੇ ਮੈਨੂੰ ਲੈਟਰ ਦਿਖਾਈ, ਉਹਨੇ ਕਾਰ ਦਾ ਲਾਇਸੈਂਸ ਹੀ ਆ ਉਹਦੇ ਕੋਲੇ, ਤੇ ਉਹਨੂੰ ਵੀ ਮਤਲਬ ਵਰਕ ਪਰਮਿਟ ਵਾਲਿਆਂ ਨੂੰ ਲੈਟਰਾਂ ਆ ਗਈਆਂ ਕਿ ਤੁਹਾਡੇ ਕੋਲੇ 30 ਡੇਜ਼ ਦੇ ਵਿੱਚ ਤੁਸੀਂ ਰਿਪੋਰਟ ਕਰੋ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਵੈਲਿਡ ਨਹੀਂ ਹੈਗਾ ਆਫਟਰ 30 ਡੇਜ਼, ਹਨਾ। ਤੇ ਇਹਦਾ ਵੀ ਕੋਈ ਆਈ ਹੈ ਤੁਹਾਡੇ ਕੋਲ ਜੀ ਰਿਪੋਰਟ, ਵੀ ਜ਼ਿਆਦਾ ਆ ਰਹੀਆਂ ਜਾਂ ਕਿਵੇਂ ਹੈ ਜੀ? ਨਹੀਂ, ਮੇਰੇ ਕੋਲ ਅਜੇ ਕਾਰ ਲਾਇਸੈਂਸ ਦੇ ਲਈ ਕੁਝ ਨਹੀਂ ਆਇਆ ਹੈਗਾ ਜੀ। ਆਈ ਹੈਵਨਟ ਹਰਡ ਐਨੀਥਿੰਗ ਕਿ ਕਾਰ ਲਾਇਸੈਂਸ ਵਾਲਿਆਂ ਨੂੰ ਕੋਈ ਲੈਟਰ ਆਈ ਹੈ। ਜਿਨ੍ਹਾਂ ਦੇ CDL ਕੈਂਸਲ ਹੋਏ ਆ ਉਹਨਾਂ ਨੂੰ ਤੁਸੀਂ ਕਹਿ ਰਹੇ ਆ, ਉਹਨਾਂ ਦੇ ਲਈ ਆਇਆ ਜਾਂ ਡਿਫਰੈਂਟ ਵੱਖਰਾ ਹੈ ਕੋਈ? ਉਹਦੇ ਕੋਲੇ CDL ਹੈ ਹੀ ਨਹੀਂ ਸੀਗਾ ਜੀ। ਉਹਨੇ ਹਲੇ ਬੱਚੇ ਨੇ, ਕਿਉਂਕਿ ਉਦੋਂ ਜਦੋਂ ਤੇ ਉਹਨੂੰ ਵਰਕ ਪਰਮਿਟ ਮਿਲਿਆ ਸੀ ਉਦੋਂ ਤੇ ਉਹਨੇ ਕਾਰ ਦਾ ਹੀ ਲਾਇਸੈਂਸ ਲਿਆ ਸੀ ਕੁਝ ਮਹੀਨੇ ਪਹਿਲਾਂ, ਪਰ ਉਹਨੂੰ ਕੱਲ ਲੈਟਰ ਆ ਗਈ ਕਿ ਤੇਰੀ ਜਿਹੜਾ ਤੂੰ ਆ ਕੇ ਤੇਰਾ ਜਿਹੜਾ ਰਿਟਨ ਟੈਸਟ ਆ ਉਹ ਦੁਬਾਰਾ ਦੇਣਾ ਪੈਣਾ ਵਾ, ਨਹੀਂ ਤੇਰਾ 30 ਦਿਨਾਂ ਦੇ ਵਿੱਚ ਜਿਹੜਾ ਲਾਇਸੈਂਸ ਆ ਉਹ ਕੈਂਸਲ ਹੈਗਾ ਜੀ। ਕੀ ਉਹਨੇ AB 60 ਅੰਡਰ ਲਿਆ ਸੀਗਾ? ਵਰਕ ਪਰਮਿਟ ਆ ਜੀ। ਹੁਣ ਇਹ ਤੁਸੀਂ ਦੇਖ ਲਓ ਵੀ ਆਮ ਜਿਵੇਂ ਆਪਣੇ ਬੱਚੇ ਆਉਂਦੇ ਆ ਬਾਰਡਰ ਕ੍ਰਾਸ ਕਰਕੇ, ਸੇਮ ਉਸੇ ਸਿਚੁਏਸ਼ਨ 'ਚ ਆਇਆ ਹੋਇਆ ਜੀ। ਮੈਂ ਤਾਂ ਇਹ ਕਹੂੰਗਾ ਇੱਥੇ ਵੀ ਥੈਂਕ ਯੂ DMV, ਤੁਸੀਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰੀ ਜਾ ਰਹੇ ਹੋ। ਹੋਰ ਉੱਥੇ ਤੁਸੀਂ ਕੀ ਕਰਨਾ? ਕਿਸੇ ਨੂੰ ਉਹਨਾਂ ਦੇ ਕੁਛ ਨਹੀਂ ਪਤਾ ਲੱਗ ਰਿਹਾ ਵੀ ਲੋਕਾਂ ਦਾ ਧੂੰਆਂ ਕੱਢ ਕੇ ਰੱਖਿਆ ਪਿਆ ਇਹਨਾਂ ਨੇ। ਕਦੀ ਕੁਛ ਕਰ ਦਿੰਦੇ, ਕਦੀ ਕੁਛ ਕਰ ਦਿੰਦੇ। ਜਿਹਦਾ ਨਹੀਂ ਕੈਂਸਲ ਕਰਨਾ ਉਹਦਾ ਵੀ ਕਰ ਦਿੰਦੇ, ਜਿਹਦਾ ਕਰਨ ਵਾਲਾ ਉਹਨੂੰ ਕਹਿੰਦੇ ਵੀ ਚੱਲ ਚੱਕੀ ਚੱਲ ਵੱਟੇ। ਸੋ ਇਹਦਾ DMV ਦੇ ਸਿਰ ਹੀ ਸਿਹਰਾ ਜਾਊ ਮੈਨੂੰ ਲੱਗਦਾ। ਨਹੀਂ ਰਾਜਕਰਨ, ਹੋਰ ਵੀ ਗੱਲ ਹੈਗੀ ਆ। DMV ਨੇ ਕੱਲ ਅਨਾਉਂਸ ਕੀਤਾ ਹੈ, ਉਹਨਾਂ ਨੇ ਡਿਜੀਟਲ ID ਬਣਾਤੀ, ਡਿਜੀਟਲ ਲਾਇਸੈਂਸ ਬਣਾਤਾ। ਹੁਣ ਤੁਸੀਂ ਆਪਣੇ ਉਹ ਤਾਂ ਚਲੋ ਬਹੁਤ ਚਿਰ ਦਾ, ਮੇਰੇ ਕੋਲ ਕਈ ਮਹੀਨਿਆਂ ਦਾ ਮੇਰੇ ਕੋਲ MDL ਜਿਹੜਾ ਉਹਨਾਂ ਦੀ ਜਿਹੜੀ ਐਪ ਸੀਗੀ। ਨਹੀਂ, ਤਰੱਕੀ ਤਾਂ ਬਥੇਰੀ ਆ, ਯੂ ਨੋ ਆਈ ਮੀਨ। ਹੁਣ ਨਹੀਂ ਪਤਾ ਵੀ ਸਾਡੇ ਜਦੋਂ ਕਿਸੇ CHP ਵਾਲੇ ਨੇ ਜਾਂ ਪੁਲਿਸ ਵਾਲੇ ਨੇ ਰੋਕਣਾ, ਉਹਨੂੰ ਮੰਨਣਾ ਉਹਨਾਂ ਨੇ ਕਿ ਨਹੀਂ ਮੰਨਣਾ, ਉਹ ਵੱਖਰੀ ਗੱਲ ਆ। ਉਹ ਜਦੋਂ ਕੋਈ ਟੱਕਰਨਗੇ ਉਦੋਂ ਪਤਾ ਲੱਗੂਗਾ। ਰਾਜਕਰਨ ਸਿੰਘ ਜੀ, ਇੱਕ ਬੇਨਤੀ ਹੋਰ ਕਰ ਹਾਂਜੀ ਜ਼ਰੂਰ। ਮੈਂ ਨਾ ਜਿੰਨੇ ਵੀ ਸਾਡੇ CDL ਭਰਾ ਨੇ ਸੁਣ ਰਹੇ ਨੇ, ਉਹ ਜ਼ਰੂਰ ਆਪਣੀ ਅਪਡੇਟ ਦੇਣ। ਮੈਂ ਮਹਿਸੂਸ ਕਰਨ ਲੱਗ ਗਿਆ ਜੀ ਵੀ ਪਿਛਲੇ ਕੁਝ ਸਮੇਂ ਤੋਂ, ਚਾਹੇ ਪਹਿਲਾਂ ਤਾਂ ਇਕੱਲੇ ਗੋਰੇ ਨਹੀਂ, ਮੈਕਸੀਕਨ ਲੋਕ ਵੀ ਕਾਫੀ ਹੇਟ ਵਧੀ ਆ। ਕਿਉਂਕਿ ਮੈਂ ਲੋਕਲ ਲੋਡ ਲਾ ਕੇ ਜਾ ਕੇ ਕਈ ਵਾਰ ਦਿੰਦਾ ਹੁੰਦਾ, ਮੈਂ ਮਹਿਸੂਸ ਕਰਦਾ ਵੀ ਜਿੱਥੇ ਅਸੀਂ ਪੱਕੇ ਲੋਡ ਵੀ ਲਾਉਂਦੇ ਆ ਨਾ, ਉੱਥੇ ਵੀ ਕਈ ਵਾਰ ਜਿਹੜੀ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਪਿਛਲੇ ਕੁਝ ਸਮੇਂ ਤੋਂ ਕਾਫੀ ਫਰਕ ਪਿਆ ਵਾ। ਉਹਦੇ ਵਾਸਤੇ ਮੈਂ ਸਾਡੇ ਭਾਈਚਾਰੇ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਆਪ ਨੂੰ ਪੂਰਾ ਡਿਸਪਲਿਨ 'ਚ ਰੱਖੋ। ਆਪਣੇ ਆਪ ਨੂੰ ਜਿਹੜੀਆਂ ਚੀਜ਼ਾਂ ਜਿੱਥੇ ਜੋ ਸਹੀ ਹੋਣਾ ਚਾਹੀਦਾ, ਜਿਹੜੀ ਹਮੇਸ਼ਾ ਵਾਰ-ਵਾਰ ਆਪਾਂ ਗੱਲਾਂ ਨਾ ਕਰੀਏ। ਸਭ ਨੂੰ ਪਤਾ
ਸਾਫ਼ ਸੁਥਰੇ ਕੱਪੜੇ ਪਾ ਕੇ ਜਾਓ, ਜਿੱਥੇ ਟਰੱਕ ਪਾਰਕ ਕਰਨਾ ਪਾਰਕ ਕਰੋ, ਜਿੱਥੇ ਨਹੀਂ ਕਰਨਾ ਉੱਥੇ ਨਾ ਕਰੋ, ਜਿੱਥੇ ਜਾ ਕੇ ਜਿਹੜੇ ਰੂਲਾਂ ਅਨੁਸਾਰ ਆਪਾਂ ਕਰੀਏ, ਤਾਂ ਜੋ ਜਿਹੜੀ ਇਹ ਸਿਸਟਮ ਦੇ ਵਿੱਚ ਸਾਡੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਆਪਾਂ ਹੈਂਡਲ ਕਰ ਸਕੀਏ ਜੀ। ਕਾਮ ਰਹੋ, ਲੜਨ ਵਾਲੀ ਕੋਈ ਲੋੜ ਨਹੀਂ ਹੈਗੀ। ਇਹ ਚੀਜ਼ ਤਾਂ ਬਹੁਤ ਧਿਆਨ ਜੀ ਕਈ ਵਾਰ ਦੇਖੋ ਗੱਲ ਇਹ ਦੋ ਕਾਰਨ ਆ। ਇੱਕ ਤਾਂ ਇਹ ਕਾਰਨ ਆ ਵੀ ਕਈ ਵਾਰ ਇਸ਼ੂ ਜਦੋਂ ਵੱਧ ਜਾਵੇ, ਜਿਵੇਂ ਹੁਣ ਪਰਸੋਂ ਮੇਰੇ ਨਾਲ ਹੋਇਆ ਜੀ, ਮੈਂ ਲੋਡ ਲਾਉਣ ਗਿਆ ਇੱਥੇ ਰਿਪਨ ਡਾਇਮੰਡ ਪੈਟ ਫੂਡ ਵਾਲੇ ਨੇ, ਤਕਰੀਬਨ 15 ਸਾਲ ਤੋਂ ਅਸੀਂ ਲੋਡ ਲਾਉਂਦੇ ਆ ਰਹੇ ਹਾਂ। ਕਈ ਵਾਰ ਡਰਾਈਵਰ ਵੀ ਚਲੇ ਜਾਂਦੇ, ਕਈ ਵਾਰ ਆਪ ਵੀ ਚਲੇ ਜਾਈਦਾ। ਉੱਥੇ ਹੁਣ ਮੈਨੂੰ ਮਤਲਬ ਉਹਨਾਂ ਦੀ ਜਿਹੜਾ ਵਿੰਡੋ ਟਾਈਮ ਆ ਉਹ 2 ਘੰਟਿਆਂ 'ਚ ਚਲੋ ਇਹਨਾਂ ਨੇ ਖਾਲੀ ਕਰਕੇ ਦੇਣਾ ਹੁੰਦਾ, ਆਮ 20-25 ਮਿੰਟ ਬਾਅਦ ਉਹ ਡੋਰ ਦੇ ਦਿੰਦੇ। ਜਦੋਂ ਮੈਂ ਉਹਨੂੰ ਪੇਪਰ ਫੜਾ ਕੇ ਆਇਆ, ਮੈਨੂੰ ਉਦੋਂ ਹੀ ਉਹਦਾ ਜਿਹੜਾ ਬਿਹੇਵ ਸੀਗਾ ਉਹ ਠੀਕ ਨਹੀਂ ਲੱਗਿਆ। ਮੈਨੂੰ ਲੱਗਿਆ ਵੀ ਐਵੇਂ ਹੀ ਇਹਨੇ ਉਹ ਕੀਤਾ। ਚਲੋ ਮੈਂ 1 ਘੰਟਾ 15 ਮਿੰਟ ਡੀਕਣ ਤੋਂ ਬਾਅਦ ਜਾ ਕੇ, ਕਿਉਂਕਿ ਨਵਾਂ ਲੋਡ ਬੁੱਕ ਕੀਤਾ ਹੁੰਦਾ, ਸਲੀਨਸ ਨੂੰ ਜਾਣਾ ਸੀ ਚੱਕਣ, ਮੈਂ ਵਿੰਡੋ ਤੇ ਜਾ ਕੇ ਪੁੱਛਿਆ, ਉਹ ਬੰਦੇ ਨੇ ਮੈਨੂੰ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਮੈਂ ਕਿਹਾ ਵੀ ਚਲੋ ਕੋਈ ਨਹੀਂ, ਮੈਂ ਸਮਝ ਗਿਆ ਸੀ ਵੀ ਇਹ ਕੀ ਕਰਦਾ। ਸੈਕਿੰਡ ਮੈਂ ਫਿਰ 20 ਮਿੰਟ ਬਾਅਦ ਗਿਆ ਤਾਂ ਉੱਥੇ ਨਵਾਂ ਬੰਦਾ ਆ ਚੁੱਕਿਆ ਸੀ। ਉਹ ਮੈਨੂੰ ਕਹਿੰਦਾ ਵੀ ਮੈਂ ਇਹਨੂੰ ਸੀਲ ਲਾ ਦੇਵਾਂ, ਜਿਹੜਾ ਮੈਂ ਲੋਡ ਲੱਦਿਆ ਮੈਂ ਤੈਨੂੰ ਆ ਕੇ ਗੱਲ ਕਰਦਾ। ਮੈਂ ਸਟੋਰੀ ਤਾਂ ਸੁਣਾਉਣ ਲੱਗਿਆ ਵੀ ਕਈ ਵਾਰ ਆਰਗੂਮੈਂਟ ਕਰਨਾ ਪੈਂਦਾ। ਹਾਂਜੀ। ਉਹ ਮੈਨੂੰ ਬੰਦਾ ਆ ਕੇ ਜਦੋਂ ਜਿਹੜਾ ਸੀਲ ਲਾ ਕੇ ਆਇਆ ਸੀ, ਉਹਨੇ ਆ ਕੇ ਮੈਨੂੰ ਪੁੱਛਿਆ, ਕਹਿੰਦਾ ਵੀ ਪੇਪਰ ਵਰਕ ਕਿੱਥੇ ਤੇਰਾ? ਮੈਂ ਕਿਹਾ ਪੇਪਰ ਵਰਕ ਤਾਂ ਮੈਂ ਉਹਨੂੰ ਦੂਜੇ ਬੰਦੇ ਨੂੰ ਫੜਾਤਾ ਸੀ, ਉਹਨੇ ਉਹ ਪਿੱਛੇ ਰੱਖਿਆ, ਉਹਨੇ ਉਹ ਪੇਪਰ ਚੱਕ ਲਏ। ਜਦੋਂ ਉਹਨੇ ਪੇਪਰ ਚੱਕੇ, ਜਿਹਨੂੰ ਮੈਂ ਫੜਾਇਆ ਸੀ ਪਹਿਲੇ ਬੰਦੇ ਨੂੰ, ਉਹ ਮੇਰੇ ਨਾਲ ਬੜਾ ਔਖਾ ਹੋ ਗਿਆ। ਪਹਿਲਾਂ ਤੈਨੂੰ ਇੱਕ ਵਾਰੀ ਕਹਿੰਦਾ ਟਰੱਕ 'ਚ ਵੇਟ ਕਰ, ਤੂੰ ਕਹਿੰਦਾ ਕਿਵੇਂ ਆ ਗਿਆ? ਮੈਂ ਕਿਹਾ ਮੈਂ ਤੈਨੂੰ ਪੁੱਛਿਆ, ਮੈਨੂੰ ਉਹਨੇ ਨੂੰ ਵਿੰਡੋ ਤੇ ਆ ਕੇ ਮੇਰਾ ਹੱਕ ਆ, ਮੇਰਾ ਰਾਈਟਸ ਆ, ਮੇਰਾ ਬ੍ਰੋਕਰ ਪੁੱਛ ਰਿਹਾ ਕਿੰਨੇ ਵਜੇ ਖਾਲੀ ਹੋਏਗਾ, ਮੈਂ ਉਹਨੂੰ ਅਪਡੇਟ ਦੇਣੀ ਆ। ਮੈਂ ਇੱਕ ਘੰਟਾ, ਮੈਨੂੰ ਇਸ ਟਾਈਮ 40 ਮਿੰਟ ਹੋ ਚੁੱਕੇ ਨੇ, ਤੂੰ ਮੈਨੂੰ ਡੋਰ ਨਹੀਂ ਦੇ ਰਿਹਾ, ਤੇ ਤੂੰ ਦੱਸ ਰੀਜ਼ਨ ਦੇ ਮੈਨੂੰ, ਤੂੰ ਪੇਪਰ ਤੱਕ ਨਹੀਂ ਉੱਥੇ ਦੱਸੇ। ਤੇ ਚਲੋ ਮੈਂ ਗੱਲ ਕਹਿਣ ਤੋਂ ਭਾਵ ਕੀ ਹੈ ਕਿ ਉੱਥੇ ਉੱਚੀ ਬੋਲਿਆ, ਫਿਰ ਮੈਂ ਵੀ ਉਸੇ ਉੱਚੀ ਆਵਾਜ਼ 'ਚ ਉਹਦੇ ਨਾਲ ਗੱਲਬਾਤ ਕੀਤੀ ਹੈ ਨਾ, ਕਿਉਂਕਿ ਕਈ ਵਾਰ ਸਾਡੇ ਭਾਈਚਾਰੇ ਨੂੰ ਇੰਗਲਿਸ਼ ਦੀ ਪ੍ਰੋਬਲਮ ਜ਼ਿਆਦਾ ਵਾ, ਤੇ ਉੱਥੇ ਫਿਰ ਚੁੱਪ ਕਰਦੇ ਆ ਤਾਂ ਜ਼ਿਆਦਾ ਵਾ। ਫਿਰ ਜੀ ਉਹ ਰੇਲ ਬਣਾਈ, ਮੈਂ ਕਿਹਾ ਵੀ ਆ ਜਾ ਤੂੰ ਸਿੱਧਾ ਹੋ ਲਾ। ਹੁਣ ਉੱਥੇ ਮੈਨੂੰ ਹੀ ਸਮਝਦਾ ਵੀ ਮੈਨੂੰ ਉੱਥੇ ਰੁਕਣਾ ਜਾਂ ਚੁੱਪ ਕਰਨਾ ਬਣਦਾ, ਕਿਉਂਕਿ ਮੇਰੇ ਰਾਈਟਸ ਨੇ, ਮੈਨੂੰ ਪਤਾ ਵਾ। ਤੇ ਜਦ ਨੂੰ ਉਹਨਾਂ ਨੇ ਕੀਤਾ ਜੀ, ਰਿਸੀਵਰ ਨੂੰ ਬੁਲਾ ਲਿਆ। ਕੁਦਰਤੀ ਜਿਹੜਾ ਰਿਸੀਵਰ ਆਇਆ, ਲੋਡਿੰਗ ਤੇ ਅਨਲੋਡਿੰਗ ਵਾਲੇ ਵੱਖਰੇ ਬੰਦੇ ਆ, ਉਹ ਆ ਕੇ ਮੈਨੂੰ ਕਹਿੰਦਾ ਤੂੰ ਉਹਨਾਂ ਨਾਲ ਗੁੱਸੇ ਹੋਇਆ ਵਾ। ਤੇ ਉਹ ਵੀ ਉਹਨੇ ਇੰਗਲਿਸ਼ 'ਚ ਹੀ ਗੱਲ ਕਰੀ, ਹਿੰਦੂ ਸੀ, ਆਪਣਾ ਕੁਮਾਰ ਲਿਖਿਆ ਸੀ ਉਹਦੀ ਸ਼ਰਟ ਤੇ ਮੈਂ ਕਿਹਾ ਵੀ ਤੈਨੂੰ ਲੱਗਦਾ ਮੈਂ ਕੀਤੀ ਆ? ਮੈਂ ਆਹ ਗੱਲ ਹੋਈ ਆ। ਉਹ ਕਹਿੰਦਾ ਮੈਨੂੰ ਤਾਂ ਕਿਸੇ ਨੇ ਰਿਪੋਰਟ ਹੀ ਨਹੀਂ ਕੀਤੀ ਵੀ ਤੂੰ ਆ ਗਿਆ ਟਰੱਕ। ਮੈਂ ਕਿਹਾ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਉਹ ਬੰਦੇ ਦਾ ਬਿਹੇਵ ਹੀ ਏਦਾਂ ਸੀ। ਚਲੋ ਜੀ, ਗੱਲ ਪਹਿਲਾਂ ਤਾਂ ਉਹਦੀ ਸੁਰ ਵੀ ਥੋੜੀ ਜਿਹੀ ਉੱਚੀ ਸੀ, ਕਿਉਂਕਿ ਉਹਨੇ ਇੰਪਲਾਈਆਂ ਦੇ ਪੱਖ ਦਾ ਹੀ ਰਹਿਣਾ ਸੀ। ਜਦੋਂ ਮੈਂ ਸਾਰੀ ਗੱਲ ਕਲੀਅਰ ਕੀਤੀ, ਮੈਂ ਸਟੈਂਡ ਤੇ ਪਰ ਰਿਹਾ ਕੂਲ, ਬੜੇ ਨਿਮਰਤਾ ਨਾਲ ਮੈਂ ਉਹਨਾਂ ਨਾਲ, ਮਤਲਬ ਉੱਚੀ ਆਵਾਜ਼ 'ਚ ਕਈ ਵਾਰ ਜਾਣਾ ਪਿਆ, ਪਰ ਗੱਲ ਮੇਰੇ ਸ਼ਬਦਾਂ ਤੇ ਪਕੜ ਸੀ ਮੇਰੀ। ਫਿਰ ਹੋਇਆ ਕਿ ਵੀ ਜਿਹੜੀ ਉਸ ਬੰਦੇ ਨੇ ਜਦੋਂ ਗੱਲ ਕੀਤੀ, ਤੇ ਉਹਨੇ ਪੇਪਰਾਂ ਤੇ ਮੈਨੂੰ ਕਹਿੰਦਾ ਟਾਈਮ ਲਿਖਾ। ਮੇਰੇ ਹੁਣ ਉੱਥੇ ਨਾ ਜਦੋਂ ਜੇ ਕਿਸੇ ਨੇ ਲਾਇਆ ਹੋਵੇ, ਉਹਨਾਂ ਦੇ ਸਕੇਲ ਕਰਨੀ ਪੈਂਦੀ ਆ, ਤੇ ਸਕੇਲ ਦੇ ਉੱਤੇ ਟਾਈਮ ਪੰਚ ਹੁੰਦਾ ਵਾ, ਤੇ ਮੇਰਾ 8:55 ਦਾ ਟਾਈਮ ਪੰਚ ਹੋਇਆ ਸੀ। 9 ਵਜੇ ਦਾ ਮੇਰਾ ਸਕੈਜੂਲ ਸੀ, ਤੇ ਮੈਨੂੰ 10:40 ਤੇ ਮੇਰੀ ਉਹਨਾਂ ਨਾਲ ਆਰਗੂਮੈਂਟ ਹੋ ਰਹੀ ਸੀ। ਮੈਂ ਕਿਹਾ ਵੀ ਟਾਈਮ ਦੇਖ, ਕਹਿੰਦਾ ਤੈਨੂੰ ਪਤਾ ਤੇਰੇ ਕੋਲ 2 ਘੰਟੇ ਆ? ਮੈਂ ਕਿਹਾ ਹਾਂ। ਮੈਨੂੰ 20 ਮਿੰਟਾਂ 'ਚ ਲਾ ਦੇਂਗਾ ਕਰ ਖਾਲੀ? ਮੈਨੂੰ ਕਹਿੰਦਾ ਜੀ, ਉਹ ਕਹਿੰਦੇ ਆ ਵੀ ਅਸੀਂ ਕੈਮਰੇ ਚੈੱਕ ਕਰਿਆ, ਤੂੰ ਤਾਂ ਆਇਆ ਹੀ ਹੁਣੇ ਆ। ਫਿਰ ਮੈਨੂੰ ਹੋਰ ਥੋੜਾ ਜਿਹਾ ਹੋ ਗਿਆ ਵੀ ਹੁਣ ਤਾਂ ਸਟੈਂਡ ਲੈਣਾ ਬਣਦਾ ਹੀ ਆ, ਵੀ ਬੰਦਾ ਝੂਠ ਬੋਲਦਾ। ਮੈਂ ਕਿਹਾ ਚੱਲ, ਮੈਂ ਚਲਿਆ ਗਿਆ ਵਿੰਡੋ ਤੇ ਦੁਆਰੇ। ਮੈਂ ਕਿਹਾ ਮੈਨੇਜਰ ਬੁਲਾਓ। ਫਿਰ ਉਹ ਭੱਜ ਗਿਆ, ਬੰਦਾ ਲੱਭੇ ਨਾ। ਫਿਰ ਉਹਨਾਂ ਨੇ ਮੈਨੇਜਰ ਬੁਲਾਇਆ ਨਹੀਂ, ਪਰ ਮੈਂ ਉਹਨੂੰ ਕਿਹਾ ਵੀ ਉਹ ਫਿਰ ਕਹਿੰਦਾ ਕਿ ਤੇਰਾ ਤਾਂ ਟਾਈਮ ਪੇਪਰ ਸ਼ੀਟ ਦਿਖਾ। ਮੈਂ ਕਿਹਾ ਲੈ, ਮੈਂ ਉਹਨੂੰ ਦਿਖਾਉਣੀ ਆ। ਉਹਨਾਂ ਨੇ ਜੀ ਸ਼ੀਟ ਸਿੱਟਤੀ, ਕਹਿੰਦਾ ਟਰੈਸ਼ 'ਚ ਸਿੱਟਤੀ। ਮੈਂ ਕਿਹਾ ਕਿਹੜੇ ਟਰੈਸ਼ 'ਚ ਸਿੱਟੀ ਆ? ਲਿਆ ਮੈਨੂੰ ਦਿਖਾ, ਮੈਂ ਚੱਕਦਾ ਜੇ ਤੈਨੂੰ ਚੱਕਣੀ ਔਖੀ ਲੱਗਦੀ ਆ। ਤੇ ਰਾਈਟ ਵੇ ਮੇਰੇ ਦਿਮਾਗ 'ਚ ਆ ਗਿਆ, ਮੈਂ ਫੋਨ ਕੱਢ ਲਿਆ। ਮੈਂ ਕਿਹਾ ਵੀ ਆ ਮੇਰੀ ਲੌਗ ਬੁੱਕ ਨਹੀਂ, FMCSA ਦੀ ਲੌਗ ਬੁੱਕ ਆ, ਮੈਂ ਤੇ ਟਾਈਮ ਚੇਂਜ ਨਹੀਂ ਕਰ ਸਕਦਾ। 8:55 ਦਾ ਮੇਰਾ ਇੱਥੇ ਔਨ ਡਿਊਟੀ ਪਈ ਹੋਈ ਆ। ਸੋ ਕਈ ਵਾਰ ਇਹ ਵੀ ਹੈ ਕਿ ਤੁਹਾਨੂੰ ਆਰਗੂਮੈਂਟ ਫਿਰ ਉਹ ਬੰਦਿਆਂ ਦੀ ਰੇਲ ਬਣਾਉਣੀ ਪੈਂਦੀ ਆ। ਜੇ ਨਹੀਂ ਚੁੱਪ ਕਰਨ ਲੱਗ ਜਾਗੇ ਨਾ ਜੀ, ਉਹ ਸਿਰ 'ਚ ਗਲੀਆਂ ਕਰਨਗੇ। ਕਈ ਵਾਰ ਕਰਨਾ ਪੈਂਦਾ। ਹਾਂ, ਜਿੱਥੇ ਤੁਸੀਂ ਗਲਤ ਹੋ ਉੱਥੇ ਸੌਰੀ ਕਹਿਣ 'ਚ ਵੀ ਕੋਈ ਹਰਜ ਨਹੀਂ, ਇਹ ਮੇਰਾ ਮੰਨਣਾ ਵਾ ਜੀ। ਥੈਂਕ ਯੂ ਜੀ। ਹਾਂਜੀ, ਧੰਨਵਾਦ ਵੀਰ ਜੀ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਜੀ। ਅਗਲੇ ਕਾਲਰ ਨੇ ਸਤਵਿੰਦਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਤਿੰਨਾਂ ਭਰਾਵਾਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਪਹਿਲਾਂ ਤਾਂ ਮੈਂ ਭਾਜੀ ਅੱਜ ਗੁਰੂਪ ਸਿੰਘ ਵਾਲੀ ਗੱਲ ਕਰਨਾ ਚਾਹੁੰਦਾ। ਜਿਵੇਂ ਉਹਨਾਂ ਕਿਹਾ ਵੀ ਇੱਕ ਵਰਕ ਪਰਮਿਟ ਵਾਲੇ ਦਾ ਉਹਨਾਂ ਨੇ ਲਾਇਸੈਂਸ ਖਤਮ ਹੈ 30 ਦਿਨਾਂ ਬਾਅਦ। ਹਾਂਜੀ, ਇਹ ਸੇਮ ਹੀ ਚੀਜ਼ ਮੇਰੀ ਵਾਈਫ ਨਾਲ ਹੋਈ ਜੀ। ਉਹਨਾਂ ਨੂੰ ਵੀ ਲੈਟਰ ਆ ਗਿਆ ਸੀ ਵੀ 30 ਦਿਨਾਂ ਬਾਅਦ ਤੁਹਾਡਾ ਲਾਇਸੈਂਸ ਤੁਹਾਡਾ ਸਸਪੈਂਡ ਹੈ ਵੀ।
ਉਹ ਫਿਰ ਦੁਬਾਰਾ ਆਪਾਂ ਨੂੰ ਉੱਥੇ ਜਾ ਕੇ DMV ਜਾ ਕੇ ਤੇ ਸਾਨੂੰ ਗ੍ਰੀਨ ਕਾਰਡ ਜਾ ਕੇ ਅਪਡੇਟ ਕਰਾਉਣਾ ਪਿਆ ਇਮੀਗ੍ਰੇਸ਼ਨ ਸਟੇਟਸ। ਤੇ ਇਹ ਰੈਗੂਲਰ ਲਾਇਸੈਂਸ ਸੀ, ਕਾਰ ਵਾਲਾ ਲਾਇਸੈਂਸ ਸੀ? ਹਾਂਜੀ ਕਾਰ ਦਾ ਹੀ ਸੀ। ਹਾਂਜੀ ਹਾਂਜੀ। ਤੇ ਦੂਸਰਾ ਮੈਂ ਭਾਜੀ ਰਮਨ ਨੂੰ ਸਵਾਲ ਪੁੱਛਣਾ ਚਾਹੁੰਦਾ ਵਾਂ ਵੀ ਮੈਂ ਸਿੰਗਲ ਓਨਰ ਆਪਰੇਟਰ ਹਾਂ ਤੇ ਜਿਹੜਾ ਮੇਰਾ ਬ੍ਰਦਰ ਹੈ ਉਹ ਵੀ ਸਿੰਗਲ ਓਨਰ ਆਪਰੇਟਰ ਹੈ, ਉਹ ਡਿਸਪੈਚ ਕਿਸੇ ਕੋਲ ਲੈਂਦਾ ਤੇ ਦੋਵੇਂ ਹੀ ਸੇਮ ਹੀ ਜਗ੍ਹਾ ਤੋਂ ਲੋਡ ਚੱਕਣੇ ਆ, ਲਗਭਗ ਸੇਮ ਹੀ ਮਿਲਾਂ ਤੇ ਉਹਦਾ ਔਰ ਮੇਰਾ ਲਗਭਗ 1500 ਤੋਂ 2200 ਤੱਕ ਦੇ ਰੇਟ ਦੇ ਵਿੱਚ ਫਰਕ ਹੈ ਇਸ ਟਾਈਮ। ਕਿਹਦਾ ਜ਼ਿਆਦਾ ਆ ਕਿਹਦਾ ਘੱਟ ਆ? ਮੇਰਾ ਕੋਲ ਡਿਸਪੈਚ ਲੈਂਦਾ ਉਹਦਾ 400-500 ਵਾਪਸੀ ਦਾ ਵੀ ਘੱਟ ਹੈ ਤੇ ਇਧਰੋਂ ਮਿਡ ਈਸਟ ਨੂੰ ਜਾਣ ਲੱਗੇ ਇਧਰੋਂ ਵੀ 1500 ਤੋਂ 2200 ਤੱਕ ਦਾ ਫਰਕ ਹੈ। ਇਹਨੂੰ ਟਰੱਕਿੰਗ ਨਹੀਂ ਰਮਨ ਜੀ, ਇਹਨੂੰ ਟਰੱਕਿੰਗ ਚ ਕਨਵੀਨੀਅੰਸ ਫੀਸ ਤੇ ਨਹੀਂ ਕਹਿੰਦੇ? ਤੇ ਮੈਂ ਭਾਜੀ ਰਮਨ ਨੂੰ ਸਿਰਫ ਇਹ ਪੁੱਛਣਾ ਚਾਹੁੰਦਾ ਵਾਂ ਵੀ ਮੈਨੂੰ ਵੀ ਦੁੱਖ ਹੁੰਦਾ ਹੈ ਤੇ ਉਹਨਾਂ ਨੂੰ ਵੀ ਹੁੰਦਾ, ਮੈਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਣਾ? ਲੀਜ਼ ਤੇ ਉਹਨਾਂ ਨੂੰ ਸਿਖਾਓ, ਜੋ ਤੁਸੀਂ ਕਰਦੇ ਹੋ ਉਹੀ ਉਹ ਕਰਨ, ਸਿਖਾਓ ਉਹਨੂੰ ਆਪਣੇ ਵਾਲੀਆਂ। ਇਹ ਨਾ ਕਰਿਓ ਵੀ ਹੁਣ ਤੁਸੀਂ ਆਪ ਦੇ ਨਾਂ ਤੇ ਲੋਡ ਲੈ ਕੇ ਉਹਨਾਂ ਨੂੰ ਨਾ ਦੇਣ ਲੱਗ ਜਾਓ, ਬਸ ਸਿਰਫ ਉਹਨਾਂ ਨੂੰ ਸਿਖਾਓ ਉਹਨਾਂ ਦੇ ਨਾਂ ਤੇ ਉਹਨਾਂ ਨੇ ਲੋਡ ਕਿੱਦਾਂ ਲੈਣੇ ਆ। ਹਾਂਜੀ ਭਾਜੀ, ਉਹ ਕੌਨਫੀਡੈਂਸ ਲੈਵਲ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੈ ਤੇ ਜੇ ਮੈਂ ਉਹਨਾਂ ਨੂੰ ਲੀਜ਼ ਤੇ ਹਾਇਰ ਕਰ ਲਾਂ ਜਾਂ ਸਾਈਨ ਆਪਣੇ ਦੇ ਕੇ ਆਪਣੀ ਇੰਸ਼ੋਰੈਂਸ ਚ ਐਡ ਕਰਾਂ, DOT ਚ ਐਡ ਕਰਾਂ, ਫਿਰ ਉਹ ਲੀਗਲ ਹੈ ਬਿਲਕੁਲ। ਭਾਜੀ ਹੱਥ ਜੋੜੇ, ਸਿੱਧਾ ਹੀ ਰਹਿਣ ਦਿਓ ਕੰਮ ਨੂੰ, ਜਿਹੜਾ ਸਿੱਧਾ ਰੱਖਣਾ ਸਿੱਧਾ ਰਹਿਣ ਦਿਓ, ਉਦਾਂ ਸਿਖਾ ਲਓ। ਜੇ ਅਗਲੇ 'ਚ ਹਿੰਮਤ ਹੈ ਕਰ ਲਵੇ, ਕੱਲ ਨੂੰ ਫਿਰ ਮੈਂ ਤੇਰਾ ਬਾਈ ਤੂੰ ਮੇਰਾ ਬਾਈ ਕੰਟਰੈਕਟ 'ਚ ਆਪਣਾ ਰਿਸ਼ਤਾ ਵੀ ਜਾਂਦਾ ਲੱਗੂਗਾ। ਸੋ ਇਸ ਕਰਕੇ ਟੀਚ ਹਿਮ ਹਾਊ ਟੂ ਡੂ ਇਟ। ਠੀਕ ਹੈ ਜੀ, ਥੈਂਕ ਯੂ ਜੀ। ਰਾਜਕਰਨ ਇਹ ਬੜੀ ਵੱਡੀ ਗੱਲ ਹੈਗੀ ਆ। ਇਹ ਚੀਜ਼ਾਂ ਜਿਹੜੀਆਂ ਅਜੇ ਸਟਿਲ ਹੋ ਰਹੀਆਂ ਹੈਗੀਆਂ, ਜਿਹੜੀ ਡਬਲ ਬ੍ਰੋਕਰੇਜ ਦੇ ਉੱਤੇ ਜਿਹੜੀ ਇਸ ਵੇਲੇ ਰੋਕਥਾਮ ਹੋ ਰਹੀ ਆ, ਜਿਹੜੇ ਕਈ ਚੀਜ਼ਾਂ ਦੇ ਉੱਤੇ ਰੋਕਥਾਮ ਹੋ ਰਹੀ ਆ, ਇਹ ਇਹਨਾਂ ਹੀ ਚੀਜ਼ਾਂ ਕਰਕੇ ਹੋ ਰਹੀ ਆ। ਜਦੋਂ ਤੁਸੀਂ ਦੇਖੋ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਹੈਗੀਆਂ। ਔਰ ਇੱਕ ਚੀਜ਼ ਇੱਥੇ ਮੈਂ ਹੋਰ ਹਾਈਲਾਈਟ ਕਰੂੰਗਾ ਰਾਜਕਰਨ, ਕਿ ਜਿਹੜੇ ਵੀ ਨਾਨ ਡੋਮਿਸਾਈਲ ਲਾਇਸੈਂਸ ਵਾਲੇ ਭੈਣ ਭਰਾ ਹੈਗੇ ਆ, ਬਹੁਤ ਜ਼ਿਆਦਾ ਕੇਅਰਫੁਲ ਹੋ ਜਾਓ। ਮੇਰੇ ਕੋਲ ਲਾਸਟ ਵੀਕ ਇੱਕ ਕੇਸ ਆਇਆ ਹੈਗਾ ਨਾਨ ਡੋਮਿਸਾਈਲ ਭਰਾ ਦਾ, 3 ਟਿਕਟਾਂ ਉਹਨੂੰ ਪਹਿਲਾਂ ਮਿਲੀਆਂ ਹੈਗੀਆਂ ਤੇ ਉਹਦਾ ਲਾਇਸੈਂਸ ਜਿਹੜਾ ਸੀ 2 ਮਹੀਨੇ ਲਈ ਸਸਪੈਂਡ ਕੀਤਾ। ਖੁਸ਼ਕਿਸਮਤ ਇਹ ਕਿ 2 ਮਹੀਨੇ ਬਾਅਦ ਉਹਨਾਂ ਨੇ ਲਾਇਸੈਂਸ ਵਾਪਸ ਦੇ ਦਿੱਤਾ। ਪਹਿਲੀ ਗੱਲ ਤੇ ਇਹ ਆ ਵੀ ਸਸਪੈਂਡ ਕੀਤਾ ਲਾਇਸੈਂਸ ਕੈਲੀਫੋਰਨੀਆ ਵਾਪਸ ਨਹੀਂ ਦਿੰਦੀ, ਠੀਕ ਹੈ। ਸੋ 2-3 ਟਿਕਟਾਂ ਲੈ ਰਹੀਆਂ, ਉਹਦੇ ਨਾਲ ਸਸਪੈਂਡ ਹੋ ਗਿਆ ਲਾਇਸੈਂਸ, ਉਹਨਾਂ ਨੇ 2 ਮਹੀਨੇ ਸਸਪੈਂਡ ਕਰਕੇ ਵਾਪਸ ਦੇ ਦਿੱਤਾ। 3 ਟਿਕਟਾਂ ਫਿਰ ਲੈ ਲਈਆਂ, ਠੀਕ ਆ। 4.5 ਪੁਆਇੰਟ ਆਲਰੇਡੀ ਲਾਇਸੈਂਸ ਤੇ ਹੈਗੇ ਆ, ਤਾਂ 2 ਟਿਕਟਾਂ ਅਜੇ ਆਉਣੀਆਂ ਆ ਜਿਨ੍ਹਾਂ ਦਾ ਫੈਸਲਾ ਨਹੀਂ ਹੋਇਆ ਅਜੇ। ਸੋ ਹੁਣ 6 ਮਹੀਨੇ ਲਈ ਲਾਇਸੈਂਸ ਉਹਦਾ ਸਸਪੈਂਡ ਕਰਤਾ। ਸੋ ਮੈਂ ਇਹ ਸਿਰਫ ਇਸ ਕਰਕੇ ਦੱਸੀ ਆ ਕਿ ਇਹੋ ਜਿਹੀਆਂ ਗਲਤੀਆਂ ਨਾ ਕਰੋ ਜਿਹਦੇ ਨਾਲ ਕਿ ਤੁਹਾਡੀ ਜ਼ਿੰਦਗੀ, ਤੁਹਾਡਾ ਜਿਹੜਾ ਕੈਰੀਅਰ, ਤੁਹਾਡਾ ਸਾਰਾ ਕੁਝ ਜਿਹੜਾ ਖਤਰੇ 'ਚ ਪੈ ਜਾਵੇ। ਦੇਖੋ, ਜੇ ਤੁਹਾਨੂੰ ਇੰਨੀ ਗੱਲ ਦੀ ਸਮਝ ਚਾਹੀਦੀ ਹੈ ਵੀ ਜੇ ਤੁਹਾਨੂੰ ਸਪੀਡਿੰਗ ਦੀਆਂ ਟਿਕਟਾਂ, ਹੋਰ ਟਿਕਟਾਂ ਕਰਕੇ ਤੁਹਾਡਾ ਲਾਇਸੈਂਸ ਸਸਪੈਂਡ ਹੋਇਆ ਤੇ ਲਾਇਸੈਂਸ ਵਾਪਸ ਮਿਲਦੇ ਸਾਰ ਹੀ ਤੁਸੀਂ 3 ਟਿਕਟਾਂ ਫੇਰ ਚੱਕ ਲਈਆਂ, ਹੈ ਨਾ, ਸਪੀਡਿੰਗ ਦੀਆਂ ਤੇ ਸਕੇਲ ਤੇ ਫਲਾਨੀਆਂ ਟਿਕਟਾਂ। ਸੋ ਥੋੜ੍ਹਾ ਜਿਹਾ ਕੇਅਰਫੁਲ ਹੋ ਜਾਓ, ਥੋੜ੍ਹਾ ਜਿਹਾ ਧਿਆਨ ਨਾਲ ਕੰਮ ਕਰੋ, ਕੰਮ ਨੂੰ ਕੰਮ ਸਮਝ ਕੇ ਕਰੋ। ਅਸੀਂ ਬਾਰ-ਬਾਰ ਇਹ ਗੱਲ ਕਰਦੇ ਹਾਂ, ਇੱਥੇ ਸਾਡੇ ਕੋਲ ਵੀ ਆਫਿਸ ਦੇ ਵਿੱਚ ਬਹੁਤ ਮੁੰਡੇ ਆਉਂਦੇ ਆ ਜਿਹੜੇ ਨਾਨ ਡੋਮਿਸਾਈਲ ਆ, ਔਰ ਇੰਨੀ ਕਾਹਲੀ 'ਚ ਹੁੰਦੇ ਆ, ਇੰਨੀ ਮਤਲਬ ਕਿ ਉਹਨਾਂ ਨੂੰ ਹੁੰਦੀ ਆ ਕਿ ਫਟਾਫਟ ਮੈਨੂੰ ਕਰ ਦਿਓ, ਹੁਣੇ ਕਰ ਦਿਓ, ਹੁਣੇ ਜਾਣਾ ਹੈ ਨਾ। ਵੀ ਮਤਲਬ ਤੁਸੀਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਇਹ ਸੋਚਣਾ ਚੱਲੋ ਵੀ ਭਾਈ ਇਹ ਕੰਮ ਜਿਹੜਾ ਹੈਗਾ ਮੇਰਾ ਕਰੀਅਰ ਹੈਗਾ, ਜੇ ਗਲਤੀਆਂ ਕਰਕੇ ਮੈਨੂੰ ਕੱਲ੍ਹ ਨੂੰ ਮੇਰਾ ਲਾਇਸੈਂਸ ਜਾਂਦਾ ਲੱਗਾ ਜਾਂ ਮੇਰੀ ਜ਼ਿੰਦਗੀ ਦਾ ਸਾਰਾ ਖਰਚਾ ਪਾਣੀ ਜਿਹੜਾ ਰੁਕੋ। ਹੁਣ ਉਹਦਾ ਮੁੰਡੇ ਦਾ ਕਾਰ ਦੀ ਉਹਨੂੰ SR-22 ਫਾਈਲ ਕਰਕੇ ਇੰਸ਼ੋਰੈਂਸ ਕਰਾਉਣੀ ਪੈਣੀ ਆ, ਪਰ 6 ਮਹੀਨੇ ਕਾਰ ਦੀਆਂ ਪੇਮੈਂਟਾਂ ਵੀ ਦੇਣੀਆਂ, ਇੰਸ਼ੋਰੈਂਸ ਦੇਣੀ, ਪਰ ਕਾਰ ਚਲਾ ਨਹੀਂ ਸਕਦਾ, ਠੀਕ ਹੈ ਨਾ। ਸੋ ਹੁਣ ਤੁਸੀਂ ਦੱਸੋ ਵੀ ਇਹੋ ਜਿਹੀ ਚੀਜ਼ਾਂ ਜਿਹੜੀਆਂ ਆ ਇਹ ਕਰਨੀਆਂ ਕਿੱਥੋਂ ਤੱਕ ਵਾਜਬ ਹੈ। ਐਂਡ ਆਈ ਥਿੰਕ ਹਰ ਇੱਕ ਨੂੰ ਇਹ ਸੋਚਣਾ ਚਾਹੀਦਾ ਵੀ ਇਹ ਕਾਹਲੀ ਜਿਹੜੀ ਆ, ਗਲਤੀਆਂ ਜਿਹੜੀਆਂ ਆ, ਤੁਸੀਂ ਠੀਕ ਆ, ਜੇ ਤੁਸੀਂ ਨਾਨ ਡੋਮਿਸਾਈਲ ਹੈਗੇ ਆ, ਤੁਹਾਨੂੰ ਕਈ ਬਹੁਤ ਜ਼ਿਆਦਿਆਂ ਨੂੰ ਜਿਹੜੀਆਂ ਐਕਚੁਅਲ ਰੂਲ ਐਂਡ ਰੈਗੂਲੇਸ਼ਨਸ ਪਤਾ ਨਹੀਂ ਹੈਗੇ, ਉਹਦੇ ਲਈ ਸਾਧਨ ਬਣੇ ਆ, ਕੋਰਸਿਸ ਬਣੇ ਆ, ਚੀਜ਼ਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਉੱਪਰ ਚੱਕੋ, ਆਪਣੇ ਆਪ ਨੂੰ ਥੋੜ੍ਹਾ ਜਿਹਾ ਸਿਖਾ ਲਓ, ਥੋੜ੍ਹੀ ਬਹੁਤ ਚੀਜ਼ ਜਿਹੜੀ ਆ ਸਮਝੋ, ਤਾਂ ਕਿ ਇਹੋ ਜਿਹੀਆਂ ਗਲਤੀਆਂ ਨਾ ਕਰੋ। ਕਿਉਂਕਿ ਗਲਤੀਆਂ ਇੰਨੀਆਂ ਜ਼ਿਆਦੀਆਂ ਕਰ ਰਹੇ ਆਪਾਂ ਤੇ ਫਿਰ ਆਪਾਂ ਉਸ ਤੋਂ ਬਾਅਦ ਟਰਾਈ ਕਰਦੇ ਵੀ ਆਪਾਂ ਫਾਈਟ ਕਰੀਏ, ਆਪਾਂ ਆਹ ਕਰੀਏ, ਆਪਾਂ ਉਹ ਕਰੀਏ। ਨੋ, ਪਹਿਲਾਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸੁਧਾਰ ਲਓ। ਜੀ, ਥੈਂਕ ਯੂ ਜੀ। ਲੱਖਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਮੈਂ ਤੁਹਾਨੂੰ ਦੱਸਦਾ ਬਈ, ਮੇਰੀ ਵਾਈਫ ਨੂੰ ਆਈ ਨੂੰ ਉਰੇ 35 ਸਾਲ ਹੋ ਗਏ। ਉਹਨੇ ਆਪਣਾ ਪਿਛਲੇ ਸਾਲ ਉਹਨੇ ਆਪਣਾ CDL ਬਾਰੇ ਕਹਿੰਦੀ ਮੈਂ ਵੀ ਕਹਿੰਦੀ ਤੂੰ ਟਰੱਕ ਚਲਾਉਣਾ, ਮੈਂ ਵੀ ਲਾਇਸੈਂਸ ਲੈਣਾ। ਮੈਂ ਕਿਹਾ ਚੱਲ ਤੂੰ ਵੀ ਲੈ ਲੈ ਭਾਈ। ਉਹਨੇ यानी ਆਪਣੇ DMV ਪਾਸ ਕਰਕੇ ਰਿਟਨ ਟੈਸਟ ਵਗੈਰਾ ਉਸ ਸਾਲ ਗਈ ਮਾੜਾ ਮੋਟਾ। ਚੱਲ ਫਿਰ ਉਹਦੇ ਬਾਅਦ ਕਹਿੰਦੀ ਔਖਾ ਕਹਿੰਦੀ ਮੈਂ ਨਹੀਂ ਕਰਨਾ। ਮੈਂ ਕਿਹਾ ਵੀ ਨਾ ਕਰਦਾ, ਮੈਂ ਕਿਹੜਾ ਤੂੰ ਕਰਾਉਣਾ ਚਾਹੁੰਦਾ। ਤੇ ਹੁਣ ਉਹਨੇ ਲਿਆ ਸੀਗਾ ਰਿਟਨ ਟੈਸਟ ਵਗੈਰਾ ਲਿਆ ਸੀ CDL ਦਾ। ਹੁਣ ਉਹਨੂੰ ਚਿੱਠੀ ਆ ਗਈ ਬਈ ਤੇਰਾ ਭਾਈ ਲਾਇਸੈਂਸ ਦੁਬਾਰੇ ਵੀ ਜਿਹੜਾ ਕਾਰ ਦਾ ਲਾਇਸੈਂਸ ਉਹ ਤੇਰਾ ਹੋਊਗਾ ਸਸਪੈਂਡ। ਉਹ ਪਤਾ ਨਹੀਂ ਕਿਉਂ ਸਸਪੈਂਡ ਹੋਊਗਾ। ਹੁਣ DMV ਜਾਓਗੇ ਇੱਕ ਦੋ ਦਿਨਾਂ ਤਾਂ ਪਤਾ ਲੱਗੂ ਵੀ ਉਹਦਾ ਬਣਿਆ ਕੀ। ਚਿੱਠੀ ਆ ਗਈ ਉਹਨੂੰ ਵੀ। ਬਈ ਆਹ ਗੱਲ ਵਾ ਵੀ ਹੁਣ DMV ਦਾ ਪਤਾ ਨਹੀਂ ਕਿਹਨੂੰ ਚਿੱਠੀ ਕਾਹਦੇ ਭੇਜਦੇ ਆ, ਕੀ ਕਰਦੇ ਕੀ ਨਹੀਂ ਕਰਦੇ। ਥੈਂਕ ਯੂ ਜੀ। ਮੈਂ ਖਬਰ ਦਾ ਵੀ ਜੇ ਕੋਈ ਅਪਲਾਈ ਵੀ ਕਰਦਾ ਨਾ ਵੀ CDL ਬਾਰੇ ਵੀ ਤਾਂ ਉਹਦਾ ਪੁਰਾਣਾ ਦੂਜਾ ਵੀ ਕੈਂਸਲ ਕਰ ਦਿੰਦੇ ਆ। ਕਹਿਣ ਦਾ ਮਤਲਬ ਇਹ ਸਿਰੇ ਨਾ ਚੜੇ ਉਹ ਦੂਜਾ ਕੈਂਸਲ ਕਰ ਦਿੰਦੇ। ਹਾਂਜੀ ਚਲੋ ਥੈਂਕ ਯੂ ਜੀ। ਅੱਜ ਤਾਂ ਬਹੁਤ ਕਾਲਾਂ ਆ ਗਈਆਂ ਰਮਨ ਜੀ DMV ਦੀਆਂ। ਇਹ ਸਾਰੀਆਂ ਸੁਖਨਾ DMV ਆਪਣੀ ਤਰੱਕੀ ਤੇ ਆ। ਪਰ ਜਿਹੜੇ ਰਮਨ ਜੀ ਜਿਹੜੇ ਆਪਣੇ ਬਹੁਤ ਸਾਰੇ ਇਹਨਾਂ ਨੇ ਇਲੀਗਲ ਬੰਦਿਆਂ ਨੂੰ ਲਾਇਸੈਂਸ ਦਿੱਤੇ ਹੋਆ ਕੈਲੀਫੋਰਨੀਆ 'ਚ ਤਾਂ ਬਹੁਤ ਵੱਡੀ ਗਿਣਤੀ 'ਚ। ਸੋ ਉਹਨਾਂ ਦਾ ਕੀ ਬਣੂਗਾ? ਇਹ ਤਾਂ ਹੁਣ ਸਾਰਿਆਂ ਕੋਲ ਵਰਕ ਪਰਮਿਟ ਜਾਂ ਕੁਛ ਤਾਂ ਹੈਗਾ ਨਾ। ਬਿਲਕੁਲ ਜੀ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਕੀ ਬਣੂਗਾ, ਕਿਉਂਕਿ ਅੱਜ ਕੱਲ ਬਹੁਤ ਕੁਝ ਬਣ ਰਿਹਾ ਹੈਗਾ, ਬੜਾ ਕੁਝ। ਨਹੀਂ ਇਸ ਹਿਸਾਬ ਦੇ ਨਾਲ ਉਦਾਂ ਵੈਸੇ ਰਮਨ ਜੀ ਇਹ ਨਾ ਇਹਦੇ ਤੇ ਬਹੁਤ ਜ਼ਿਆਦਾ ਸੀਰੀਅਸ ਡਿਸਕਸ਼ਨ ਤੇ ਇਸ ਦੀ ਜ਼ਰੂਰਤ ਆ। ਤੁਸੀਂ ਚਲੋ CDL ਵੀ ਲੈ ਲਏ, ਹੁਣ ਜੇ ਉਹਨਾਂ ਦੇ ਦੂਜੇ ਵੀ ਲੈ ਲਏ, ਜਿਹੜਾ ਕੋਈ ਡੋਰ ਡੈਸ਼ ਕਰਦਾ, ਕੋਈ ਊਬਰ ਕਰਦਾ, ਕੋਈ ਊਬਰ ਈਟ ਕਰਦਾ, ਇਹ ਉਹ ਕਰਦਾ, ਇਹ ਤਾਂ ਬਹੁਤ ਵੱਡਾ ਇਕਨੋਮਿਕਲੀ ਉਹਨਾਂ ਨੂੰ ਜਿਹੜਾ ਉਹ ਅਸਰ ਜਿਹੜਾ ਉਹ ਪੈ ਜਾਣਾ ਵੀ ਇੱਕ ਦੀ ਥਾਂ ਤੇ ਜੋ ਦੂਜਾ ਕੰਮ ਕਰਨ ਲੱਗੇ ਸੀ। ਗੱਡੀ ਤੋਂ ਬਗੈਰ ਤਾਂ ਲੋਕਾਂ ਨੂੰ ਇੱਥੇ ਅਕਸਰ ਕਿਹਾ ਜਾਂਦਾ ਅਮਰੀਕਾ 'ਚ, ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਤਾਂ ਤੁਹਾਨੂੰ ਲੰਗੜਾ ਹੀ ਇੱਕ ਹਿਸਾਬ ਦੇ ਨਾਲ ਮੰਨਦੇ ਵੀ ਤੁਸੀਂ ਆ ਜਾ ਸਕਦੇ ਨਹੀਂ ਕਿਸੇ ਪਾਸੇ। ਤੇ ਜੇ ਇਹੀ ਸਭ ਕੁਝ ਖੋਹ ਲਿਆ ਤੇ ਫਿਰ ਇਹ ਤਾਂ ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਤੁਰੀ ਹੋਈ ਆ। ਸੋ ਬਹੁਤ ਕਨਫਿਊਜ਼ਿੰਗ ਜਿਹੜਾ ਮਾਹੌਲ ਆ ਨਾ ਲੋਕਾਂ ਦੇ ਲਈ, ਇਹਦੇ ਕਰਕੇ ਜਿਹੜਾ ਉਹ ਬਣਿਆ ਪਿਆ ਆ। ਬਟ ਇਹ ਆ ਵੀ ਚਲੋ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕੀ ਹੋ ਰਿਹਾ, ਕਿਵੇਂ ਹੋ ਰਿਹਾ। ਤੁਸੀਂ ਪ੍ਰੈਸ਼ਰ ਪਾਇਆ ਕਰੋ। ਤੁਸੀਂ ਜਿੱਦਾਂ ਤੁਹਾਡੀ ਵੀ ਆਰਗੇਨਾਈਜੇਸ਼ਨ ਆ ਰਮਨ ਜੀ, ਇਹ ਵੀ ਤੁਸੀਂ ਵੀ ਇਹ ਆਵਾਜ਼ ਜਿਹੜੀ ਉਹ ਚੱਕੋ, ਬਾਕੀ ਆਰਗੇਨਾਈਜੇਸ਼ਨਾਂ ਵੀ ਚੱਕਣ ਵੀ ਇਹਨਾਂ ਦਾ ਐਕਚੁਅਲੀ ਫਿਊਚਰ ਦੇ ਵਿੱਚ ਹੋਣਾ ਕੀ ਆ, ਟ੍ਰਾਂਜੀਸ਼ਨ ਕੀ ਆ, ਕਰ ਕੀ ਸਕਦੇ, ਕੀ ਨਹੀਂ ਹੋ ਸਕਦਾ। ਸੋ ਉਹ ਚੀਜ਼ਾਂ ਦੇ ਉੱਤੇ ਜ਼ਰੂਰ ਚਰਚਾ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਆ। ਬਿਲਕੁਲ ਡੈਫੀਨੇਟਲੀ ਇਹ ਜਿਹੜੀ ਚੀਜ਼ ਹੈਗੀ ਆ, ਅਗੇਨ ਆਪਾਂ ਸਾਰੀਆਂ ਗੱਲਾਂ ਕਰਦੇ ਹੈਗੇ ਐਂਡ ਇਸ ਲਈ ਚਿੰਤਾ ਬਹੁਤ ਹੁੰਦੀ ਆ, ਕਿਉਂਕਿ ਜਿਹੜਾ ਮਾਹੌਲ ਚੱਲ ਰਿਹਾ, ਜਿੱਦਾਂ ਦਾ ਸਿਸਟਮ ਚੱਲ ਰਿਹਾ ਹੈਗਾ, ਇਸ ਲਈ ਚਿੰਤਾ ਬਹੁਤ ਹੁੰਦੀ ਆ। ਡੈਫੀਨੇਟਲੀ ਜੋ ਵੀ ਕਾਰਵਾਈ ਇੱਥੇ ਬਣਦੀ ਹੋਊਗੀ ਕਰਾਂਗੇ। ਪਰ ਆਪਣਾ ਜੇ ਵਾਪਸ ਆਪਣੇ ਟਰੱਕਿੰਗ ਲਾਈਏ ਤੇ ਜਿਹੜੇ ਲਾਸਟ 60 ਡੇਜ਼ ਦੇ ਵਿੱਚ ਰਾਜਕਰਨ 2 ਰੈਗੂਲੇਟਰੀ ਸੁਪਰੀਮ ਕੋਰਟ ਵੱਲੋਂ ਜਿਹੜੇ ਡਿਸੀਜਨ ਆਏ ਆ, ਉਹਦੇ ਨਾਲ ਬਹੁਤ ਜਿਹੜੀ ਜ਼ਿਆਦਾ ਵੱਡੀ ਚੇਂਜਸ ਜਿਹੜੀਆਂ ਆਉਣ ਵਾਲੇ ਸਮੇਂ 'ਚ ਆ ਰਹੀਆਂ ਹੈਗੀਆਂ ਟਰੱਕਿੰਗ ਦੇ ਵਿੱਚ। ਫਰੇਟ ਬ੍ਰੋਕਰਸ, ਕਸਟਮ ਬ੍ਰੋਕਰਸ, ਫਰੇਟ ਫਾਰਵਰਡਰਸ, ਵੇਅਰ ਹਾਊਸ ਆਪਰੇਟਰਸ, ਇਹ ਸਾਰਿਆਂ ਦੇ ਉੱਤੇ ਕਾਫੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਪ੍ਰੋਬਲਮ ਜਿਹੜੀਆਂ ਖੜੀਆਂ ਹੋ ਰਹੀਆਂ। ਔਰ ਉਹਦੇ ਨਾਲ ਰਾਜਕਰਨ ਜਿਹੜੀਆਂ ਕੰਪਨੀਜ਼ ਆ, ਜਿਹੜੇ ਬ੍ਰੋਕਰਸ ਆ, ਇਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਨੋ ਲੋਂਗਰ ਵੀ ਇਸ ਚੀਜ਼ ਤੇ ਕੋਈ ਡਿਪੈਂਡ ਨਾ ਕਰੋ ਵੀ ਅਸੀਂ ਪੇਪਰਵਰਕ ਦੇਖਿਆ ਸੀਗਾ, ਅਸੀਂ ਐਵਰੀਥਿੰਗ ਪ੍ਰੋਪਰਲੀ ਕੀਤੀ ਸੀ। ਤੇ ਜੀ ਕਿਉਂਕਿ ਮੈਨੂੰ ਦਿਖ ਰਿਹਾ ਸੀ ਸ਼ਾਇਦ ਮੇਰਾ ਮਾਈਕ ਮਿਊਟ ਹੋ ਗਿਆ, ਮੈਨੂੰ ਲੱਗਦਾ ਗਲਤੀ ਦੇ ਨਾਲ ਹੋ ਗਿਆ। ਫੋਨ ਕਿਸੇ ਦਾ ਵੱਜ ਰਿਹਾ ਸੀ, ਇਹ ਪਤਾ ਲੱਗ ਰਿਹਾ ਸੀਗਾ। ਅੱਛਾ ਜੀ ਹਾਂਜੀ, ਕੰਟੀਨਿਊ ਪਲੀਜ਼। ਉਹ ਜਿਹੜੀ ਬ੍ਰੋਕਰਸ ਹੈਗੇ ਆ, ਸਾਰੇ ਜਣੇ ਹੈਗੇ ਆ, ਉਹਨਾਂ ਵੱਲੋਂ ਇੱਕ ਚੀਜ਼ ਉਹਨਾਂ ਨੂੰ ਕਹੀ ਜਾ ਰਹੀ ਹੈ ਕਿ ਜਿਹੜੀ ਇੱਕ ਸਿਰਫ ਪੇਪਰ ਵਰਕ ਦੇਖ ਕੇ ਸਾਰਾ ਕੁਝ ਕਰ ਲੈਣਾ ਉਹ ਇਨਫ ਨਹੀਂ ਹੈਗਾ। ਦੇ ਮਸਟ ਪ੍ਰੂਵ ਦੇਅਰ ਐਕਸਰਸਾਈਜ਼ ਰੀਜ਼ਨੇਬਲ ਕੇਅਰ ਵੈਨ ਸਿਲੈਕਟਿੰਗ ਕੈਰੀਅਰ ਐਂਡ ਮੈਨੇਜਿੰਗ ਫਰੇਟ। ਪੂਰਾ ਡੀਟੇਲ ਉਹਨਾਂ ਨੂੰ ਹੁਣ ਜਿਹੜੀ ਚੀਜ਼ ਕਰਨੀ ਪੈਣੀ ਆ। ਉਹਦੇ ਨਾਲ ਕੀ ਹੋਣਾ ਕਿ ਐਕਸਪੈਕਟ ਜਿਹੜੇ ਬ੍ਰੋਕਰਸ ਆ, ਜਿਹੜੇ ਸਾਰੇ ਕਸਟਮ ਬ੍ਰੋਕਰਸ ਆ, ਫਰੇਟ ਫਾਰਵਰਡਰਸ ਆ, ਵੇਅਰ ਹਾਊਸ ਆਪਰੇਟਰਸ ਆ, ਇਹਨਾਂ ਸਾਰਿਆਂ ਵੱਲੋਂ ਜਿਹੜੀ ਆ ਹੋਰ ਜ਼ਿਆਦਾ ਡਿਊ ਡਿਲੀਜੈਂਸ ਕਰਨੀ ਪੈਣੀ ਆ।
ਸਟਰੋਂਗਰ ਕੈਰੀਅਰ ਵੈਟਿੰਗ ਹੋਣੀ ਆ ਤੇ ਇਨਕਰੀਜ਼ਡ ਡਾਕੂਮੈਂਟੇਸ਼ਨ ਹੋਣੀ ਹੈ। ਸੋ ਇਹ ਜਿਹੜੇ 2 ਫੈਸਲੇ ਆਏ ਆ ਪਿਛਲੇ 60 ਦਿਨਾਂ ਦੇ ਵਿੱਚ, ਇਹਨਾਂ ਨੇ ਟੋਟਲੀ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਚੇਂਜ ਕਰ ਦੇਣੀ ਆ ਆਉਣ ਵਾਲੇ ਸਮੇਂ ਦੇ ਵਿੱਚ। ਜਿਵੇਂ ਇਸ ਵੇਲੇ ਟਰੱਕਿੰਗ ਦੇ ਰੇਟਸ ਚੱਲ ਰਹੇ ਆ, ਟਰੱਕਿੰਗ ਦੇ ਵਿੱਚ ਜਿਵੇਂ ਸਾਰਾ ਕੁਝ ਚੱਲ ਰਿਹਾ ਹੈਗਾ, ਜਿਹੜਾ ਗੁੱਡ ਟਾਈਮ ਆ ਇਟਸ ਹੇਅਰ। ਪਰ ਕੀ ਇਸ ਗੁੱਡ ਟਾਈਮ ਨੂੰ ਇੰਜੋਏ ਕਰਨ ਲਈ ਤੁਹਾਡੀ ਕੰਪਨੀ ਕੇਪੇਬਲ ਹੈਗੀ ਆ? ਤੁਹਾਡੀ ਕੰਪਨੀ ਜਿਹੜੀ ਆ ਉਹ ਇਸ ਕੰਮ ਨੂੰ ਕਰ ਸਕਦੀ ਆ? ਬੜੀ ਧਿਆਨ ਦੇ ਨਾਲ ਇਹ ਚੀਜ਼ ਸੁਣਨ ਵਾਲੀ ਆ ਕਿ ਅੱਜ ਦੀ ਤਰੀਕ ਦੇ ਵਿੱਚ ਕਈ ਵਾਰੀ ਇਹ ਸੁਣਨ ਨੂੰ ਮਿਲਦਾ ਹੈਗਾ ਕਿ ਡਰਾਈਵਰਸ ਜਿਹੜੇ ਆ ਉਹ ਤੰਗ ਕਰਦੇ ਆ ਜਾਂ ਡਰਾਈਵਰਸ ਮਿਲਦੇ ਨਹੀਂ ਗੇ, ਠੀਕ ਹੈ ਨਾ। ਪਰ ਡਰਾਈਵਰਸ ਦੇ ਵੱਲੋਂ ਵੀ ਇਹ ਚੀਜ਼ਾਂ ਆਉਂਦੀਆਂ ਕਿ ਸਾਨੂੰ ਕੰਪਨੀਜ਼ ਜਿਹੜੀਆਂ ਆ ਉਹ ਪੁਸ਼ ਕਰਦੀਆਂ ਆ ਗਲਤ ਕੰਮ ਕਰਨ ਦੇ ਲਈ, ਸਾਨੂੰ ਪੁਸ਼ ਕੀਤਾ ਜਾਂਦਾ ਆ ਇਸ ਮਤਲਬ ਕਿ ਹਰਕਤ ਕਰਨ ਦੇ ਲਈ ਜਿਹੜੀ ਕਿ ਨਹੀਂ ਹੈਗੀ ਆ, ਸਾਡੇ ਹੱਥ 'ਚ ਨਹੀਂ ਹੈਗੀ। ਪਰ ਇਹ 'ਚ ਦੋਨੋਂ ਹੀ ਤਰ੍ਹਾਂ ਨੂੰ ਸਾਫ਼ ਸੋਚਣਾ ਪੈਣਾ ਕਿ ਤੁਹਾਡਾ ਇਖਲਾਕੀ ਫਰਜ਼ ਕੀ ਆ, ਤੁਹਾਡੇ ਫਰਜ਼ ਕੀ ਆ, ਠੀਕ ਹੈ ਨਾ। ਆਪਾਂ ਜਿਹੜਾ ਸਾਡਾ ਫਰਜ਼ ਹੈਗਾ ਉਹਨੂੰ ਭੁੱਲ ਜਾਂਦੇ ਆ ਕਿ ਅਸੀਂ ਕੀ ਕਰਦੇ ਆ। ਰਾਜਕਿਰਨ ਰੀਸੈਂਟਲੀ ਇੱਕ ਕਾਲ ਜਿਹੜੀ ਆਈ ਹੈਗੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਈ ਜਿਹੜੇ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਆਰਮ ਜਿਹੜੀ ਆ ਉਹ ਕੱਟੀ ਗਈ ਸਾਰੀ। ਤੇ ਹੁਣ ਉਹ ਕੇਸ ਕਰਨ ਨੂੰ ਫਿਰਦੇ ਆ। ਉਹ ਜਿੱਦਾਂ ਹੁਣ ਆ ਦੋਨੇ ਆਪਣੀ ਕਾਲਰ ਪਿਛਲੇ ਕਹਿ ਗਏ ਵੀ ਭਰਾ ਦੇ ਲਈ ਮੈਂ ਉਹਨਾਂ ਦੀ ਕੰਪਨੀ ਆਪਣੇ ਨਾਲ ਕਰ ਲਵਾਂ। ਹੁਣ ਉਹਨਾਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਜਦੋਂ ਤੁਸੀਂ ਇੱਦਾਂ ਦੇ ਕਾਂਟਰੈਕਟ ਹੋ ਜਾਂਦੇ ਆ, ਫਿਰ ਕੋਈ ਇੱਦਾਂ ਦਾ ਭਾਣਾ ਵਾਪਰ ਜਾਂਦਾ, ਫਿਰ ਤੁਸੀਂ ਇੱਕ ਦੂਜੇ ਦੇ ਮੂੰਹ ਮੱਥੇ ਜਾਂ ਇੱਕ ਦੂਜੇ ਦੀ ਰਿਸ਼ਤੇਦਾਰੀ ਤੋਂ ਵੀ ਜਾਂਦੇ ਲੱਗਦੇ ਆ, ਕਿਉਂਕਿ ਤੁਸੀਂ ਕਹਿੰਦੇ ਵੀ ਭਾਈ ਤੇਰੇ ਟਰੱਕ ਤੇ ਹੋਇਆ, ਉਹ ਕਹਿੰਦਾ ਮੈਂ ਤੇਰੇ ਲਈ ਚਲਾਉਂਦਾ ਸੀਗਾ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੂੰ ਮੈਂ ਹੋ ਜਾਂਦੀ ਹੈ, ਤੂੰ ਮੈਂ ਹੋ ਜਾਂਦੀ ਆ, ਔਰ ਬੜੇ ਕੇਸਿਸ ਤੱਕ ਚੀਜ਼ਾਂ ਚਲੀਆਂ ਜਾਂਦੀਆਂ ਆ। ਸੋ ਇਹ ਸਾਰੀ ਮੇਰੀ ਕਹਾਣੀ ਜਿਹੜੀ ਆ ਮੁੜ ਕੇ ਅੜ ਕੇ ਆ ਰਹੀ ਆ ਵੀ ਜਿਹੜੀ ਤੁਸੀਂ ਕੰਮ ਕਰਦੇ, ਜਿਹੜਾ ਕੰਮ ਕਰਦੇ ਹੈਗੇ ਆ, ਜੇ ਤੁਸੀਂ ਕੇਪੇਬਲ ਹੈਗੇ ਆ ਤਾਂ ਆਪ ਕਰੋ, ਨਹੀਂ ਕੇਪੇਬਲ ਹੈਗੇ ਡੂ ਸਮਥਿੰਗ ਐਲਸ, ਡੋਂਟ ਗੈਟ ਯੂਰਸੈਲਫ ਪੁਸ਼ਡ ਇਨਟੂ ਦਾ ਬਿਜ਼ਨਸ ਕਿ ਜਿੱਥੇ ਤੁਸੀਂ ਨਹੀਂ ਜਾਣਦੇ ਹੈਗੇ। ਇੱਕ ਹੋਰ ਰਾਜਕਰਨ ਜਿਹੜੀ ਇੰਪੋਰਟੈਂਟ ਮੇਰੇ ਕੋਲੋਂ ਸ਼ਾਇਦ ਮਿਸ ਹੋ ਜਾਣੀ ਸੀ ਖਬਰ, ਉਹ ਹੈਗੀ ਆ ਕੈਲ ਸੇਵਰਸ ਦੀ ਖਬਰ ਆ। ਕੱਲ ਮੇਰੀ ਕੈਲ ਸੇਵਰਸ ਦੇ ਨਾਲ ਮੀਟਿੰਗ ਹੋਈ ਸੀਗੀ, ਨਾਪਟਾ ਦੇ ਥਰੂ ਅਸੀਂ ਮੀਟਿੰਗ ਕੀਤੀ ਸੀ ਕੈਲ ਸੇਵਰਸ। ਸੋ ਕੈਲ ਸੇਵਰਸ ਵੱਲੋਂ ਜਿਹੜਾ ਇੱਕ ਸਾਰਿਆਂ ਨੂੰ ਇਸ ਵੇਲੇ ਈਮੇਲਸ ਆ ਰਹੀਆਂ ਹੋਣੀਆਂ ਕਿ ਉਹ ਕੰਪਲਾਇੰਟ ਆ, ਨਾਨ ਕੰਪਲਾਇੰਟ ਆ, ਕਿਸ ਤਰ੍ਹਾਂ ਨਹੀਂ ਗੇ। ਕੈਲ ਸੇਵਰਸ ਦਾ ਮਾਮਲਾ ਜਿਹੜਾ ਕੈਲੀਫੋਰਨੀਆ ਦੀ ਵਰਕਰਸ ਲਈ ਸੇਵਿੰਗ ਪਲਾਨ ਕੈਲੀਫੋਰਨੀਆ ਨੇ ਸ਼ੁਰੂ ਕੀਤੀ ਹੈ। ਸੋ ਉਹਦਾ ਇੰਪੋਰਟੈਂਟ ਇਹ ਚੀਜ਼ ਹੈਗੀ ਆ ਕਿ ਤੁਹਾਨੂੰ ਕੈਲ ਸੇਵਰਸ ਜਿਹੜੀ ਆ ਉਹ ਉਹਨਾਂ ਦੀਆਂ ਈਮੇਲਸ ਆਈਆਂ ਕਿ ਤੁਸੀਂ ਐਜ਼ ਅ EMPLOYER ਜੇ ਤੁਸੀਂ ਹੈਗੇ ਆ ਤੇ ਤੁਸੀਂ ਅਕਾਊਂਟ ਆਪਣਾ ਖੋਲ੍ਹਣਾ ਆ ਤੇ ਉਸ ਅਕਾਊਂਟ ਦੇ ਵਿੱਚ ਜਾ ਕੇ ਆਪਣੇ ਸਾਰੇ W2 EMPLOYE ਜਿਹੜੇ ਆ ਉਹਦੇ ਵਿੱਚ ਐਂਟਰ ਕਰਨੇ ਆ। ਇੱਥੇ ਮੈਂ ਦੱਸ ਦਿਆਂ W2 EMPLOYES ਐਂਟਰ ਕਰਨੇ ਆ ਸਾਰੇ ਉਹਦੇ ਵਿੱਚ। W2 EMPLOYES ਜਦੋਂ ਤੁਸੀਂ ਐਂਟਰ ਕਰਦੇ ਆ ਤੇ ਤੁਹਾਡੇ W2 EMPLOYE ਨੂੰ ਇੱਕ ਈਮੇਲ ਜਾਂਦੀ ਆ ਕੈਲ ਸੇਵਰਸ ਵੱਲੋਂ ਕਿ ਕੀ ਉਹ ਇਸ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੁੰਦੇ ਆ ਕਿ ਨਹੀਂ ਹਿੱਸਾ ਲੈਣਾ ਚਾਹੁੰਦੇ। ਜੇ ਉਹ ਹਿੱਸਾ ਲੈਣਾ ਚਾਹੁੰਦੇ ਆ ਤਾਂ ਕਿੰਨੇ % ਉਹ ਆਪਣੀ ਜਿਹੜੀ ਸੇਵਿੰਗ ਕਰਨੀ ਚਾਹੁੰਦੇ ਆ, ਠੀਕ ਆ। ਜੇ ਮਿਨੀਮਮ ਜਿਹੜੀ ਹੈਗੀ ਆ ਜਿਹੜੀ ਬਾਈ ਡਿਫਾਲਟ ਹੈਗੀ ਆ ਉਹ 5% ਹੈਗੀ ਆ ਤੇ 1% ਮਿਨੀਮਮ ਹੈਗੀ ਆ। ਜੇ ਤੁਸੀਂ EMPLOYE ਚਾਹੁੰਦਾ ਕਿ ਮੈਂ 2% ਆਪਣੀ ਜਿਹੜੀ ਆ ਸੇਵਿੰਗ ਦੇ ਵਿੱਚ ਪਾਉਣਾ ਚਾਹੁੰਦਾ ਆ ਤੇ ਤੁਹਾਨੂੰ ਉਹ ਜਿਹੜੀ ਈਮੇਲ ਵਾਪਸ ਆਉਂਦੀ ਆ, ਤੁਹਾਨੂੰ ਉਹਦਾ ਪਤਾ ਲੱਗਦਾ ਕਿ ਦਾ EMPLOYE ਨੇ 2% ਕਿਹਾ, ਤੁਸੀਂ ਉਹ 2% ਉਹਦੇ ਚੈੱਕ ਦੇ ਵਿੱਚੋਂ ਡਿਡਕਸ਼ਨ ਕਰਕੇ ਉਹ 2% ਦਾ ਚੈੱਕ ਤੁਸੀਂ ਸਟੇਟ ਨੂੰ ਭੇਜਣਾ ਹੈਗਾ। ਇਹ ਤੁਹਾਡੀ ਸਿਰਫ ਜੌਬ ਹੈਗੀ ਆ, ਇੱਕ ਐਕਸਟਰਾ ਬਰਡਨ ਹੋਗੀ ਕਹਿ ਲਓ। ਤੁਹਾਡਾ ਖਰਚਾ ਕੋਈ ਨਹੀਂਗਾ, ਤੁਸੀਂ ਆਪਣੇ ਪੱਲਿਓਂ ਕੁਝ ਨਹੀਂ ਲਾਉਣਾ ਹੈਗਾ, ਤੁਹਾਡਾ ਕੋਈ ਕਾਸਟ ਨਹੀਂ ਹੈਗੀ, ਪਰ ਤੁਹਾਨੂੰ ਇਹ ਭੇਜਣਾ ਪੈਣਾ ਜੇ EMPLOYE ਕਹਿੰਦਾ। ਜੇ EMPLOYE ਤੁਹਾਡਾ ਜਿਹੜਾ ਆ ਉਹ 30 ਡੇਜ਼ ਦੇ ਵਿੱਚ ਤੁਹਾਨੂੰ ਜਵਾਬ ਨਹੀਂ ਦਿੰਦਾ, ਮੰਨ ਲਓ ਕਿ ਤੁਹਾਨੂੰ 30 ਡੇਜ਼ ਉਹ ਲੈਂਦਾ ਆ, ਤੁਹਾਡਾ ਜਵਾਬ ਨਹੀਂ ਦਿੰਦਾ ਵਾਪਸ, ਉਹ ਹਾਂ ਨਾ ਨਹੀਂ ਕਰਦਾ, ਠੀਕ ਆ। ਉੱਥੇ EMPLOYE ਨਾ ਵੀ ਕਰ ਸਕਦਾ, ਆਪਟ ਆਊਟ ਕਰ ਸਕਦਾ ਕਿ ਮੈਂ ਨਹੀਂ ਜ਼ੀਰੋ ਸੇਵਿੰਗ ਕਰਨੀ, ਮੈਂ ਕੁਝ ਨਹੀਂ ਕਰਨੀ, ਆਪਣਾ ਉਹ ਚੈੱਕ ਕਰਕੇ ਤੁਹਾਨੂੰ ਵਾਪਸ ਭੇਜ ਦੇ, ਤੁਸੀਂ ਬੰਨੇ ਹੋ ਗਏ, ਤੁਸੀਂ ਠੀਕ ਹੋ ਗਏ। ਪਰ ਜੇ EMPLOYE ਉਹ ਨਹੀਂ ਕਰਦਾ ਹੈਗਾ ਤੇ EMPLOYE ਦੀ ਆਟੋਮੈਟਿਕਲੀ 5% ਡਿਡਕਸ਼ਨ ਜਿਹੜੀ ਆ ਚੈੱਕ ਦੇ ਵਿੱਚੋਂ ਤੁਹਾਨੂੰ ਸ਼ੁਰੂ ਕਰਨੀ ਪੈਣੀ ਆ ਤੇ ਉਹ ਪੈਸੇ 5% ਡਿਡਕਸ਼ਨ ਕਰਕੇ ਤੁਹਾਨੂੰ ਸਟੇਟ ਨੂੰ ਵਾਪਸ ਭੇਜਣੇ ਪੈਣੇ ਆ। ਜੇ ਤੁਸੀਂ ਉਹ ਚੀਜ਼ ਨਹੀਂ ਕਰ ਰਹੇ ਹੈਗੇ, ਤੁਹਾਡੇ EMPLOYE ਨੇ ਮਨਾ ਵੀ ਨਹੀਂ ਕੀਤਾ, ਹਾਂ ਵੀ ਨਹੀਂ ਕੀਤਾ, ਨਾ ਵੀ ਨਹੀਂ ਕੀਤਾ, ਤੁਹਾਨੂੰ ਕੋਈ ਈਮੇਲ ਨਹੀਂ ਆਈ, ਤੁਸੀਂ ਨਹੀਂ ਕਰਦੇ, ਤੁਹਾਡਾ ਆਟੋਮੈਟਿਕ ਡਿਡਕਸ਼ਨ ਸ਼ੁਰੂ ਹੋ ਗਈ, ਤੁਸੀਂ ਨਹੀਂ ਜਮ੍ਹਾਂ ਕਰਾਈ, $250 ਸਟਾਰਟਿੰਗ ਜੁਰਮਾਨਾ ਹੈਗਾ ਪਰ EMPLOYE ਦਾ।
ਸੋ $250 ਪਰ EMPLOYEE ਦਾ ਜੁਰਮਾਨਾ ਆ ਜੇ ਤੁਸੀਂ ਉਹ ਡਿਡਕਸ਼ਨ ਕੱਟ ਕੇ ਨਹੀਂ ਭੇਜਦੇ ਹੈਗੇ ਸਟੇਟ ਨੂੰ। ਸੋ ਇਹ ਸਾਰਾ ਜਿਹੜਾ ਮਸਲਾ ਹੈਗਾ ਇਹ ਕੈਲ ਸੇਵਰਸ ਦਾ ਹੁਣ ਸ਼ੁਰੂ ਹੋ ਚੁੱਕਾ ਆ, ਔਰ ਕੈਲ ਸੇਵਰਸ ਵੱਲੋਂ ਜਿਹੜੀਆਂ ਬਾਰ-ਬਾਰ ਈਮੇਲਸ ਆ ਰਹੀਆਂ ਆ ਤੁਹਾਨੂੰ ਕਿ ਤੁਸੀਂ ਨਾਨ ਕੰਪਲਾਇੰਟ ਹੈਗੇ ਆ, ਸੋ ਉਹਦੇ ਲਈ ਤੁਹਾਨੂੰ ਉਹਦੀ ਕਾਰਵਾਈ ਕਰਨੀ ਚਾਹੀਦੀ ਆ। ਔਰ ਇਹਦੇ ਲਈ ਜਿਹੜਾ ਆ ਜੇ ਤੁਹਾਡਾ EMPLOYEE ਜਿਹੜਾ ਆ ਕਈ ਵਾਰੀ ਫਰਸਟ੍ਰੇਸ਼ਨ ਬਹੁਤ ਹੈ, ਕੋਈ ਸੁਣੀ ਦੀ ਹੈ ਕਿ EMPLOYEE ਨਹੀਂ ਈਮੇਲ ਪੜ੍ਹਦੇ ਜਾਂ ਨਹੀਂ ਜਵਾਬ ਦਿੰਦੇ, ਤੇ ਇੱਕ ਨੰਬਰ ਹੈਗਾ 855-650-6918 ਨੰਬਰ ਮੈਂ ਫਿਰ ਦੱਸ ਦਿਆਂ 855-650-6918। ਇਹ ਜਿਹੜਾ ਨੰਬਰ ਹੈਗਾ ਤੁਸੀਂ EMPLOYEE ਨੂੰ ਦੇ ਸਕਦੇ ਆ, ਉਹ ਇਸ ਨੰਬਰ ਤੇ ਕਾਲ ਕਰਕੇ ਆਪਣਾ ਆਪਟ ਆਊਟ ਜਿਹੜਾ ਕਰ ਸਕਦੇ ਆ। ਉੱਥੇ ਆਪਣੇ ਆਪ ਨੂੰ ਉਹ ਸਿਸਟਮ 'ਚ ਮਤਲਬ ਕਿ ਤੁਸੀਂ ਆਪਟ ਆਊਟ ਕਰ ਸਕਦੇ ਕਿ ਮੈਂ ਹਿੱਸਾ ਨਹੀਂ ਲੈਣਾ ਜਾਂ ਹਿੱਸਾ ਲੈਣਾ ਹੈ। ਸੋ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਆ ਉਹ ਚੀਜ਼ ਉਹਨਾਂ ਨੂੰ ਸਟੇਟ ਨੂੰ ਦੱਸ ਸਕਦੇ ਹੈਗੇ ਆ, ਸੋ ਦੈਟ ਯੂ ਕੈਨ ਗੈਟ ਅਵੇ ਫਰਮ ਪੈਨਲਟੀਜ਼। ਅਦਰਵਾਈਜ਼ ਵੈਸੇ ਕੋਈ ਖਰਚਾ ਨਹੀਂ ਹੈਗਾ ਤੁਹਾਡਾ, ਪਰ ਜੇ ਤੁਸੀਂ ਨਹੀਂ ਕਰਦੇ ਫਿਰ ਪੈਨਲਟੀਜ਼ ਹੈਗੀਆਂ ਜੀ। ਥੈਂਕ ਯੂ, ਬੜੀ ਮਿਹਰਬਾਨੀ। ਕਾਲਰ ਹੋਰ ਵੀ ਸੀਗੇ ਤੇ ਪਰ ਹੁਣ ਸਮਾਂ ਜਿਹੜਾ ਉਹ ਸਮਾਪਤ ਹੈ। ਇੱਕ ਆਪਾਂ ਕਾਲਰ ਲੈ ਲੈਨੇ ਕਿਉਂਕਿ ਕਾਫੀ ਸਮੇਂ ਤੋਂ ਹੋਲਡ ਤੇ ਆ। ਕੁਲਵੀਰ ਜੀ। ਮੈਂ ਕਿਹਾ ਮੈਂ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਡ ਆਨ ਕਰ ਦਿੰਦਾ DMB ਦੇ ਬਾਰੇ ਜੀ। ਜੀ 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 ਦੱਸਦੇ ਸੀ। ਮੇਰਾ ਬੇਟਾ ਵੀ ਮਤਲਬ ਕਿ ਸਿਟੀਜ਼ਨ ਆ ਵਿੱਚ ਸਾਲ ਦਾ ਹੋਇਆ, ਗ੍ਰੈਜੂਏਟ ਆ, ਉਹਨੂੰ ਵੀ 16 ਸਾਲ ਦੇ ਨਾਲ ਲਾਇਸੈਂਸ ਹੈ, ਉਹਨੂੰ ਵੀ ਚਿੱਠੀ ਆਈ ਆ ਕੋਈ ਐਰਰ ਆ ਗਿਆ ਤਾਂ ਤੈਨੂੰ ਰਿਟਨ ਟੈਸਟ ਦੇਣਾ ਪੈਣਾ। ਮੈਂ ਹੈਰਾਨ ਆ ਵੀ ਕਿੱਥੇ ਪਹਿਲਾਂ ਨਾ ਪੜ੍ਹ ਕੇ ਭੇਜੀ ਜਾਂਦੇ ਆ, ਸਮਝ ਨਹੀਂ ਆਈ। ਪ੍ਰੋਬਲਮ ਤਾਂ ਉਹਨੂੰ ਕੋਈ ਨਹੀਂ, ਉਹ ਦੇ ਦੇਊਗਾ, ਪਰ ਮੈਂ ਕਿਹਾ ਸਿਟੀਜ਼ਨ ਨੂੰ ਵੀ ਆ ਰਹੀ ਹੈ ਚਿੱਠੀ ਇਦਾਂ ਦੀ। ਇਹ ਜਿਹੜੀ ਵਿਚਲੀ ਗੱਲ ਤੁਸੀਂ ਕੀਤੀ ਹੈ ਨਾ, ਇਹ ਹੁਣ ਵਾਕਈ ਜਾਂਚ ਦਾ ਵਿਸ਼ਾ ਬਣ ਗਿਆ ਵੀ ਕਿਤੇ ਨਾ ਫੜ ਕੇ ਤਾਂ ਨਹੀਂ ਕਿਤੇ ਕਰੀ ਜਾਂਦੇ। ਹਾਂ ਮੈਂ ਸਮਥਿੰਗ ਰੋਂਗ ਆ, ਐਰਰ ਆ ਗਿਆ ਕੋਈ ਇਹਨਾਂ ਦੇ। ਹਾਂ, ਜਾਂ ਤੇ ਇਹਨਾਂ ਦੇ ਟੈਸਟ ਹੀ ਗਲਤ ਹੋ ਗਏ ਆ ਸਾਰੇ ਹੀ, ਇਹਨਾਂ ਨੂੰ ਪਤਾ ਹੀ ਕੁਝ ਨਹੀਂ ਲੱਗਾ, ਕੁਛ ਏਡਾ ਤਗੜਾ ਐਰਰ ਆ ਗਿਆ। ਦੱਸਣ ਤਾਂ ਸਹੀ ਫਿਰ ਹੋਇਆ ਕੀ ਆ, ਕਿਉਂ ਇਦਾਂ ਕਰ ਰਹੇ ਆ। ਹਾਂਜੀ ਥੈਂਕ ਯੂ। 30 ਡੇਜ਼ ਦਾ ਟਾਈਮ ਦਿੱਤਾ। ਥੈਂਕ ਯੂ ਜੀ। ਇੱਕ ਜਾਂਦੇ ਜ਼ਰੂਰ ਖਬਰ ਇੰਪੋਰਟੈਂਟ ਆਪਾਂ ਰਮਨ ਜੀ ਕਰਨੀ, ਜਿਹੜੇ USPS ਹੈ ਨਾ ਪੋਸਟਲ ਸਰਵਿਸ, ਉਹਦੇ ਨਾਲ ਵੀ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਆ ਕਾਫੀ ਟਰੱਕਿੰਗ ਪਾਰਟਨਰਸ ਹੈਗੇ ਆ, ਪਰ USPS ਦੀ ਪੋਜੀਸ਼ਨ ਨੇ ਅੱਜ ਦੀ ਡੇਟ 'ਚ ਬੜੀ ਬੁਰੀ ਆ। ਕਹਿੰਦੇ ਵੀ ਇਹ ਜਿਹੜੀਆਂ ਉਹਨਾਂ ਦੀਆਂ ਪੇਮੈਂਟਸ ਆ ਉਹ ਡਿਫਾਲਟ ਹੋ ਸਕਦੀਆਂ। ਕਹਿੰਦੇ ਵੀ $31 ਬਿਲੀਅਨ ਦਾ ਜਿਹੜਾ ਡਿਫਾਲਟ ਚੱਲ ਰਿਹਾ 2025 ਦਾ, ਤੇ ਥੋੜੇ ਜਿਹੇ ਪੈਸੇ ਉਹਨਾਂ ਕੋਲ ਕੈਸ਼ ਰਹਿ ਗਏ ਆ USPS ਦੇ ਕੋਲ, ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦੇ। ਪੈਸੇ ਲੈ ਲਓ ਭਾਈ, ਜਿਨ੍ਹਾਂ ਨੇ ਲੋਡ ਚੱਕੇ ਇਹਨਾਂ ਦੇ, ਪਹਿਲਾਂ ਕਢਾ ਲਓ ਇਹਨਾਂ ਤੋਂ ਚੈੱਕ। ਤੇ ਉਹ ਕਹਿੰਦੇ ਵੀ ਕੱਟ ਵੀ ਕਾਫੀ ਕਰਨਗੇ ਜਿਹੜੇ ਉਹਨਾਂ ਦੇ ਨਾਲ ਕੰਟਰੈਕਟਰ ਹੈਗੇ ਉਹਨਾਂ ਦੇ ਵਿੱਚ। ਜੀ ਲਾਸਟ ਕਾਲਰ ਸਤਵਿੰਦਰ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਭਾਜੀ ਜਿਹੜੀ ਪ੍ਰੋਬਲਮ ਤੁਹਾਡੇ ਜ਼ਿਆਦਾ ਇਹ ਜਿਹੜੀ ਵਰਕ ਪਰਮਿਟ ਵਾਲੀ, ਜਿੱਦਾਂ ਕਿਸੇ ਨੂੰ ਲਾਇਸੈਂਸ ਦੇ ਦਿੱਤਾ, ਕਿਸੇ ਦਾ ਕੈਂਸਲ ਕਰਤਾ, ਇਹ ਤੁਹਾਡੇ ਕੈਲੀਫੋਰਨੀਆ ਇਕੱਲੀ ਜ਼ਿਆਦਾ ਪ੍ਰੋਬਲਮ ਹੈ। ਸਾਡੇ ਨਿਊ ਜਰਸੀ ਦੇ ਵਿੱਚ ਜਿਹਦੇ ਲਾਇਸੈਂਸ ਚੱਲ ਰਹੇ ਨੇ ਵਰਕ ਪਰਮਿਟ ਵਾਲੇ, ਜਿੰਨਾ ਚਿਰ ਉਹ ਵੈਲਿਡ ਆ ਉਹਨਾਂ ਤੱਕ ਉਹ ਚਲਾ ਸਕਦੇ। ਅਸੀਂ ਵੀ ਇਹੀ ਕਹਿੰਦੇ ਵੀ ਸਾਡੇ ਵਾਲੇ ਕੈਲੀਫੋਰਨੀਆ ਦੇ ਅਸੀਂ ਗਲੇ 'ਚ ਹਾਰ ਪਾਉਂਦੇ ਆ ਉਹਨਾਂ ਦੀ DMV ਨੂੰ ਵੀ ਉਹਨਾਂ ਦਾ ਹੀ ਕੰਮ ਹੈ, ਅਡਿਆਨਾ ਵੀ ਨਹੀਂ ਕਰਦੇ। ਰਮਨ ਭਾਜੀ ਮੈਂ ਇੱਕ ਸਵਾਲ ਪੁੱਛਣਾ ਹੈਗਾ, ਜਿੱਦਾਂ ਆਪਾਂ 5 ਦਿਨ ਅਸੀਂ ਬਾਹਰ ਰਹਿੰਦੇ ਆ, 2 ਦਿਨ ਘਰੇ ਜਾਈਦਾ ਨਾ, ਆਪਣੇ ਘਰਾਂ ਦੇ ਵਿੱਚ ਦੇਸੀ ਚੀਜ਼ਾਂ ਬਣਦੀਆਂ ਤੇ ਉਹਦੇ ਵਿੱਚ ਕਈ ਵਾਰ ਪੈ ਜਾਂਦੀ ਖਾਸ ਜੇ ਤੇ ਬੰਦਾ 2 ਦਿਨ ਖਾਸ ਜੇ ਕਿਤੇ ਉਹ ਚੀਜ਼ ਦੇ ਵਿੱਚ ਪਈ ਜਾਂ ਖਾ ਲੇ, ਕੀ ਉਹ ਜੇ ਇਨ ਕੇਸ ਰਾਹ ਦੇ ਵਿੱਚ ਡਰੱਗ ਟੈਸਟ ਹੋ ਜੇ, ਉਹਦਾ ਕੋਈ ਚਾਂਸ ਹੈ ਵੀ ਉਹ ਵਿੱਚ ਆ ਜੇ ਜਾਂ ਕਿੱਦਾਂ, ਕੋਈ ਹੈ ਇਦਾਂ ਦਾ? ਹਾਂਜੀ ਬਿਲਕੁਲ ਜੀ, ਬਿਲਕੁਲ। ਜਿਹੜੀ ਇਸ ਵੇਲੇ ਓਪੀਐਮ ਹੈਗੀ ਆ ਉਹ ਪੋਜ਼ਿਟਿਵ ਹੈਗੀ ਆ, ਔਰ ਉਹ ਪੋਜ਼ਿਟਿਵ ਮੰਨੀ ਜਾਂਦੀ ਆ ਐਜ਼ ਜਿਹੜਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਉਹ ਫਿਰ ਪੋਜ਼ਿਟਿਵ ਆ ਜਾਂਦਾ ਜੀ। ਪੋਜ਼ਿਟਿਵ ਆ। ਠੀਕ ਆ, ਲਓ ਜੀ। ਜਿੱਦਾਂ ਆਪਣੀ ਆਪਾਂ ਪੀ ਲੈਂਦੇ, ਸ਼ਰਦਈ ਪੀ ਲੈਂਦੇ ਆ, ਜਾਂ ਖਸਖਸ ਵਾਲੀਆਂ ਪਿੰਨੀਆਂ ਖਾ ਲੀਆਂ, ਜਾਂ ਹੋਰ ਕੋਈ ਚੀਜ਼ ਖਸਖਸ ਵਾਲੀ ਕਾਫੀ ਜਾਣੇ ਕਰਦੇ ਹੈਗੇ ਆ, ਸੋ ਉਹ ਪੋਜ਼ਿਟਿਵ ਆ ਜਾਂਦੀ ਆ। ਨਹੀਂ ਉਹਦਾ ਮਤਲਬ ਕੋਈ ਟਾਈਮ ਨਹੀਂ, ਜਿੱਦਾਂ ਮਤਲਬ ਮੰਨ ਲਓ ਵੀ ਵੀਕਐਂਡ ਤੇ ਖਾਧੀ ਆ, ਉਹ 2 ਦਿਨ ਰਹਿੰਦੀ ਜਾਂ 2 ਕਿੰਨੇ ਦਿਨ, ਕੀ ਹਿਸਾਬ ਕਿਤਾਬ ਉਹਦਾ? ਭਾਜੀ ਬੋਡੀ ਤੇ ਫਰਕ ਆ, ਹਰ ਇੱਕ ਦੀ ਬੋਡੀ ਡਿਫਰੈਂਟ ਆ, ਮਾਤਰਾ ਡਿਫਰੈਂਟ ਆ, ਉਹਨਾਂ ਨੇ ਕੀ ਕੀਤਾ, ਕਿੱਦਾਂ ਖਾਧੀ, ਕਿੱਦਾਂ ਪੀਤੀ, ਉਹਨਾਂ ਦੀ ਬੋਡੀ ਵੇਟ, ਬੋਡੀ ਮੈਸ, ਬਹੁਤ ਚੀਜ਼ਾਂ ਫੈਕਟਰ ਹੈਗੀਆਂ, ਕਿੰਨੇ ਚਿਰ ਤੱਕ ਕਿਸੇ ਦੀ ਬੋਡੀ 'ਚ ਰਹਿੰਦੀ ਆ। ਜੇ ਕੋਈ ਬੰਦਾ ਹਰ ਵੀਕ ਖਾਂਦਾ ਹੈਗਾ, ਕੋਈ ਬੰਦਾ ਕਦੀ ਖਾਂਦਾ, ਖਾਧੀ ਹੈਗੀ ਆ, ਕਿਸੇ ਨੇ ਸਾਲ 'ਚ 1 ਵਾਰੀ ਖਾਧੀ ਆ, ਡਿਪੈਂਡ ਕਰਦਾ ਸਾਰਾ ਕੁਝ। ਸੋ ਦੇयर ਸੋ ਮੈਨੀ ਫੈਕਟਰਸ ਇਹਦੇ ਵਿੱਚ, ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇੱਕ ਬੋਡੀ ਦੇ ਵਿੱਚ ਅਮਾਉਂਟ ਹੈਗਾ। ਕਿੰਨੀ ਮਾਤਰਾ ਦੇ ਤੋਂ ਘੱਟ ਹੋਣਾ ਚਾਹੀਦਾ ਰਮਨ ਜੀ? ਜਿਹੜਾ ਕੱਟ ਆਫ ਅਮਾਉਂਟ ਆ ਉਹਦੇ ਤੋਂ ਘੱਟ ਹੋਣਾ ਚਾਹੀਦਾ। ਤੁਸੀਂ ਗੂਗਲ ਕਰ ਸਕਦੇ, ਗੂਗਲ ਕਰਕੇ ਦੇਖ ਸਕਦੇ ਆ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਲਈ ਕੱਟ ਆਫ ਅਮਾਉਂਟਸ ਕੀ ਹੈਗੇ ਜੀ। ਠੀਕ ਹੈ, ਥੈਂਕ ਯੂ ਵੀਰ ਜੀ। ਥੈਂਕ ਯੂ ਭਾਜੀ।
ਬਾਕੀ ਛੁੱਟੀਆਂ 'ਚ ਖਾਓ ਉਦਾਂ ਦੀ ਦਾਲ ਸਬਜ਼ੀ, ਉਦਾਂ ਨਾ ਖਾਓ ਜਦੋਂ ਕਿਤੇ ਕੰਮ ਤੇ ਜਾਣਾ ਨਾ। ਨਹੀਂ ਉਹ ਇਹ ਆ ਵੀ ਹੁਣ ਘਰੇ ਕਹੋ ਵੀ ਭਾਈ ਖਸਖਸ ਨਾ ਪਾਇਆ ਕਰੋ, ਪਿੰਨੀਆਂ ਤੁਸੀਂ ਜ਼ਰੂਰ ਬਣਾਓ, ਬਾਕੀ ਚੀਜ਼ਾਂ ਜਿਹੜੀਆਂ ਨਹੀਂ ਰਾਜਕਰਨ ਕਈ ਵਾਰੀ ਇਦਾਂ ਵੀ ਹੋ ਜਾਂਦਾ ਨਾ ਵੀ ਜਦੋਂ ਤੁਸੀਂ ਕਹਿ ਸਕਦੇ ਆ ਕਿ ਨਾਕੇ ਲੈਂਦੇ ਆ, ਕਈ ਵਾਰੀ ਕਈ ਬੰਦੇ ਡਰੱਗ ਟੈਸਟ ਕਰਾਉਣ ਆਉਂਦੇ ਆ ਤਾਂ ਉਹ ਅਲਕੋਹਲ ਦਾ ਟੈਸਟ ਹੁੰਦਾ ਹੈ ਤਾਂ ਉਹਨਾਂ ਨੂੰ ਪੁੱਛੀਦਾ ਵੀ ਭਾਈ, ਫੇ ਉਹ ਕਹਿ ਮੜ ਜਾ ਮਤਲਬ ਦੇਖ ਕੇ ਕਹਿੰਦੇ ਯਾਰ ਪਹਿਲਾਂ ਤਾਂ ਮੈਂ ਕਦੀ ਨਹੀਂ ਕਰਾਇਆ, ਤੇ ਜੇ ਪੁੱਛੀ ਵੀ ਅੱਛਾ ਕੋਈ ਦਾਰੂ ਦੂਰੂ ਤਾਂ ਨਹੀਂ ਪੀਤੀ, ਬਈ ਕੱਲ ਪਾਰਟੀ ਸੀਗੀ, ਕੱਲ ਪੀਤੀ ਸੀਗੀ। ਮੈਂ ਕਿਹਾ ਵੀ ਲਾਸਟ ਪੈਕ ਕਦੋਂ ਆਇਆ ਸੀਗਾ? 3 ਵਜੇ ਲਾਇਆ ਸੀ। ਮੈਂ ਕਿਹਾ 3 ਵਜੇ ਭਾਜੀ ਇਸ ਦਿਨ ਚ ਆ ਜਾਂਦਾ, ਇਹ ਕੱਲ ਵਾਲੇ ਦਿਨ ਚ ਨਹੀਂ। 3 ਵਜੇ ਵਾਲਾ ਪੈਕ ਅੰਦਰ ਹੀ ਤੁਰਿਆ ਫਿਰਦਾ ਹੋਣਾ ਅਜੇ, ਉਹ ਤਾਂ ਉਹਨੇ ਕਿੱਥੇ ਜਾਣਾ। ਸਹੀ ਆ, ਧੰਨਵਾਦ ਰਮਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ ਸਾਰਿਆਂ ਦਾ, ਤੇ ਮਿਲਦੇ ਹਾਂ ਜੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।